ਚੜਾਤੀ ਫੁੱਟਬਾਲ ਪਿਛਲਾ ਪਈਆ ਇਹ ਨਹੀਂ ਤੁਸੀਂ ਅਰਬੀ ਐਸ਼ ਕਰਕੇ ਹੋਇਆ ਅੱਛਾ ਤੁਸੀਂ ਗੱਡੀ ਲੈ ਲਈ ਗੱਡੀ ਲੈ ਲਈ ਆਪਣੀ ਗੱਡੀ ਲੈ ਲਈ ਸਿਰਫ ਲਾਇਸੈਂਸ ਤੋਂ ਪਹਿਲੇ ਅੱਛਾ ਕੌਣ ਸੱਜੇ ਹੱਥ ਜਾਣਾ ਸੀ ਤੇਰਾ ਭਰਾ ਸੱਜੇ ਹੱਥ ਗਿਆ ਸਿੱਟ ਫੁੱਟਪਾਥ ਤੇ ਚੜਾ ਨਹੀਂ ਯਾਰ ਅੱਡਾ ਭਾਗ ਨਹੀਂ ਵੀਡੀਓ ਚੱਲੀ ਹੈ ਮੈਂ ਕਿਹਾ ਹੋ ਉਹ ਵੀਡੀਓ ਰੁਕੀ ਹੈ ਮੈਂ ਤੀ ਤਾਂ ਕਰੋ ਤੇ ਬੈਕ ਜਾਂਦੀ ਸਾਰੀ ਮੈਚ ਕੀਤਾ ਤੇ ਗੱਡੀ ਉੱਥੇ ਇਸ਼ਾਰਾ ਹੋਣਾ ਸੀ अस्सलाम वालेकुम नाज़रीन टी टाइम में खुश आमदीद ਜਿਹੜਾ ਤੁਸੀਂ ਕੱਲ ਟੀ ਟਾਈਮ ਵੇਖਿਆ ਨਾ ਉਹਦੇ ਵਿੱਚ ਯਾਰ ਟੈਨਸ਼ਨ ਨਾ ਲੈਣਾ ਉਹ ਵੈਸੇ ਹੀ ਸੀ ਐਵੇਂ ਉਹਦੇ ਚ ਜਿਹੜੀਆਂ ਗੱਲਾਂ ਪਤਾ ਐਵੇਂ ਦੁਖੀ ਐਵੇਂ ਫਿੱਕ ਪੁਣਾ ਹੋਰ ਸੁਣਾਓ ਕੀ ਹਾਲ ਚਾਲ ਸ਼ੁਕਰ ਅੱਲਾਹ ਦਾ ਉਸਤਾਦ ਜੀ ਤੁਸੀਂ ਹੋਰ ਸੁਣਾ ਨਹੀਂ ਵਾਲ ਸਿੱਧੇ ਕਰਾਏ ਸਾਜੀ ਸਿੱਧਾ ਹੀ ਸੀ ਪਹਿਲੋਂ ਨਹੀਂ ਇਹ ਤੂੰ ਕਟਾਏ ਆ ਅੱਛਾ ਕਟਾ ਦੇਣਾ ਵਾਲ ਨਹੀਂ ਤੂੰ ਕਟਵਾਏ ਆ ਨਹੀਂ ਕਟਿੰਗ ਕਰਵਾਈ ਮੈਂ ਡਰਾਈ ਕੀਤਾ ਹਾਏ ਹਾਏ ਇਹਦਾ ਇਹ ਸੇਕ ਆ ਤੇ ਉਸ ਤੋਂ ਬਾਅਦ ਸ਼ੀਸ਼ੇ 'ਚ ਵੇਖਿਆ ਨਹੀਂ ਵੇਖਿਆ ਤੂੰ ਸਹੀ ਦੱਸ ਨਹੀਂ ਮਾਨੀ ਦੱਸ ਮੈਂ ਇੱਕ ਵਾਰੀ ਐਂ ਵੇਖ ਕੇ ਨਿਕਲ ਆਇਆ ਨਹੀਂ ਤੂੰ ਵੇਖਿਆ ਨਹੀਂ ਕਿਉਂ ਕੀ ਹੋਇਆ ਤੂੰ ਵੇਖਿਆ ਹੁੰਦਾ ਤੂੰ ਸਾਫਾ ਲੈ ਕੇ ਬਹਿਣਾ ਸੀ ਸਿਰ ਤੇ ਯਕੀਨ ਕਰ ਪੋਮੀ ਭਾਈ ਲੱਗਣ ਦੇ ਆ ਨਹੀਂ ਉਹ ਪਤੇ ਡਰਾਇਰ ਕਾ ਤੂੰ ਕੀਤਾ ਤੂੰ ਉਹ ਪਿਆ ਸੀ ਉਹ ਮੈਂ ਕਿਹਾ ਕਰ ਲਵਾਂ ਤੁਸੀਂ ਵੀ ਆ ਕਿੰਨੇ ਪੰਗੇ ਲੈਂਦੇ ਨੇ ਤੇ ਮੈਂ ਵੀ ਲੈ ਲਿਆ यार देखो बालों में फर्क होता है हाँ क्योंकि ये है बालों का मामला ਸਾਜੀ ਨਹੀਂ ਇਹ ਵਾਲ ਮੇਰੇ ਨੈਚੁਰਲ ਹੈ ਮੈਂ ओए यार तेरे नेशनल आ नेशनल ਸਾਜੀ ਮੈਂ ਕੁੰਗਰਾਲੇ ਨਹੀਂ ओ ਰੱਖਣਾ घुंघरारे नहीं के तेरे ओ मेरे मौला ओ ਤੋਬਾ यकीन कर ਹੁਣ ਹੇਅਰ ਸਟਾਈਲ ਖਰਾਬ ਕਰਤਾ ਸੋਹਣਾ ਨਾ ਲੱਗੇ ਹਨਾ लोहे वाला जंग वाला लोहे लेके ना भावे च सही कर लाया कर ਨਹੀਂ ਹੱਥ ਜਾਣ ਹੀ ਲਿਆ ਕਿੱਥੇ ਘਲਾਉਣਾ ਹੱਥ ਤੂੰ ਸ਼ੇਖੂਪੁਰੇ ਘਲਾਉਣਾ ਬਸ ਇੰਨਾ ਹੀ ਆ ਵਾਲ नहीं फ्री तो नहीं सही लग रहे हैं पता बहस ना करया कर ओ तेरे पहले वाला स्टाइल जेड़ा जेन्युइन कुदरती बनया ना ओ बहुत अच्छा वा ਅੱਛਾ ਇਹ ਕੋਈ ਫਰਕ ਨਹੀਂ ਪੈਂਦਾ ਮਾੜੇ ਨੇ ਡਰਾਇਰ ਕਰਨ ਨਾਲ ਨਾ यार फोन ते इन्हें मैं तस्वीर वहा दवा यार ਪੁਰ ਕਰਾ ਦਿਓ ओ यार तेरे बहुत बुरा लग रहा है तू ਠੀਪੇ ਚਮਕਾਣ ਵਾਲਾ ਲੱਗਾ अगे तो भी ज्यादा ਇਹਦੇ ਸਹੀ ਨੇ ਉਹਦੇ ਸਹੀ ਨੇ ਤੁਹਾਡੇ ਆ ਸਹੀ ਦੇਖ ਤਾਂ ਡੇਂਜਰਸ ਲੁੱਕ ਨਹੀਂ ਉਹਦੇ ਸਹੀ ਆ ਮੇਰਾ ਤੇ ਜਿਹੜਾ ਨਾਈ ਹੈ ਨਾ ਮੈਨੂੰ ਅੱਜ ਤੱਕ ਮਰਦ ਦੀ 1 ਕੈਂਚੀ ਵਾਲਾ ਹੁੰਦੀ ਆ ਉਹ ਨਾਈ ਨਹੀਂ ਲੱਭਾ ਸਿਆਣੇ ਕਹਿੰਦੇ ਨਾਈ ਦੀ 1 ਕੈਂਚੀ ਹੁੰਦੀ ਆ ਤੁਸੀਂ ਜਗ੍ਹਾ ਜਗ੍ਹਾ ਆ ਦੇਖ ਨਾ ਤੇਰਾ ਆ ਦੇ ਆ ਲੋ ਇਹਨੇ ਨੇ ਕਰ ਗਿਆ ਤੁਸੀਂ ਜਗ੍ਹਾ ਜਗ੍ਹਾ ਸਿਰ ਮਾਰੋਗੇ ਤੇ ਇਦਾਂ ਹੀ ਉਹ ਹੁੰਦਾ ਭੈਣ ਨਹੀਂ ਨਾ ਜਗ੍ਹਾ ਜਗ੍ਹਾ ਨਹੀਂ ਜਗ੍ਹਾ ਜਗ੍ਹਾ ਮਾਰਨੇ ਕਿੰਨੇ ਦਿਨ ਹੋ ਗਏ ਕਰਾ ਰਿਹਾ ਉਹ ਨਹੀਂ ਉਹਦੇ ਕੋਲ ਵੀ ਨਹੀਂ ਸੈੱਟ ਹੋਣ ਡਿਆ ਕੋਈ ਬੰਦਾ ਹੋਰ ਕੋਲ ਇਹ ਮੈਨੂੰ ਪਤਾ ਨਹੀਂ ਕੋਈ ਰੌਲਾ ਵਾ ਮੈਂ ਜਿਸ ਵੀ ਨਾਈ ਕੋ ਕਟਿੰਗ ਕਰਾਈ ਹੈ ਨਾ ਉਹਨੇ ਪਹਿਲੀ ਕਟਿੰਗ ਇਦਾਂ ਦੀ ਕੀਤੀ ਵੀ ਮੈਨੂੰ ਗਾਹਕ ਬਣਾ ਲਿਆ ਹਾਏ 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 ਹਾਂ ਦੂਜੀ ਉਹਨੇ ਇਦਾਂ ਦੀ ਕੀਤੀ ਆ ਕਿ ਮੈਨੂੰ ਨੇ ਮੈਂ ਕਿਹਾ ਸ਼ਾਇਦ ਇਹ ਕੋਈ ਮਿਸਟੇਕ ਹੋ ਗਈ ਤੀਜੀ ਉਹਨੇ ਇਦਾਂ ਦੀ ਕੀਤੀ ਆ ਮੈਂ ਕਿਹਾ ਯਾਰ ਕੋਈ ਹੋਰ ਲੱਭਦੇ ਆ ਚੌਥੀ ਉਹਨੇ ਇਦਾਂ ਦੀ ਕੀਤੀ ਆ ਕਿ ਮੈਂ ਕਿਹਾ ਕਿ ਬਸ ਬਈ ਹੁਣ ਨਹੀਂ ਅੱਜ ਤੋਂ ਬਾਅਦ ਨਾ ਇਹਦਾ ਸਾਫ ਕਰ ਹਰ ਨਾਈ ਨਾ ਮੇਰਾ ਇਹ ਚੌਕਟਾ ਬਾਜ਼ੀ ਵੱਜਦੀ ਸਹੀ ਹੁਣ ਤੁਹਾਡੇ ਦੇਖਣਾ ਉਹਨੇ 5-6 ਵਾਰੀ ਮੇਰੀ ਕਟਿੰਗ ਕਰਤੀ ਹੈ ਉਹਨੂੰ ਪਤਾ ਵਾ ਕਿ ਮੈਂ ਐਡੇ ਛੋਟੇ ਛੋਟੇ ਵਾਲ ਰੱਖਦਾ ਹੀ ਨਹੀਂ ਲੇਕਿਨ ਕਰ ਗਿਆ ਬਸ ਮੈਂ ਦੇਖਦਾ ਅਤਾਈ ਨਾਈ ਦੀ ਤੈਨੂੰ ਮੈਂ ਸਭ ਤੋਂ ਵੱਡੀ ਪਛਾਣ ਦੱਸਦਾ ਅਤਾਈ ਨਾਈ ਛੋਟੇ ਛੋਟੇ ਕਰਦਾ ਨਾ ਸਿੱਧੇ ਕਰਦਾ ਕਿੰਨੇ ਛੋਟੇ ਕਰਦੇ ਹਾਂ ਇਹ ਤੈਨੂੰ ਮੈਂ ਅਤਾਈ ਨਾਈ ਦੀ ਪਛਾਣ ਦੱਸ ਰਿਹਾ ਸਹੀ ਗੱਲ ਯਾਨੀ ਉਹ ਸਿੱਧੇ ਕਰਦਾ ਮੈਨੇਜ ਕਰਦਾ ਉਹਨੇ ਮੈਨੇਜ ਕਰਦਿਆਂ ਉਹਨਾਂ ਦਾ ਸਹਿਜ ਛੋਟਾ ਕਰਦਾ ਛੋਟਾ ਕਰ ਦਿੰਦਾ ਸਹੀ ਗੱਲ ਸਹੀ। ਯਾਨੀ ਇੰਜ ਇੱਕ ਸਾਈਡ ਉਹਨੇ ਕੀਤੀ ਹੈ ਮੁੜ ਕੇ ਦੂਜੀ ਸਾਈਡ ਤੇ ਆ ਕੇ ਉਹਦੇ ਵਰਗੀ ਕੀਤੀ ਹੈ ਮੁੜ ਕੇ ਇੱਧਰਲੀ ਆ ਕੇ ਥੋੜੀ ਹੋਣੀ ਵੀ ਕਰ ਲਈ ਮੁੜ ਕੇ ਇੱਧਰਲੀ ਬਰਾਬਰ ਕਰਦਿਆਂ ਉਹਨੇ ਤੈਨੂੰ ਕੋਨਾ ਟੈਪ ਜਿਹਾ ਕਰ ਦੇਣਾ ਹਾਂ ਨਾਲੇ ਉਹਨੂੰ ਪਤਾ ਨਹੀਂ ਸੀ ਵੀ ਸ਼ੇਖ ਦੇ ਵਾਲ ਕੱਟਣੇ ਤੁਹਾਨੂੰ ਤੇ ਵਾਲਾਂ ਦੀ ਵੀ ਫਿਕਰ ਹੁੰਦੀ ਵੀ ਬਹੁਤੇ ਲਾ ਦਿੱਤੇ ਇਹ ਵੀ ਰੌਲਾ ਹੁੰਦਾ ਨਾ ਚਲੋ ਇਹ ਵੀ ਗੱਲ ਚਲੋ ਇਹ ਵੀ ਮੰਨ ਲਓ ਚਲੋ ਇਹ ਵੀ ਲਾ ਦੇ ਡੀਟਰ ਇਹ ਵੀ ਲਾ ਦੀ ਕੋਈ ਗੱਲ ਨਹੀਂ ਅੱਛਾ ਯਾਰ ਕਦੀ ਸਾਨੂੰ ਵੀ ਕਰ ਲੈਣ ਦਿਆ ਕਰੋ ਉਹ ਭਾਵੇਂ ਲਾਲਾ ਨੇ ਗੱਲ ਇਸ ਮਤਲਬ ਇਹ ਟੌਪਿਕ ਨਹੀਂ ਸੀ ਹੋ ਰਿਹਾ ਨਹੀਂ ਮੈਂ ਵੈਸੇ ਗੱਲ ਕੀਤੀ ਵੀ ਸ਼ੇਖ ਹੈ ਨਾ ਸ਼ੇਖ ਨੂੰ ਵਾਲਾਂ ਦੇ ਲੱਥਣ ਦਾ ਵੀ ਕੀ ਫਿਕਰ ਹੋਇਆ ਵੀ ਉਹਨੇ ਛੋਟੇ ਛੋਟੇ ਕਰਤੇ ਹਾਂ ਗੱਲ ਤੁਸੀਂ ਨਾ ਵੀ ਕਰਦੇ ਤੇ ਕੀ ਦਫਾ ਮੈਂ ਕਰ ਦਿੱਤੀ ਮੈਨੂੰ ਹੁਣ ਬਾਹਰ ਫਾਈਲ ਵਾਲੇ ਇਹ ਨਾ ਗੱਲਾਂ ਤੋਂ ਕਰਬ ਤੋਂ ਦੂਰ ਜਾ ਰਿਹਾ ਨਹੀਂ ਉਸਤਾਦ ਜੀ ਜਿਹੜੀ ਨਾਈ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਨਾਈ ਜਦੋਂ ਕਟਿੰਗ ਕਰਦਾ ਹੁੰਦਾ ਨਾ ਉਹਦੇ ਹੱਥਾਂ 'ਚ ਇੱਕ ਅਜੀਬ ਜਿਹੀ ਉਹ ਸੈਟਿੰਗ ਵਾ ਉਹ ਕਟਿੰਗ ਕਰਕੇ ਐ ਪਿੱਛੇ ਐ ਭਾਜੀ ਓਕੇ ਬੰਦਾ ਉੱਥੇ ਟਾਈਪ ਓਕੇ ਕਰ ਦਿੰਦਾ ਘਰ ਆ ਕੇ ਵਾਲ ਪਾਉਂਦਾ ਤੇ ਏਡੇ ਪੂਰੇ ਨਹੀਂ ਮੈਂ ਜਦੋਂ ਕੱਟ ਰਿਹਾ ਸੀ ਨਾ ਉਦੋਂ ਮੈਨੂੰ ਹਿਸਾਬ ਲੱਗ ਗਿਆ ਸੀ ਕਿ ਉਸਤਾਦ ਜੀ ਇਹ ਛੋਟੇ ਹੋਈ ਜਾ ਰਹੇ ਔਰ ਬਿਲਕੁਲ ਉਹਨੇ ਇੰਜ ਕਰਤੇ ਜਿਵੇਂ ਨਹੀਂ ਉਸਤਾਦ ਜੀ ਸਿਰ ਨੰਗਾ ਕਰਦਾ ਮੁੰਡੇ ਕੁੰਡੇ ਲੱਗ ਰਹੇ ਨਹੀਂ ਉਹਨੇ ਸਹੀ ਕੀਤੇ ਮੈਂ ਕਹਿ ਕੇ ਕਰਵਾਏ ਆ ਭਾਈ ਲੈ ਯਾਰ
ਨਹੀਂ ਸਹੀ ਨਹੀਂ ਹੈ ਆ ਕਟਿੰਗ ਮੈਂ ਕਹਿ ਕੇ ਕਰਵਾਏ ਨੇ। ਯੂਥ ਚ ਆ ਰਹੇ ਹੋ ਇਸ ਟਾਈਮ, ਤੁਸੀਂ ਯੂਥ ਹਾਂ। ਉਸਤਾਦ ਜੀ ਤੁਸੀਂ ਸ਼ੁਕਰ ਕਰੋ ਬਾਰ-ਬਾਰ ਅੱਛੇ ਮਿਲ ਗਏ। ਸਾਡੀ ਗਲੀ 'ਚ ਇੱਕ ਨਾਈ ਹੁੰਦਾ ਸੀ, ਤੁਸੀਂ ਯਕੀਨ ਮੰਨੋ ਉਹ ਮੁੱਛਾਂ ਭਲਾ ਅਗਲੇ ਦੀ ਕਿੱਦਾਂ ਸੈੱਟ ਕਰਦਾ ਸੀ। ਆ ਵੀ ਜੈਨੂਅਲ ਸੀਰੀਅਸਲੀ ਸਰ ਐ ਯਾਰ ਸਿੱਖਣਾ ਤੂੰ ਹੁੱਕਾ ਵੀ ਨਾਲ ਪੀਂਦਾ ਸੀਗਾ ਐ। ਯਾਰ ਇਹਨਾਂ ਨੇ ਕਲਰ ਲਵਾਇਆ ਵਾ ਤੇ ਕਲਰ ਕਹਿੰਦੇ ਥੋੜਾ ਬਚਾਣੀ ਮੈਂ ਜੁੱਤੀ ਤੇ ਵੀ ਮਾਰਨਾ ਸ਼ੇਖ ਨੇ ਨਾ ਅੱਲਾ ਮਾਫੀ ਤੇ ਹਰ ਚੀਜ਼ 'ਚ ਬੱਚਤ ਲੱਭਦੇ ਨਹੀਂ ਤਾਂ ਨਾਰਮਲ ਜੀ ਗੱਲ ਆ ਯਾਰ ਇਹਦੀ। ਯਾਰ ਬੇਟੇ ਦੇਣਗੇ ਤਨਖਾਹ ਦੇਣਗੇ। ਤਾਜੀ ਤਾਜੀ ਤੁਹਾਡਾ ਟੂਰ ਕੈਸਾ ਰਿਹਾ? ਹਾ ਟੂਰ ਨਹੀਂ ਹੈ ਮੇਰਾ ਟੂਰਿਜ਼ਮ ਆ। ਟੂਰਿਜ਼ਮ ਅਸਲ ਕੀ ਹੋ ਗਿਆ? ਹਾਂ। ਤੇ ਕੀ ਬਣਿਆ? ਕਾਹਦਾ? ਲਾਇਸੈਂਸ ਓਕੇ ਹੋ ਗਿਆ। ਮੁਬਾਰਕ ਹੋ ਸੀ। ਗਿਆ। ਉਸਤਾਦ ਜੀ 2 ਪ੍ਰੋਗਰਾਮ ਚਾਹੀਦੇ ਲਾਇਸੈਂਸ ਦਾ ਵਾਕਿਆ ਸੁਣਨ ਲਈ। ਅੱਛਾ ਜੀ। ਇੱਕ ਪ੍ਰੋਗਰਾਮ 'ਚ ਮੇਰਾ ਲਾਇਸੈਂਸ ਪੂਰਾ ਨਹੀਂ ਹੋਣਾ। ਸੱਚ ਮਠਿਆਈ ਠਹਿਰ ਜਾਣਾ, ਮਠਿਆਈ ਕਾਦੀ ਨਹੀਂ ਬਣਿਆ ਕਿ ਨਹੀਂ ਬਣਿਆ? ਮੈਂ ਦੱਸਦਾ ਨਾ ਉਹ ਤੈਨੂੰ। ਕਰਨਾ। ਅੱਛਾ ਅੱਛਾ ਯਾਰ, ਮੈਂ ਸਭ ਤੋਂ ਬਹੁਤਾ ਮੈਨੂੰ ਉਸ ਗਵਰਨਮੈਂਟ ਤੇ ਵੱਟ ਕਾਹਦਾ ਚੜਿਆ ਕਾਹਦਾ ਉਸਤਾਦ ਜੀ? ਕਿ ਉਹਨਾਂ ਨੇ ਸਲਮਾਨ ਨੂੰ ਪਾਸ ਕਰਤਾ। ਆਹ ਬੜੇ ਸਮਾਨ ਆਹੋ, ਉਹ ਤੇ ਇੱਥੇ ਸੀਗਾ। ਮੈਂ ਦੇਤਾ ਨਾ ਲਾਇਸੈਂਸ ਉਹਨੂੰ, ਪਹਿਲੀ ਟਰਾਈ 'ਚ ਹੀ ਦੇਤਾ। ਲੋ ਜੀ ਦੁਬਈ ਵੀ ਗੋਜਰਾ ਬਣਨ ਲੱਗਾ ਜੀ, ਜਿਹਨੇ ਉਹਨੂੰ ਪਾਸ ਕਰ। ਨਹੀਂ ਸਲਮਾਨ ਆਪਣੇ ਸਲਮਾਨ ਨੂੰ ਦਿੱਤਾ ਜੀ ਲਾਇਸੈਂਸ ਹੈਗਾ ਉਹਦੇ ਕੋਲ। ਫਿਰ ਬੋਲ ਫਿਰ ਕੀ ਯਾਰ। ਮੈਂ ਨਕਸ਼ ਬੜੇ ਮਾਸੂਮ ਆ। ਅੱਛਾ ਉਹਦੀ ਲੁੱਟ ਲੈਂਦਾ ਬੰਦੇ ਨੂੰ, ਕਹਿੰਦੇ ਨਹੀਂ ਵੀ ਮਹਿਮਾਨ ਉਹ ਹਿਸਾਬ ਉਹਦਾ, ਮੈਂ ਮੂੰਹ ਦਿਖਾ ਕੇ ਲੁੱਟ ਲੈਣ। ਤਰਸ ਖਾ ਕੇ ਦਿੱਤਾ ਤਰਸ। ਨਹੀਂ ਮਿੱਠੇ ਡਰਾਈਵਰ ਪੂਰਾ ਹੈ। ਉਹ ਕੱਖ ਵੀ ਹੁਣ ਤੁਸੀਂ ਲਾਇਸੈਂਸ ਦਾ ਸੁਣਨਾ ਜਾਂ ਸ਼ੋਅ ਕਰਨਾ? ਲਾਇਸੈਂਸ ਦਾ ਸੁਣਾਓ। ਲਾਇਸੈਂਸ ਦਾ ਅਸੀਂ ਸੁਣਨਾ ਵਾ ਫੁੱਲ 15 ਸਕਿੰਟ। ਨਹੀਂ 15 ਸਕਿੰਟ 'ਚ ਨਹੀਂ। ਅੱਛਾ ਦੱਸੋ। ਤਾਂ ਇੱਥੋਂ ਮੈਂ ਬੈਠਾ ਜਹਾਜ਼ 'ਚ। ਇੱਥੋਂ ਹਾਂ, ਚਲੋ ਜੀ ਲਾਇਸੈਂਸ ਦਾ ਸੁਣਾਓ। ਹਾਲੇ ਬੇਟਾ ਮੈਂ ਘਰੋਂ 에어ਪੋਰਟ ਤੱਕ ਸਕਿਪ ਕਰਤਾ ਤੇ ਤੁਹਾਨੂੰ ਤਕਲੀਫ ਹੋਣ ਦੀ। ਉਹਨਾਂ ਵੀ ਸਕਿਪ ਕਰ ਦੇਣਾ। ਨਹੀਂ ਮੇਰੇ ਜਦੋਂ ਮੈਂ ਬੋਲਦਾ ਉਦੋਂ ਨਹੀਂ ਸਕਿਪ ਕਰਦਾ ਕੋਈ। ਅੱਛਾ ਉਸਤਾਦ ਜੀ ਮੈਂ ਇੱਥੋਂ ਜਹਾਜ਼ 'ਚ ਬੈਠਾ। ਪਹਿਲੀ ਤਾਂ ਗੱਲ ਇਹ ਆ ਕਿ ਉਸਤਾਦ ਜੀ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਅੱਜ ਤੋਂ ਬਾਅਦ ਮੈਂ ਫੈਸਲਾਬਾਦੋਂ ਨਹੀਂ ਜਾਣਾ। ਕਿਉਂ? ਇਸ ਤੋਂ ਵੀ ਪਹਿਲੇ ਇੱਕ ਗੱਲ ਆ, ਓਏ ਹੋਏ ਕੋਈ ਐਸਾ ਬੰਦਾ ਜਿਹੜਾ ਜ਼ਿੰਦਗੀ 'ਚ ਕਦੀ ਸੋਚੇ ਕਿ ਯਾਰ ਮੈਂ ਕਿਸੇ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ, ਮੈਂ ਕਿਹੜਾ ਐਸਾ ਇਨਸਾਨ ਹੋਏਗਾ ਜਿਹਨੂੰ ਮੈਂ ਬੁਰਾ ਲੱਗਦਾ ਹਾਂ। ਲਾਈਕ ਤੂੰ ਬੈਠਾ ਸੋਚੀ ਜਾ, ਇੱਕ ਮਿਸਾਲ ਤੂੰ ਬੈਠਾ ਯਾਰ ਕਿਹੜਾ ਐਸਾ ਮੇਰੀ ਜ਼ਿੰਦਗੀ 'ਚ ਬੰਦਾ ਵਾ ਜਿਹਨੂੰ ਮੈਂ ਸਭ ਤੋਂ ਜ਼ਿਆਦਾ ਬੁਰਾ ਲੱਗਦਾ ਹੋਵਾਂਗਾ ਔਰ ਉਹ ਮੈਨੂੰ ਵੇਖ ਕੇ ਨਹੀਂ ਰਾਜ਼ੀ, ਮੇਰੇ ਨਾਲ ਗੱਲ ਕਰਕੇ ਨਹੀਂ ਰਾਜ਼ੀ ਹੋਏਗਾ। ਇੰਜ ਅਗਰ ਤੁਹਾਨੂੰ ਕੋਈ ਖਿਆਲ ਆਵੇ ਨਾ ਕਦੀ, ਤੇ ਤੁਸੀਂ ਇਹ ਸੋਚ ਲੈਣਾ ਕਿ ਕਿਸੇ ਮੌਕੇ ਤੇ ਅਸੀਂ ਜਾਨੀ ਨੂੰ ਕਿਤੇ ਸਾਨੂੰ ਬਾਹਰ ਮਿਲ ਗਿਆ ਹੋਵੇ ਤੇ ਅਸੀਂ ਉਹਨੂੰ ਇਹ ਤਾਂ ਨਹੀਂ ਕਹਿ ਬੈਠੇ ਕਿ ਨਾ ਚਾਹਦੇ ਭਾਈ ਜੋਗਤ ਨਾ ਮਾਰਦੇ ਹੁਣ। ਜੇ ਤੁਸੀਂ ਇਹ ਕਹਿ ਬੈਠੇ ਨਾ, ਫਿਰ ਤੁਸੀਂ ਸਮਝਣਾ ਵੀ ਇਸ ਕਾਇਨਾਤ 'ਚ ਮੇਰੇ ਤੋਂ ਜ਼ਿਆਦਾ ਕੋਈ ਬੰਦਾ ਨਹੀਂ ਜਿਹਨੂੰ ਤੁਸੀਂ ਬੁਰੇ ਲੱਗਦੇ ਹੋ। ਸਹੀ ਗੱਲ। ਸਹੀ। ਪਹਿਲੀ ਗੱਲ ਵੀ ਮੈਂ ਕੀ ਖਿਜਿਆ ਸ਼ਾਰਜਾ, ਸ਼ਾਇਦ ਕੋਈ ਰੌਲਾ ਨਹੀਂ, ਜਿੰਨੇ ਮਰਜ਼ੀ ਬੰਦੇ ਮਿਲਣ, ਮੈਂ ਇੰਨੇ ਆਣਾ ਮਿਲਿਆ ਘੁਲਿਆ ਮਿਲਿਆ, ਸਾਰਾ ਹਿਸਾਬ ਕਿਤਾਬ ਹਰ ਚੀਜ਼। ਇੱਕ ਕਰੈਕਟਰ ਆਇਆ ਸ਼ਾਰਜਾ 에ਅਰਪੋਰਟ ਤੇ, दूर कहीं जाएंगे, ਵਾਹ ਵਾਹ। दूर खड़ा मैं, ओदी मैनू आवाज क्लीयर आ रही, ओए जानी ओए फैसला पता नहीं ओ तो कोल आके उन्होंने पता लग गया आ रहा है ते इत्थे आ गया ते उन्हें आके कहा अस्सलाम वालेकुम जानी भाई, ते मैं इन्हू मुंह करके मैं कहा वालेकुम सलाम, जुगत ना मारे हो गई। शारजा एयरपोर्ट ते खड़े, ਵਾਹ भाई जुगत ना को मार देना। उस्ताद ਉਹਨੂੰ ਮੈਂ ਕੀ ਪਿਆ ਕੀ ਉਹਨੂੰ ਮੈਂ ਪਿਆ। ਮੈਂ ਕਿਹਾ ਯਾਰ ਤੂੰ ਪਾਗਲ ਆ, ਮੈਂ 24 ਘੰਟੇ ਇਹੀ ਕੰਮ ਆ ਮੇਰਾ। ਸ਼ਾਰਜਾ 에ਅਰਪੋਰਟ ਖੜਾ, ਮੈਂ ਹੱਥ 'ਚ ਮੇਰੇ ਬੋਰਡਿੰਗ ਕਾਰਡ ਪਾ, ਤੈਨੂੰ ਮੈਂ ਜੁਗਤ ਮਾਰਨ ਲੱਗ ਪਾਂਗਾ। ਅੱਛਾ ਪੈ ਗਿਆ। ਆਹੋ ਨਹੀਂ ਮੈਂ ਕਿਹਾ ਤੈਨੂੰ ਮੈਂ ਜੁਗਤ ਇੱਥੇ ਮਾਰਾਂਗਾ। ਤੂੰ ਵੇਖਦੇ ਮਤਲਬ ਕੀ ਆ ਤੂੰ ਵੀ ਮੈਂ ਤੈਨੂੰ ਜੁਗਤ ਮਾਰ ਦਵਾਂ, ਹਾਂ ਜਾਂ ਮੈਂ ਕੀ ਆ ਵੀ ਮੈਂ ਇੱਥੇ ਖਲੋਤਾ ਵੀ ਜੁਗਤ ਮਾਰ ਦਵਾਂ। ਮਤਲਬ 24 ਘੰਟੇ ਮੇਰੇ ਲਈ ਉਹੀ ਤੁਸੀਂ ਸੋਚਿਆ ਸਾਹਿਬ। ਇੱਕ ਉਸ ਤੋਂ ਵੀ ਬੁਰਾ ਮੈਨੂੰ ਜਿਹੜਾ ਲੱਗਦਾ ਵਾ, ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਹੁੰਦਾ ਨਾ, ਉਹਦੇ ਨਾਲ ਹੁੰਦਾ ਇੱਕ, ਉਹ ਜਦੋਂ ਆਪਣੇ ਨਾਲ ਦੇ ਨੂੰ ਕਹਿੰਦਾ ਵਾ ਨਾ ਗੱਲ ਕਰ ਇਹਨੇ ਜੁਗਤ ਮਾਰ ਦੇਣੀ, ਉਹ ਮੈਨੂੰ ਉਸ ਤੋਂ ਵੀ ਬੁਰਾ ਲੱਗਦਾ।
मेरा दिल करता है मैं इसका मुंह नोच लूं। ਹਾਏ ਹਾਏ ਉਸਤਾਦ ਜੀ ਸਹੀ ਗੱਲ, ਲੇਕਿਨ ਤੁਹਾਡੇ ਦਰਦ ਨੂੰ ਕੋਈ ਆਮ ਬੰਦਾ ਸਮਝ ਨਹੀਂ ਸਕਦਾ। ਓਏ ਹੋਏ ਨਹੀਂ ਤੇ ਇਹ ਉਸਤਾਦ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਅੱਜ ਤੋਂ ਬਾਅਦ ਅਗਰ ਤੁਸੀਂ ਚਾਹੁੰਦੇ ਨਾ ਕਿ ਵੀ ਮੇਰੇ ਦਿਲ ਦੇ ਵਿੱਚੋਂ ਤੁਸੀਂ ਇੰਜ ਨਾ ਨਿਕਲੋ ਵੀ ਜਿਵੇਂ ਅੱਲਾ ਮਾਫੀ ਦੇਵੇ ਨਿਕਲਣ ਦਾ ਹੱਕ ਆ, ਮੈਨੂੰ ਇਹ ਨਹੀਂ ਕਹਿਣਾ ਉੱਥੇ ਵੀ ਇਹ ਜੁਗਤ ਮਾਰ ਦੇਗਾ ਜਾਂ ਜੁਗਤ ਨਾ ਮਾਰ ਦੇਈਂ ਜਾਂ ਫਲਾਣਾ ਕਰ ਦੇਈਂ। ਇਹ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਜੀ। ਵੈਰੀ ਗੁੱਡ। ਉਂਝ ਮੈਨੂੰ ਮਿਲੋ ਜਿੱਦਾਂ ਮਰਜ਼ੀ। ਅੱਛਾ ਇੱਕ ਤੇ ਇਹ ਗੱਲ ਕਲੀਅਰ ਹੋ ਗਈ ਤੁਹਾਡੇ ਨਾਲ। ਉਹ 에어ਪੋਰਟ ਤੇ ਉਸਤਾਦ ਜੀ ਉਤਰਿਆ। ਉਸਤਾਦ ਜੀ ਇੱਕ ਛੋਟੀ ਜਿਹੀ ਮਾਜ਼ਰਤ ਨਾਲ ਗੱਲ ਕਰ ਲਾਂ, ਤੁਸੀਂ ਇਹ ਸ਼ਰਟ ਮਿੱਠੇ ਨੂੰ ਕਿਹਾ ਸੀ ਸੁੱਟ ਦੇ, ਹੁਣ ਬਾਗ ਬਹਿ ਗਿਆ। ਅੰਦਰ ਸੁੱਟ ਦਿਓ ਨਹੀਂ ਨਹੀਂ ਉਸਤਾਦ ਜੀ ਕਹਿੰਦੇ ਮੇਰੇ ਨੂੰ ਸੁੱਟ ਦੇ। ਨਹੀਂ ਇਹਨੂੰ ਮੈਂ ਕਿਹਾ ਸੀ ਮੇਰੇ ਉੱਤੇ ਸਿੱਟ ਦੇ। ਫਿਰ ਇਹ ਆ ਕਰਕੇ ਕਲੋਥ ਬੇਟਾ ਮੈਂ ਕਟਿੰਗ ਕਰਾਉਣ ਵਾਸਤੇ ਪਾਈ ਸੀ, ਹਾਂਜੀ ਲੇਕਿਨ ਮੈਂ ਕਿਹਾ ਠੀਕ ਆ ਖੈਰ। ਠੀਕ ਹੈ ਜੀ ਡਾਕਟਰ। ਅੱਛਾ ਜੀ ਇਹ ਅੱਛਾ ਜੀ 에어ਪੋਰਟ ਤੇ ਉਤਰਿਆ, ਮੈਂ ਗਿਆ, ਮੈਂ ਕੁਝ ਅਜ਼ਮ ਲੈ ਕੇ ਗਿਆ ਸਾਂ। ਪਹਿਲੇ ਮੈਂ ਤੈਨੂੰ ਹੋਰ ਇਸ ਤੋਂ ਗੱਲ ਦੱਸਾਂ। ਅੱਲਾ ਰਾਤੀ ਖਾਬ ਚ ਮਸਤਾਨਾ ਸਾਹਿਬ ਆਏ ਮੇਰੇ, ਕਸਮ ਵਾਲੀ ਗੱਲ। ਔਰ ਮੈਂ ਤੁਹਾਨੂੰ ਦੱਸਾਂ ਮਸਤਾਨਾ ਸਾਹਿਬ ਆਏ ਔਰ ਅਸੀਂ ਨਾ ਬਾਹਰ ਕਿਤੇ ਸ਼ੋਅ ਕਰ ਰਹੇ ਹਾਂ, ਲਾਈਕ ਜਿਵੇਂ ਗਲੀ ਹੁੰਦੀ ਹੈ ਕੋਈ ਸਿਚੁਏਸ਼ਨ ਸ਼ੋਅ ਕਰ ਰਹੇ ਹਾਂ। ਤੇ ਉਹਨਾਂ ਨੂੰ ਮੈਂ ਕਿਹਾ, ਯਾਨੀ ਜਿਹੜਾ ਮੈਨੂੰ ਯਾਦ ਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਹੁਣ ਕਿੱਥੇ ਕੰਮ ਕਰ ਰਹੇ ਲਾਹੌਰ? ਕਹਿੰਦੇ ਨਹੀਂ ਯਾਰ ਮੈਂ ਨਾ ਲਾਹੌਰ ਨਾ ਮੈਂ ਕਿਤੇ ਨਹੀਂ ਕਰਨਾ ਥੀਏਟਰ ਥੂਟਰ ਜੀ ਉਹ। ਮੈਂ ਕਿਹਾ ਤੁਸੀਂ ਮੇਰੇ ਨਾਲ ਕਰੋ, ਸਾਡੇ ਨਾਲ ਸਾਡੀ ਟੀਮ ਦੇ ਵਿੱਚ। ਵਾਹ ਵਾਹ। ਤੇ ਉਸਤਾਦ ਜੀ ਮੰਨ ਗਏ, ਕਹਿੰਦੇ ਠੀਕ। ਮਸਾਨਾ ਸੰਬੰਧ ਹਾਂ ਮੈਂ ਕਿਹਾ ਜੀ ਫਰੀਦ ਨਾਲ ਤੁਹਾਡੀ ਜੋੜੀ ਬਣੇਗੀ। ਕਹਿੰਦੇ ਮੈਂ ਫਰੀਦ ਨਾਲ ਕਰ ਲਾਂਗਾ, ਲੇਕਿਨ ਫਰੀਦ ਨੂੰ ਕਹ ਉੱਥੇ ਆ ਜਾਵੇ। ਭੇਜ ਗਏ ਫਿਰ ਉਸਤਾਦ। ਮਾਰਾ ਚਾਕੂ ਇਹਦੇ। ਉਹ ਠਹਿਰ ਜੋ ਇੱਕ ਮਿੰਟ ਕਾਹਦੇ ਤੋਂ ਯਾਰ ਨਹੀਂ ਮੈਂ ਗੱਲ ਕਰ ਰਿਹਾ, ਮਤਲਬ ਇਹ ਸੀ ਕਿ ਇੰਨੀ ਕੁ ਖਾਬ ਮੈਨੂੰ ਯਾਦ ਆ ਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਆ। ਕੀ ਬਾਤ ਹੈ ਠੀਕ ਹੈ ਨਾ ਮਸਤਾਨਾ ਸਾਹਿਬ ਕੀ ਕਹਿੰਦੇ। ਹਾਂ ਹਾਂ ਅੱਛਾ ਜੀ ਅੱਛਾ ਹੁਣ 에어ਪੋਰਟ ਜਾਵਾਂਗੇ ਅਸੀਂ। ਅੱਛਾ ਇਹ ਵੀ ਮੈਂ ਤੁਹਾਨੂੰ ਦੱਸਦੀ ਗੱਲ। ਹੁਣ ਅਗਲੀ ਗੱਲ 에어ਪੋਰਟ ਮੈਂ ਪਹੁੰਚਿਆ, ਮੈਂ ਉਤਰਿਆ, ਮੈਂ ਉੱਥੇ ਘਰ ਗਿਆ ਜਿੱਥੇ ਮੈਂ ਰਹਿਣਾ ਉਸਮਾਨ ਕੋ। ਜਾਂਦੇ ਹੀ ਉਹਨੂੰ ਮੈਂ ਕਿਹਾ ਮੇਰਾ ਹਸਪਤਾਲ ਆਇਆ, ਮੇਰੀ ਤਬੀਅਤ ਖਰਾਬ ਹੋ ਗਈ। ਓਏ ਯਸ ਅੱਛਾ ਨਹੀਂ ਉਹਨੇ ਕਿਹਾ ਪਾਣੀ ਪੀਓ। ਪਾਣੀ ਪੀਤਾ, ਨਿਜ਼ਾਮ, ਇੱਕ ਦੋ ਗੋਲੀਆਂ ਉਹਨੇ ਮੈਨੂੰ ਖਵਾਈਆਂ, ਕੁਝ ਠੀਕ ਹੋ ਗਿਆ ਮੈਂ। ਕਿਉਂਕਿ ਜਦੋਂ ਮੈਂ ਇੱਥੋਂ ਗਿਆ ਸੀ ਨਾ ਮੈਨੂੰ ਥਕਾਵਟ ਜੋ ਆਪਾਂ ਸ਼ੋਅ ਕਰਦੇ ਗਏ ਸੀ, ਠੀਕ ਹੋ ਗਿਆ। ਅਗਲੇ ਦਿਨ ਤਾਂ ਜੀ ਅਗਲੇ ਦਿਨ ਮੈਂ ਗਿਆ RTA ਲਾਇਸੈਂਸ ਬਣਾਉਣ ਵਾਲੇ ਜਗ੍ਹਾ। ਅਜ਼ਰ ਭਾਜੀ ਨੇ ਆਪਣੇ ਉਹਨਾਂ ਨੇ ਮੈਨੂੰ ਇੱਕ ਬੜਾ ਪਿਆਰਾ ਲੈ ਜੀ ਦਾ ਉਸਤਾਦ ਜਿਹੜੇ ਮੈਂ ਵੀਡੀਓ 'ਚ ਵੀ ਦਿਖਾਏ ਸੀ, ਹਾਂਜੀ ਹਾਂਜੀ ਮਕਸੂਦ ਸਾਹਿਬ, ਉਹਨਾਂ ਦਾ ਉਸਤਾਦ ਜੀ ਮੈਨੂੰ ਐਡਰੈਸ ਦਿੱਤਾ। ਮੈਂ ਉਹਨਾਂ ਨੂੰ ਮਿਲਿਆ ਜਾ ਕੇ, ਫੀਸ ਜਮ੍ਹਾਂ ਕਰਾਈ ਤੇ ਮੈਨੂੰ ਇਹ ਸੀ ਪਾਸ ਤੇ ਮੈਂ ਹੋ ਹੀ ਜਾਣਾ। ਕੌਨਫੀਡੈਂਸ ਕੌਨਫੀਡੈਂਸ। ਹਾਂ ਵੀ ਇੰਨੀ ਗੱਡੀ ਚਲਾਈ ਸਿਰਫ ਲੈਫਟ ਹੈਂਡ ਹੀ ਹੈ ਨਾ, ਉਹ ਥੋੜਾ ਤੁਸੀਂ ਦੇਖਣਾ, ਬਾਕੀ ਕਿਹੜਾ ਟੋਲਾ ਮੈਨੂੰ। ਤਾਂ ਜੀ ਮੈਂ ਹੁਣ ਉਹ ਅਗਲੇ ਦਿਨ ਉਹਨੇ ਕਿਹਾ ਜੀ ਮੈਂ 3 ਵਜੇ ਆ ਰਿਹਾ, 3 ਤੋਂ 5 ਮੇਰੀ ਕਲਾਸ ਸੀ। ਤੇ ਗੱਡੀ ਕਿਹੜੀ ਤੇਰੇ ਵੀਰੇ ਨੇ VIP ਲਿਆ ਲਾਇਸੈਂਸ, ਜਿਹੜਾ 5-6 ਦਿਨਾਂ 'ਚ ਮਿਲਦਾ। ਮੈਂ ਕਿਹਾ ਮੈਂ ਲੈ ਕੇ ਜਾਣਾ ਲਾਇਸੈਂਸ ਵਾਪਸ। ਤੇ VIP ਲਿਆ ਤੇ ਮਰਸੀਡੀਜ਼ ਬੈਂਜ਼ ਗੱਡੀ, ਅੰਬ ਵਾਲੀ ਬੈਂਜ਼। ਹਾਂ ਮੈਂ ਸਮਝ ਗਿਆ। ਉਸਤਾਦ ਜੀ ਇਹ ਤੇਰਾ ਵੀਰਾ ਗੱਡੀ 'ਚ ਬੈਠਾ, ਓਕੇ ਗੱਡੀ ਤੋਰੀ। ਓਕੇ ਤੇ ਮੈਂ ਕਿਹਾ ਵੀ ਉਸਤਾਦ ਉਹਨਾਂ ਦਾ ਇੱਧਰ ਪੈਰ ਆ, ਉਹਨਾਂ ਦੇ ਪੈਰ 'ਚ ਵੀ ਇੱਕ ਬ੍ਰੇਕ ਤੇ ਗ੍ਰੇਸ ਆ। ਹਾਂਜੀ ਠੀਕ ਹੈ ਜੀ। ਹਾਂਜੀ ਤੇ ਮੇਰੇ ਜ਼ਿਹਨ 'ਚ ਆ ਵੀ ਇਹਨਾਂ ਨੇ ਕਿਤੇ ਬ੍ਰੇਕ ਮਾਰਨੀ, ਇਹਨਾਂ ਨੂੰ ਤਾਂ ਮੈਂ ਮੌਕਾ ਹੀ ਨਹੀਂ ਦੇਣਾ। ਆਹ ਮੈਂ ਕਿਹਾ ਸਾਈ ਤੁਸੀਂ ਲੱਤਾਂ ਤਾਂ ਕਰਕੇ ਬੈਠੋ, ਛੱਡ ਦਿਓ। ਹਾਂ ਈਜ਼ੀ, ਮੈਨੂੰ ਸਿਰਫ ਤੁਸੀਂ ਦੱਸਣਾ ਆਪਣਾ ਰੂਟ ਕਿਹੜਾ ਵਾ, ਜਾਣਾ ਕਿਤੇ। ਹਾਂ ਸਾਜੀ ਕਦੇ ਕੱਢੋ ਇੱਧਰ ਨੂੰ। ਇੰਜ ਮੈਂ ਗੱਡੀ ਕੀਤੀ, ਉਹਨਾਂ ਨੇ ਠੱਕ ਬ੍ਰੇਕ ਮਾਰੀ ਤੇ ਬ੍ਰੇਕ ਇੱਡੀ ਬੁਰੀ ਮਾਰੀ ਉਹਨਾਂ ਨੇ। ਮੈਂ ਕੀ ਹੋਇਆ ਉੱਧਰ ਵੇਖੋ ਪਹਿਲੇ, ਇੱਧਰੋਂ ਕੀ ਆਦਰ ਲਿਆ ਯਾਨੀ ਮੈਂ ਕੱਢ ਕੇ ਇੰਜ ਚੂ ਜਾਣਾ ਸੀ। ਹਾਂ ਕਹਿੰਦੇ ਪਹਿਲੇ ਇੱਧਰ, ਪਹਿਲੀ ਬ੍ਰੇਕ 2 ਸਕਿੰਟ ਬਾਅਦ ਹੀ। ਓਕੇ ਜੀ ਠੀਕ। ਓਹੋ ਮੈਂ ਕਿਹਾ ਸਾਜੀ ਓਕੇ ਚਲੋ ਹੁਣ। ਅੱਛਾ ਜੀ ਇੰਜ ਮੈਂ ਗਿਆ ਵਾ ਤੇ ਅੱਗੋਂ ਨਾਲ ਮੇਰਾ ਹੈਂਡਲ ਫੜ ਕੇ ਆਪਣੀ ਸਾਈਡ ਆ। ਹੁਣ ਖੱਬੀ ਸਾਈਡ ਆ ਨਾ, ਤੁਹਾਨੂੰ ਇਹ ਨਹੀਂ ਦੱਸਦਾ ਹੁੰਦਾ ਵੀ ਮੈਂ ਦਰਮਿਆਨ ਚ ਹਾਂ ਯਾਨੀ ਤੁਸੀਂ ਆਪਣੇ ਆਪ ਨੂੰ ਦਰਮਿਆਨ ਚ ਰੱਖਦੇ ਹੋ ਹਾਂ ਤੇ ਤੁਹਾਡੀ ਸੱਜੀ ਸਾਈਡ ਸਾਰੀ ਸੜਕ ਤੋਂ ਪਰੇ ਹੁੰਦੀ ਤੇ ਤੁਹਾਨੂੰ ਇਹ ਹੁੰਦਾ ਸਾਜੀ ਮੈਂ ਦਰਮਿਆਨ ਚ ਹੀ ਆ। ਉਹ ਕਹਿੰਦੇ ਤੂੰ ਨਹੀਂ ਦਰਮਿਆਨ ਚ ਹੋਣਾ, ਗੱਡੀ ਦਰਮਿਆਨ ਚ ਰੱਖਣੀ ਹੈ। ਹਾਂ ਸਮਝ ਆ ਰਹੀ ਗੱਲ ਦੀ? ਹਾਂ ਸਾਜੀ ਮੈਂ ਥੋੜਾ ਅੱਗੇ ਗਿਆ, ਸਪੀਡ ਬ੍ਰੇਕ ਕਰਾਇਆ, ਫੇਰ ਬ੍ਰੇਕ। ਮੈਂ ਨਾ ਖਿਜਣ ਲੱਗ ਪਿਆ ਵੀ ਯਾਰ, ਮੈਂ ਕਿਹਾ ਹੁਣ
ਸਪੀਡ ਪੈਦਲ ਵਾਲਾ ਰਸਤਾ ਹਾਂ ਉਹ ਬੰਦਾ ਲੰਘਣ ਲੱਗਾ ਹਾਂ ਸਾਜੂ ਉੱਤੋਂ ਜਿਹੜੇ ਪੈਦਲ ਲੰਘਦੇ ਉੱਥੇ ਤੇ ਇਦਾਂ ਦੇ ਸ਼ੋਖੇ ਨੇ ਸਾਜੂ ਉਹਨਾਂ ਨੂੰ ਭਾਰ ਹੀ ਕੋਈ ਨਹੀਂ ਬਾਹਰ ਕੋਈ ਭਾਵੇਂ ਉੱਥੇ ਦਾ ਲੇਬਰ ਆ ਉਹਨੇ ਜਦੋਂ ਉਹਨੂੰ ਪਤਾ ਨਾ ਜਿਹਨੂੰ ਨਹੀਂ ਨਾ ਪਤਾ ਉਹਨੇ ਤੇ ਡਰ ਕੇ ਲੰਘਣਾ ਜਿਹਨੂੰ ਪਤਾ ਨਾ ਕਿ ਇਹ ਕਿਸੇ ਸੂਰਤ ਨਹੀਂ ਗੱਡੀ ਅੱਗੇ ਆ ਸਕਦੀ ਜਦੋਂ ਮੈਂ ਪੈਰ ਰੱਖ ਦਿੱਤਾ ਉਹਦੇ ਉਹ ਇੰਜ ਲੰਘਦੇ ਚੌੜੇ ਹੋ ਕੇ ਗੱਲ ਕਰਦੇ ਫੋਨ ਤੇ 10-10 ਕਰੋੜ ਵਾਲੀ ਗੱਡੀ ਖੜੀ ਆ ਵਾਹ ਉਹ ਕਰੈਕਟਰ ਹੈ ਕਰਕੇ ਠੀਕ ਆ ਜੀ ਉਹਨੇ ਇੰਜ ਮੇਰੇ ਵੱਲ ਦੇਖਿਆ ਤੇ ਮੈਂ ਨਿਕਲ ਗਿਆ ਇੰਜ ਕਰਕੇ ਸਾਜੂ ਨਾਲ ਕੋਈ ਯੂਟਰਨ ਲੈਣਾ ਸੀ ਮੈਨੂੰ ਕਹਿੰਦੇ ਇਸ਼ਾਰਾ ਦਿਓ ਤੇ ਮੈਂ ਇੱਧਰ ਨਾਲ ਤਾਂ ਕਰਤਾ ਉਹਦਾ ਪੁੱਠੀ ਸਾਈਡ ਉਹ ਜਿਹੜਾ ਇੱਧਰ ਸੀ ਨਾ ਉਹਦਾ ਗੇਅਰ ਇੱਥੇ ਨਹੀਂ ਸੀ ਯਾਨੀ ਲਾਈਕ ਇੱਥੇ ਗੇਅਰ ਨਹੀਂ ਸੀ ਉਹਦਾ ਇੱਧਰ ਗੇਅਰ ਸੀ ਉੱਤੇ ਸਟੇਰਿੰਗ ਦੇ ਨਾਲ ਹੁੰਦਾ ਉਹ ਤਾਂ ਕਰੋ ਤੇ ਬੈਕ ਜਾਂਦੀ ਸਾਰੀ ਮੈਚ ਕੀਤਾ ਤੇ ਗੱਡੀ ਉੱਥੇ ਇਸ਼ਾਰਾ ਹੋਣਾ ਸੀ ਤੇ ਮੇਰੇ ਉਸਤਾਦ ਕਹਿੰਦਾ ਕੀ ਕਰਨ ਦੇ ਹੋ ਮੈਂ ਕਿਹਾ ਇਹ ਕੀ ਹੋਇਆ ਕਿ ਕੌਣ ਕਹਿੰਦਾ ਉਸਤਾਦ ਨਾਲ ਜਿਹੜਾ ਬੇਟਾ ਉਸਤਾਦ ਅੱਛਾ। ਉਹਨੂੰ ਉਸਤਾਦ ਜੀ ਕਹਿੰਦੇ ਨਾ ਉਸਤਾਦ ਹੀ ਹੈ ਨਾ ਤੁਹਾਡਾ ਹਾਂ ਲੇਕਿਨ ਉਹਨੇ ਅਰਬੀ ਉਹਦਾ ਕਿਆ ਓਏ ਯਾਰ ਗੁਲਾਮਾਬਾਦ ਦੇ ਆ ਜਿਹੜਾ ਮੈਨੂੰ ਗੱਡੀ ਸਿਖਾ ਰਿਹਾ ਸੀ ਭਾਈ ਮਕਸੂਦ ਸਾਹਿਬ ਉਹ ਆਪਣੇ ਗੁਲਾਮਾਬਾਦ ਦੇ ਆ ਅੱਛਾ ਇੱਥੇ ਆਰਟੀਏ ਉੱਥੋਂ ਦੇ ਅਦਾਰੇ ਦੇ। ਯੈਸ ਉਹ ਬੜੀ ਮਾਸ਼ਾਅੱਲਾ ਵੀਡੀਓ ਜੀ ਨਹੀਂ ਦੇਖੇ ਇਹਨੂੰ ਦੇਖੇ ਚਲੋ ਠੀਕ ਹੈ ਸਾਰੇ ਇਹ ਤੇਰੇ ਭਰਾ ਨੇ ਯੂਟਰ ਲੈ ਲਈ ਇੰਜ ਕੀਤਾ ਤੇ ਉਹ ਅੱਗੇ ਬੈਕ ਗਿਰ ਲੱਗ ਮੁੜ ਕੇ ਮੈਨੂੰ ਕਹਿੰਦੇ ਓਏ ਇੱਧਰ ਲਾ ਸਾਜੀ ਮੈਂ ਇੱਧਰ ਲਾ ਕੇ ਆਇਆ ਮੋੜਨ ਲੱਗਾ ਫੇਰ ਕਹਿੰਦੇ ਪਿੱਛੇ ਵੇਖ ਮੈਂ ਸ਼ੀਸ਼ੇ ਵੇਖਿਆ ਨਹੀਂ ਕਹਿੰਦੇ ਉਹ ਸ਼ੋਲਡਰ ਆਲਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਸ਼ੋਲਡਰ ਹਾਂ ਉਹ ਪੁਆਇੰਟ ਤੁਸੀਂ ਇੰਜ ਵੇਖਣਾ ਵਾ ਵਾਹ ਇੱਕ ਸਕਿੰਟ ਲਈ ਲਾਈਕ ਤੁਸੀਂ ਇਹਨੂੰ ਮੋੜਨਾ ਨਾ ਸ਼ੀਸ਼ੇ 'ਚ ਨਹੀਂ ਵੇਖਣਾ ਇੰਜ ਵੀ ਵੇਖਣਾ ਸ਼ੀਸ਼ਿਆਂ ਥਾਣੀ ਕਿ ਜਿਹੜੀ ਤੁਹਾਡੀ ਉਹ ਬਲਾਈਂਡ ਸਾਈਡ ਹੁੰਦੀ ਹਾਂਜੀ। ਕਿਸੇ ਟਾਈਮ ਗੱਡੀ 'ਚ ਨਾ ਜਿਹੜੀ ਗੱਡੀ ਤੁਹਾਡੇ ਸਿਰ ਤੇ ਚੜੀ ਹੋਵੇ ਨਾ ਸ਼ੀਸ਼ੇ 'ਚ ਨਜ਼ਰ ਨਹੀਂ ਆਉਂਦੀ ਜਿਹੜੇ ਗਲਾਸ ਉਹਨਾਂ ਦੇ ਨਾਲ ਜਦੋਂ ਤੁਹਾਡੇ ਆਏ ਜੀ ਉਹ ਇੱਕ ਐਸਾ ਪੁਆਇੰਟ ਹੁੰਦਾ ਉਹਨੂੰ ਕਹਿੰਦੇ ਬਲਾਈਂਡ ਪੁਆਇੰਟ ਹਾਂਜੀ ਉੱਥੇ ਉਹ ਇੰਜ ਦੇਖਣਾ ਇੱਧਰ ਵੀ ਤੇ ਇੱਧਰ ਵੀ ਇੱਕ ਸੈਕਿੰਡ ਨਹੀਂ ਇੰਜ ਦੇਖ ਕੇ ਤੇ ਇੰਜ ਉਹ ਸਾਜੀ ਸ਼ੁਰੂ ਕੰਮ ਹੋ ਗਿਆ ਮੇਰੀ ਬਦਬਖਤੀ ਅੱਧੇ ਕਿਲੋਮੀਟਰ ਦੇ ਵਿੱਚ ਹੀ ਮੈਨੂੰ ਇੰਜ ਲੱਗੇ ਮੈਂ ਦੁਨੀਆ ਦਾ ਆਖਰੀ ਜਾਹਲ ਡਰਾਈਵਰ ਭਾਈਜਾਨ ਉੱਥੋਂ ਯੂਟਰਨ ਜਦੋਂ ਲੈਣ ਲੱਗੇ ਆ ਕੋਈ ਨਹੀਂ ਆ ਰਿਹਾ ਅਗਲੀ ਸੜਕ ਤੇ ਯਾਨੀ ਇਧਰੋਂ ਇੱਧਰ ਜਾਣਾ ਨਾ ਤੇ ਇਧਰਲੀ ਸੜਕ ਤੇ ਕੋਈ ਦੂਰ ਤੱਕ ਨਾ ਬੰਦਾ ਪਰਿੰਦਾ ਗਵਿੰਦਾ ਧਰਮਿੰਦਰ ਕੋਈ ਨਹੀਂ ਤੇ ਇੰਜ ਮੈਂ ਮੋੜਨ ਲੱਗਾ ਤੇ ਪਮ ਫਿਰ ਬ੍ਰੇਕ ਮੈਂ ਕਿਹਾ ਹੁਣ ਇੱਥੇ ਖਲੋਣਾ ਮੈਂ ਕਿਹਾ ਉੱਥੇ ਤੇ ਹੈ ਕੋਈ ਨਹੀਂ ਭਾਵੇਂ ਨਹੀਂ ਹੈਗਾ ਹਾਏ ਸਟਾਪ ਕਰਨੀ ਗੱਡੀ ਵੀਲ ਖੜੇ ਕਰਨੇ ਉਸ ਤੋਂ ਬਾਅਦ ਜਾਣਾ ਗੱਲ ਸਮਝ ਆਈ ਨਹੀਂ ਯੂਟਰਨ ਤੋਂ ਤੇ ਤੁਸੀਂ ਲੈ ਵਾਈਟ ਲਾਈਨ ਹੈ ਹਾਂਜੀ ਇੱਕ ਬਿਲਕੁਲ ਵਾਈਟ ਲਾਈਨ ਇੱਕ ਵਾਈਟ ਲਾਈਨ ਹੁੰਦੀ ਜਿਹੜੀ ਥੋੜੀ ਜਗ੍ਹਾ ਤੇ ਇੱਕ ਹੁੰਦੀ ਸਟਿਲ ਵਾਈਟ ਹਾਂਜੀ ਉਸ ਵਾਈਟ ਲਾਈਨ ਤੋਂ ਪਹਿਲੇ ਗੱਡੀ ਸਟਾਪ ਕਰਨੀ ਹੈ ਤੁਸੀਂ ਟਾਇਰ ਰੁਕਣੇ ਆ ਚਾਹੇ ਅੱਗੇ ਸੜਕ ਤੇ ਕੋਈ ਹੈਗਾ ਨਹੀਂ ਹੈਗਾ ਤੁਹਾਨੂੰ ਦੂਰ ਨਜ਼ਰ ਆ ਰਿਹਾ ਵੀ ਨਾ ਇੱਧਰ ਕੋਈ ਆ ਨਾ ਇੱਧਰ ਕੋਈ ਆ ਤੁਸੀਂ ਉਹਦੇ ਤੇ ਕੰਟੀਨਿਊ ਸਲੋ ਕਰਕੇ ਵੀ ਨਹੀਂ ਜਾਣਾ ਉੱਥੇ ਗੱਡੀ ਬ੍ਰੇਕ ਮਾਰਨੀ ਆ ਰੋਕਣੀ ਆ 2 ਸਕਿੰਟ ਲਈ ਓਕੇ ਠੀਕ ਹੋ ਗਿਆ ਸਮਝ ਆ ਰਹੀ ਗੱਲ ਦੀ ਉੱਥੇ ਉਹਨੇ ਰੋਕੀ ਮੈਂ ਮੁੜ ਕੇ ਗੱਡੀ ਘਮਾਈ ਮੈਂ ਜਾ ਰਿਹਾ ਤੇ ਮੈਨੂੰ ਕਹਿੰਦੇ ਆਪਣੀ ਸਾਈਡ ਤੇ ਰੱਖੋ ਆਪਣੇ ਤੇ ਮੈਨੂੰ ਇੰਜ ਲੱਗੇ ਮੈਂ ਆਪਣੀ ਸਾਈਡ ਤੇ ਰੱਖੀ ਨਾ ਤੇ ਮੈਂ ਉਹ ਚਿੱਟੀ ਲਾਈਨ ਤੇ ਚੜ ਜਾਣਾ ਉਹ ਖੈਰ ਉਹ ਥੋੜਾ ਜਿਹਾ ਭਾਵੇਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇੱਥੇ ਲਾਓ ਸਾਈਡ ਤੇ ਲਾਓ ਹੁਣ ਉਹਨਾਂ ਨੇ ਮੈਨੂੰ ਪਾਰਕਿੰਗ ਲਾਉਣੀ ਸਿਖਾਈ ਫਰੀਦ ਖਾਨ 2 ਘੰਟੇ ਲੰਘ ਗਏ ਬਾਕੀ ਵਾਲੇ ਪਾਰਕਿੰਗ ਨਹੀਂ ਲੱਗੀ ਅੱਛਾ ਇੱਥੇ ਇਹਨਾਂ ਨੂੰ ਕਿਸੇ ਤੇ ਯਕੀਨ ਨਹੀਂ ਹੈਗਾ ਮੈਂ ਕਹਾਂ ਉਸਤਾਦ ਜੀ ਮੈਂ ਚਲਾਉਣਾ ਗੱਡੀ ਉਹ ਰਹਿਣ ਦੇ ਲੈ ਬਸ ਕਰਦੇ ਮੈਂ ਜਿੰਨੇ ਮਰਜ਼ੀ ਆ ਡਰਾਈਵਰ ਇੱਥੇ ਬੈਠੇ ਸਲਮਾਨ ਵੀ ਸਾਰੇ ਕਿਸੇ ਕੋਲ ਨਹੀਂ ਤੇ ਆਪ ਪਾਰਕਿੰਗ ਲਈ ਨਾ 2 ਘੰਟੇ ਨਹੀਂ ਲੱਗੀ ਉਹ ਮੈਂ ਸਦਕੇ ਤੁਮੇ ਤੋਂ ਫਰੀਦ ਸਾਹਿਬ ਗੱਲ ਸੁਣ ਲਓ ਅੱਛਾ ਉੱਥੇ ਪਾਰਕਿੰਗ ਉਹਨਾਂ ਨੇ ਇੰਜ ਨਾਲ ਸੜਕ ਦੇ ਨਾਲ ਪਾਰਕਿੰਗ ਬਣੀ ਹੈ ਮਤਲਬ ਲਾਈਨਾਂ ਲੱਗੀਆਂ ਨੇ ਕਿ ਇਹਦੇ ਵਿੱਚ ਆਪਣੀ ਪਾਰਕਿੰਗ 'ਚ ਗੱਡੀ ਲਾਉਣੀ ਠੀਕ ਹੈ ਹੁਣ ਅਗਰ ਉਹ ਮੈਨੂੰ ਕਹਿੰਦਾ ਨਾ ਕਿ ਇੱਧਰ ਲਾ ਦੇ ਤੇ ਮੈਂ ਇੰਜ ਮੋੜਦਾ ਤੇ ਮੈਂ ਲਾ ਦਿੰਦਾ ਇੰਜ ਨਹੀਂ ਸੜਕ ਤੇ ਖਿਲਾਰਨੀ ਆ ਬੈਕ ਕਰਕੇ ਇੰਜ ਕਰਕੇ ਲਾਉਣੀ ਹਾਂ ਬਾਹਰ ਨੂੰ ਤੋਂ ਗੱਡੀ ਮਰਸੀਡੀਜ਼ ਬੈਂਜ਼ ਤੇ ਗੱਡੀ 80% ਗੱਡੀ ਉਹ ਆਪ ਸਾਰਾ ਕੁਝ ਦੱਸਦੀ ਤੁਹਾਨੂੰ ਕਿ ਵੀ ਮੈਂ ਇੱਥੋਂ ਲੱਗਣ ਲੱਗੀ ਮੇਰਾ ਟਾਇਰ ਇੱਥੇ ਆ ਬੈਕ ਉਹ ਗੱਡੀ ਭਾਜੀ ਉੱਥੇ ਗੱਡੀ ਖਿਲਾਰੀ ਆ ਪਿੱਛੋਂ ਰੋਡ ਤੇ ਮੈਂ ਖੜਾ ਸੀ ਟਾਂ ਸਾਧ ਨੇ ਕਿਤੇ ਤੋਰੋ ਇੱਥੇ ਅੱਗੇ ਕੋਈ ਹੋਰ ਪਾਰਕਿੰਗ ਲੱਭਦੇ ਜਿਹੜੀ ਜ਼ਰਾ ਈਜ਼ੀ ਹੋਵੇ ਖੈਰ ਉਹ ਇੱਕ ਦਿਨ ਭਾਜੀ ਲੰਘ ਗਿਆ ਇੱਕ ਦਿਨ ਤੋਂ ਬਾਅਦ ਅਗਲੇ ਦਿਨ ਉਸਤਾਦ ਆਏ ਮੈਂ ਕਿਹਾ ਉਸਤਾਦ ਜੀ ਇਹ ਰੂਟ ਨਹੀਂ ਮੈਨੂੰ ਪਸੰਦ ਆਇਆ ਬਾਨਾ ਪਾਤਾ ਉਹ ਸਾਦਾ ਸਾਲਮ ਰੂਟ ਲੱਭਦੇ ਖਾਲੀ ਟੈਪ ਕਿਉਂਕਿ ਰੂਟ ਤੁਸੀਂ ਦੱਸਣਾ ਹੁੰਦਾ ਉਹ ਜਿਹੜਾ ਬੰਦਾ ਹੁੰਦਾ ਨਾ ਆਰਟੀ ਵਾਲਾ ਮੇਨ ਜਿਹੜੇ ਹੁੰਦੇ ਨੇ ਲੋਕਲ ਫਾਈਨਲ ਡੈਸਟੀਨੇਸ਼ਨ
ਉਹ ਆ ਕੇ ਕਹਿੰਦੇ ਨੇ ਕਿ ਰੂਟ ਅਸੀਂ ਦੱਸਣਾ ਹੈ ਜਾਂ ਤੁਹਾਡਾ ਉਹ, ਤੇ ਉਹ ਤੁਸੀਂ ਦੱਸਣਾ ਹੁੰਦਾ ਕਿ ਜੀ ਹਾਂਜੀ ਸਾਡਾ ਰੂਟ ਹੈਗਾ। ਉਹ ਫਿਰ ਚੁੱਪ ਕਰਕੇ ਬੈਠੇ ਰਹਿੰਦੇ ਨੇ। ਲੇਕਿਨ ਉਹ ਲਾਜ਼ਮੀ ਨਹੀਂ ਵੀ ਚੁੱਪ ਕਰਕੇ ਬੈਠ ਰਹਿਣ, ਉਹ ਤੁਹਾਨੂੰ ਕਿਤੋਂ ਵੀ ਕਹਿ ਸਕਦਾ ਤੂੰ ਐਨ ਮੋੜ ਲੱਗੋ ਕਿ ਨਹੀਂ ਐਨ ਮੋੜ, ਇਹ ਉਹਨਾਂ ਦੀ ਮਰਜ਼ੀ ਆ। ਓਕੇ, ਭਾਵੇਂ ਰੂਟ ਤੁਹਾਡਾ ਵੀ ਆ। ਠੀਕ ਹੋ ਗਿਆ। ਲੋ ਜੀ, ਉਹ ਅਸੀਂ ਇੱਕ ਰੂਟ ਲੱਭ ਲਿਆ ਬੜਾ ਮਜ਼ੇ ਦਾ ਕਿ ਇੰਝ ਜਾ ਕੇ ਯੂ ਟਰਨ ਰਾਉਂਡ ਬੋਰਡ ਤੋਂ ਯੂ ਟਰਨ ਰਾਉਂਡ ਬੋਰਡ ਤੇ, ਉਹ ਮੈਂ ਯਾਦ ਕਰ ਲਿਆ ਅਗਲੇ ਦਿਨ ਪੂਰਾ। ਤੇ ਗੱਡੀ ਵੀ ਠੀਕ ਹੋ ਗਈ, ਹਿਸਾਬ ਕਿਤਾਬ ਈਜ਼ੀ ਹੋ ਗਿਆ। ਹੁਣ ਮੈਂ ਉਸਤਾਦ ਨੂੰ ਇੱਕ ਗੇੜਾ ਦਿੱਤਾ, ਮੈਂ ਇੱਥੇ ਦੱਸਣਾ ਨਹੀਂ, ਉਹਨਾਂ ਨੂੰ ਤੇ ਸਮਝ ਲੱਗ ਜਾਣੀ ਹੈ ਕਿ ਮੈਨੂੰ ਗੇੜਾ ਦੇ ਰਿਹਾ ਸੀ। ਉਸਤਾਦ ਜੀ ਹੁਣ ਮੈਂ ਨਾ ਉਹ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਮੈਂ ਉਸਤਾਦ ਨੂੰ ਗੇੜਾ ਕੀ ਦਿੱਤਾ। ਪਰ ਜੇ ਮੈਂ ਦੱਸ ਦੇਣਾ ਉਸਤਾਦ ਤੇ ਤੁਸੀਂ ਲਿਟ ਜਾਣਾ। ਤਾਈ ਦੱਸ ਉਸਤਾਦ ਨੇ ਮੈਨੂੰ ਕਹਿਣਾ ਤੂੰ ਮੇਰੇ ਨਾਲ ਜ਼ਿਆਦਤੀ ਇਹ ਕੀਤੀ। ਉਹਨਾਂ ਨੇ ਕਿਹੜਾ ਦੇਖਣਾ ਸ਼ੋਅ? ਲੈ ਅੱਛਾ। ਲੈ ਨਹੀਂ ਇਹ ਤੁਸੀਂ ਇੱਥੇ ਜਿਸਕ ਦੇ ਅੱਡੇ ਬੈ ਕੇ ਕੋਈ ਗੱਲ ਕੋਣੀ ਦੱਸੋ। ਅੱਛਾ ਉਸਤਾਦ ਜੀ ਮਾਫੀ। ਨਹੀਂ ਉਸਤਾਦ ਬੜਾ ਪਿਆਰ ਵਾਲਾ ਜੀ ਹੈ ਯਾਰ, ਬਹੁਤ ਹੀ। ਉਹ ਉਸ ਤੋਂ ਇਲਾਵਾ ਹੁਣ ਮੇਰਾ ਇੱਕ ਬੜਾ ਤਲਕ ਬਣ ਗਿਆ ਉਹਨਾਂ ਦੇ ਨਾਲ ਨਾ, ਫੈਮਿਲੀ ਤਲਕ। ਉਸਤਾਦ ਜੀ 2 ਦਿਨ ਚ ਮੈਂ ਲਾਇਆ ਹਿਸਾਬ ਕਿ ਉਸਤਾਦ ਨਾ ਮੈਨੂੰ ਖੁੱਲਾ ਨਹੀਂ ਛੱਡਦਾ। ਮਿੰਟ ਤੇ ਬ੍ਰੇਕ ਮਾਰ ਦਿੰਦਾ, ਮਿੰਟ ਤੇ ਕਹਿੰਦਾ ਐਨ ਮੋੜ। ਮੈਂ ਜ਼ਰਾ ਉੱਡਣਾ ਚਾਹ ਰਿਹਾ ਸਾਂ ਓਕੇ। ਕਿ ਵੀ ਉਸਤਾਦ ਮੈਨੂੰ ਪੁੱਛੇ ਨਾ ਵੀ ਇੱਥੋਂ ਇੰਜ ਕਰ ਲੈ ਮੈਨੂੰ ਪਤਾ ਲੱਗ ਗਿਆ ਮੈਂ ਹੁਣ ਆਪਣੀ ਮਰਜ਼ੀ ਨਾਲ ਜਾਵਾਂ। ਠੀਕ ਹੈ, ਲੇਕਿਨ ਉਹ ਜ਼ਾਹਰੀ ਗੱਲ ਆ, ਉਹਨਾਂ ਦੀ ਇੱਕ ਰੂਲ ਹੁੰਦਾ। ਮੈਂ ਸਾਜੂ ਨੂੰ ਨਾ, ਉਹ ਮੇਰੇ ਜ਼ਿਹਨ ਚ ਦੁਬਈ ਸਿਰਫ ਓਨਾ ਹੀ ਆ ਜਿੰਨਾ ਮੇਰਾ ਰੂਟ ਆ। ਓਕੇ, ਇਸ ਤੋਂ ਇਲਾਵਾ ਦੁਬਈ ਹੈ ਹੀ ਨਹੀਂ। ਅੱਗੋਂ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਓਨਾ ਹੀ ਦੁਬਈ ਆ। ਤੇ ਮੈਂ ਉਹਨੂੰ ਇੰਨਾ ਕੁ ਪੱਕਾ ਕਰ ਲਿਆ ਫਰੀਦ ਕਾ, ਉਸੇ ਰੂਟ ਨੂੰ ਕਿੰਨਾ ਕੁ ਪੱਕਾ ਕੀਤਾ, ਐਸ ਦਰਖਤ ਤੋਂ ਮੈਂ ਖੱਬੇ ਹੋਣਾ, ਐਸ ਖੰਬੇ ਤੋਂ ਮੈਂ ਐਨੂੰ ਜਾਣਾ ਵਾ, ਐਸ ਸਪੀਡ ਬ੍ਰੇਕਰ ਤੋਂ ਬਾਅਦ ਮੈਂ ਇੰਜ ਕਰਨਾ। ਇਹ ਮੈਂ ਨਿਸ਼ਾਨੀਆਂ ਲਾਈਆਂ ਦਿਮਾਗ 'ਚ। ਅੱਗੋਂ ਮੈਨੂੰ ਥੋੜਾ ਪਤਾ ਆ ਰਿਹਾ। ਠਹਿਰ ਜਾ ਯਾਰ ਦਾ ਨਜ਼ਾਰਾ ਲੈ। ਮੈਂ ਨਿਸ਼ਾਨੀਆਂ ਲਾਈਆਂ ਨੇ ਤੇ ਤੇਰਾ ਭਰਾ ਫਿੰਗਰ ਨਾ ਜਾ ਰਿਹਾ ਤੇ ਉਸਤਾਦ ਨੂੰ ਕਹਿੰਦਾ ਦੂਜਾ ਹੱਥ ਵੀ ਹੈਂਡਲ ਤੇ ਮੈਂ ਫਿਰ ਐ ਛੱਡ ਕੇ ਐ ਹੱਥ ਹੈਂਡਲ ਤੇ ਐ। ਅੱਛਾ ਹੁਣ ਉਸਤਾਦ ਨਹੀਂ, ਮੈਂ ਬ੍ਰੇਕ ਮਾਰਨ ਲੱਗਾ ਤੇ ਸ਼ੀਸ਼ੇ ਤੇ ਨਾ ਇਹ ਨਹੀਂ ਸੀ ਕਹਿੰਦੇ ਕਿ ਬੈਕ ਸ਼ੀਸ਼ਾ ਵੇ, ਸ਼ੀਸ਼ੇ ਤੇ ਟਕ। ਓਕੇ ਉਸਤਾਦ ਜੀ ਤੇ ਇੱਧਰ ਵੀ ਵੇਖਣਾ। ਉਹ ਕਿੰਨੇ ਹੀ ਤੇ ਕੰਮ ਆ ਗੱਡੀ 'ਚ ਬਹਿ ਕੇ। ਹੈ ਉਹ ਤੁਸੀਂ ਫੁੱਲ ਬਿਜ਼ੀ ਹੋ ਜਾਂਦੇ ਉਹਦੇ 'ਚ ਬਹਿ ਕੇ। ਭਾਜੀ ਇੰਜ ਸਾਰੇ ਨਿਜ਼ਾਮ। ਓਏ ਉਹ ਤੇ ਚੰਗਾ ਭਲਾ ਮਿਹਨਤ ਵਾਲਾ ਕੰਮ ਉੱਥੇ ਡਰਾਈਵਿੰਗ ਕਰਨੀ। ਠੀਕ ਹੈ ਜੀ। ਉਹ ਭਾਜੀ 2 ਦਿਨ ਨਾ ਉਸਤਾਦ ਨਹੀਂ, ਮੈਂ ਬ੍ਰੇਕ ਮਾਰਾਂ ਠਕ ਇੱਧਰ ਵੇਖਣਾ। ਉਸ ਤੋਂ ਬਾਅਦ ਮੈਂ ਸਲੋ ਜਾਵਾਂ, 60 ਦਾ ਰੋਡ ਆ, ਸਪੀਡ 60 ਤੇ ਕਰ। ਓਕੇ 60 ਤੇ ਰੱਖਣੀ ਆ, 55 60 ਕਿਉਂਕਿ ਰੂਟ ਇਹਨਾਂ ਤੂੰ ਉੱਥੇ 40 ਤੇ ਜਾਏਗਾ, ਪਿੱਛੇ ਵਾਲੇ ਜਿਹੜੇ 60 ਤੇ ਆ ਰਹੇ ਸਾਰੇ ਡਿਸਟਰਬ ਹੋਣਗੇ। ਇੱਕ ਮਿਸਾਲ ਆ। ਲੋ ਜੀ ਉਹ ਸਿਸਟਮ ਬਣ ਗਿਆ। ਹੁਣ ਉਸਤਾਦ ਹੋਣਾ ਨੇ ਨਾ ਇੱਕ ਪਾਰਕਿੰਗ ਲੱਭ ਲਈ ਅਸੀਂ ਸੌਖੀ। ਹਾਂ, ਮੈਨੂੰ ਉਸਤਾਦ ਹੋਣਾ ਨੇ ਦੱਸਤਾ ਕਿ ਇੱਥੇ ਗੱਡੀ ਲਾਉਣੀ, ਇਹ ਦੇਖ ਏਦਾਂ ਇੱਥੋਂ ਇੰਝ ਫੁੱਲ ਕੱਟ ਦੇ, ਇੱਥੋਂ ਸਿੱਧੀ ਕਰ ਲਾ। ਉਹ ਵਾਕਈ ਜਦੋਂ ਦੱਸਦੇ ਸੀ ਨਾ ਉਹ ਗੱਡੀ ਇੰਝ ਸੀ ਜਿਵੇਂ ਪੂਰੀ ਖਾਨੇ 'ਚ ਆ ਗਈ। ਅੰਦਾਜ਼ਾ ਨਹੀਂ ਉਹ ਗੱਡੀ, ਉਹ ਜਿਹੜਾ ਕਿਉਂਕਿ ਉਹ ਗੱਡੀ ਐਸੀ ਸੀ ਜਦੋਂ ਤੁਸੀਂ ਹੈਂਡਲ ਘਮਾਉਂਦੇ ਨਾ ਤਾਂ ਪਿੱਛੋਂ ਦਾ ਜਿਹੜਾ ਨਹੀਂ ਉਹ ਵਿਊ ਉਹ ਵੀ ਇੰਝ ਘੁੰਮਦਾ ਵਾ, ਯਾਨੀ ਉਹ ਤੁਹਾਨੂੰ ਦੱਸਦਾ ਵਾ ਕਿ ਇਹ ਹੁਣ ਇੱਥੇ ਜਾਏਗੀ ਗੱਡੀ। ਸਾਡੇ ਤੇ ਇੱਥੇ ਸਿੱਧਾ ਹੀ ਹੁੰਦਾ ਨਾ ਵਿਊ, ਜ਼ਿਆਦਾਤਰ ਉਹਦਾ ਵਿਊ ਨਾਲ ਬੈਂਡ ਹੁੰਦਾ ਉਦਾਂ ਹੀ। ਓਕੇ, ਯਾਨੀ ਟਾਇਰ ਦੇ ਹਿਸਾਬ ਦੇ ਨਾਲ ਸਾਹਮਣੇ ਡਿਸਪਲੇ ਤੇ ਨਜ਼ਰ ਜੀ। ਉਸ ਤੋਂ ਬਾਅਦ ਡਿਸਪਲੇ ਤੇ 2 ਪੋਰਸ਼ਨ ਆਉਂਦੇ ਨੇ, 2 ਪਾਰਟ। ਓਕੇ, ਰਾਈਟ ਸਾਈਡ ਤੇ ਹੋਰ ਵਿਊ ਆਉਂਦਾ, ਲੈਫਟ ਸਾਈਡ ਤੇ ਬੈਕ ਵਿਊ ਆਉਂਦਾ, ਯਾਨੀ ਕਿ ਤੁਹਾਡੇ ਪਿਛਲੇ ਟਾਇਰ ਕਿੱਧਰ ਨੂੰ ਜਾ ਰਹੇ ਨੇ। ਰਾਈਟ ਹੋਰ ਆ। 3 ਦਿਨ ਤੇਰਾ ਭਰਾ ਲੈਫਟ ਹੀ ਵੇਖਦਾ ਰਿਹਾ। ਨਾ ਕਰੋ। ਨਹੀਂ ਲੈਫਟ ਸਹੀ ਵੇਖਦਾ ਰਿਹਾ। ਨਹੀਂ ਮਤਲਬ ਸਿਰਫ ਇੱਕ ਸਾਈਡ ਵੀ। ਇੱਕ ਸਾਈਡ ਹੀ ਵੇਖਣੀ ਸੀ ਨਾ, ਬੈਕ ਕਰਨ ਲੱਗਿਆ। ਓਕੇ ਅੱਛਾ, ਕਿ ਵੀ ਇਹ 2 ਸਾਈਡਾਂ ਨਾਲ ਬੈਕ ਗੇਅਰ ਲਾਇਆ ਤੇ ਲੈਫਟ ਵੇਖਣਾ ਕਿ ਅੱਛਾ ਟੈਂ ਓਕੇ ਇਹ ਗੱਡੀ ਲੱਗ ਗਈ। ਰਾਈਟ ਵੇਖੇ ਨਹੀਂ ਮੈਂ। ਸਮਝ ਲਾ ਨਾ, ਗੱਲ ਸੁਣ ਲਾ। ਲੈ ਵੀ ਨਾ ਗਰੀਨਿਆ, ਮੈਂ ਤੈਨੂੰ ਕੀ ਦੱਸਾਂ ਉਸਤਾਦ ਜੀ। ਤੀਜੇ ਦਿਨ ਨਾ ਮੈਂ ਹੁਣ ਦੁਖੀ ਹੋਇਆ ਉਸਤਾਦ ਨਾਲ। ਯਾਰ ਮੈਨੂੰ ਹੁਣ ਰੂਟ ਜੋ ਸਮਝ ਆ ਗਈ ਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਇੱਥੋਂ ਖੱਬੇ ਹੱਥ ਜਾਣਾ। ਮੈਨੂੰ ਜਾਣ ਤੇ ਦੇ ਉਸਤਾਦ ਤੋਂ। ਬਿਲਕੁਲ। ਪਹਿਲੇ ਕੀ ਨਾ ਖੱਬੇ ਹੱਥ ਮੋੜ ਲਾਂਗੇ, ਉਹ ਮੈਨੂੰ ਪਤਾ ਵਾ ਯਾਰ ਵੀ ਮੈਂ ਗਲਤ ਮੋੜਾ। ਫੇਰ ਮੈਨੂੰ ਕਹਿ ਉਸਤਾਦ ਵੀ ਤੈਨੂੰ ਕੱਲ ਕਿਹਾ ਸੀ ਖੱਬੇ ਹੱਥ ਜਾਣਾ।
ਅੱਛਾ ਹੁਣ ਮੈਨੂੰ ਇਹ ਸੀ ਕਿ ਉਸਤਾਦ ਮੈਨੂੰ ਇੰਨਾ ਕਿਤੇ ਮੌਕਾ ਦੇਵੇ ਨਾ ਵੀ ਚੁੱਪ ਕਰਕੇ ਬਵੇ ਤੇ ਮੈਂ ਆਪੇ ਮੋੜਾ ਤੈਨੂੰ ਪਤਾ ਲੱਗੇ ਵੀ ਮੁੰਡੇ ਨੂੰ ਜਾਂਚ ਆ ਗਈ। ਜਦੋਂ ਜਾਂਚ ਤੋਂ ਬਾਅਦ ਵੀ ਜਦੋਂ ਇੱਕ ਵਾਰੀ ਤੂੰ ਕਹਿਤਾ ਕਿ ਖੱਬੇ ਹੱਥ ਮੋੜਨਾ, ਅਗਲੀ ਵਾਰੀ ਹੁਣ ਤੂੰ ਤੇਰੇ ਵੀ ਜ਼ੇਨ ਚ ਆ ਕਿ ਮੈਂ ਖੱਬੇ ਹੱਥ ਮੋੜਨਾ, ਤੇ ਮੈਂ ਪਹਿਲੇ ਕਹਿ ਦਵਾਂ ਇੱਥੋਂ ਖੱਬੇ ਹੱਥ, ਤੀਜੀ ਵਾਰੀ ਫੇਰ ਕਹਿ ਦਵਾਂ ਇੱਥੋਂ ਖੱਬੇ ਹੱਥ, ਤੇ ਤੂੰ ਸਮਝਣਾ ਯਾਰ ਲੱਗਦਾ ਇਨਸਾਨ ਨਾ ਮੈਨੂੰ ਬੇਵਕੂਫ ਟੈਪ ਜਿਹਾ ਸਮਝਦੇ। ਮੈਂ ਹਿਸਾਬ ਲਾਇਆ ਉਸਤਾਦ ਨੂੰ ਕਿੱਦਾਂ ਗੇੜਾ ਦੇਣਾ ਕਿ ਇਹ ਨਾ ਇਹ ਮੇਰਾ ਧਿਆਨ ਹੀ ਨਾ ਕਰੇ। ਮੈਂ ਕਿਹਾ ਉਸਤਾਦ ਜੀ ਕਿੱਦਾਂ ਦੁਬਈ ਆਏ ਤੁਸੀਂ, ਕਿੱਦਾਂ ਦੁਬਈ ਆਏ, ਕੀ ਹਾਲਾਤ ਸੀ? ਮੈਂ ਕਿਉਂ ਦਿੱਤਾ ਉਸਤਾਦ ਨੂੰ। ਉਸਤਾਦ ਉਹਨੇ ਸ਼ੁਰੂ ਹੋਏ ਨੇ 1900 ਕਿੰਨੇ ਚ। ਓਹ ਮੈਂ ਦੁਬਈ ਆਇਆ, ਬਹੁਤ ਵਧੀਆ। ਖੁਦਾ ਦੀ ਕਸਮ ਹੈ ਵੀ ਮੈਂ 92 ਵੀ ਵਾੜਤੀ ਤੇ ਉਸਤਾਦ ਨੂੰ ਨਹੀਂ ਪਤਾ। ਉਸਤਾਦ ਹੀ ਦੱਸੀ ਜਾ ਰਿਹਾ। ਉਹ ਬਹੁਤ ਔਖਾ ਹੋਇਆ। ਫਿਰ ਮੈਂ 5 ਸਾਲ ਇੱਥੇ ਆ ਕੇ ਮਾਲੀਆਂ ਦਾ ਕੰਮ ਕੀਤਾ ਤੇ ਮੈਂ ਮਜ਼ੇ ਨਾਲ ਜਾ ਰਿਹਾ। ਨਹੀਂ ਮੈਂ ਕਿਹਾ ਹੁਣ ਵਿੱਚ ਮੈਂ ਕੀ ਵਾਦਾ ਦੇ, ਮੈਂ ਕਿਹਾ ਸਾਜੀ ਮਾਲੀਆਂ ਦਾ ਕੰਮ, ਪੌਦੇ ਵੱਢਣ ਵਾਲਾ। ਫਿਰ ਮੈਂ ਕਿਹਾ ਸਾਫੇ ਹਾਂਜੀ ਭਾਈ। ਉਸਤਾਦ ਨੂੰ ਕਿਹਾ ਮੈਨੂੰ ਗੋਪਾਲ ਦੁਬਈ। ਬਈ ਉਸ ਦਿਨ ਮੈਂ ਕੀ ਸਕੂਨ ਨਾਲ ਡਰਾਈਵਿੰਗ ਕੀਤੀ ਤੇ ਉਸਤਾਦ ਮੈਨੂੰ ਸਿਰਫ ਦੱਸ ਰਿਹਾ ਆਪਣੀ ਜ਼ਿੰਦਗੀ ਦੇ ਬਾਰੇ। ਸਹੀ ਹੋ। ਇੰਨੀ ਮੇਰੀ ਤਨਖਾਹ ਲੱਗੀ, ਉੱਥੇ ਮੈਂ ਜਹਾਜ਼ ਤੇ ਕੀਤਾ, ਉੱਥੇ ਮੈਂ ਇਦਾਂ ਕੀਤਾ। ਉਹ ਯਾਰ ਇੱਕ ਬੰਦੇ ਦੀ ਹੁੰਦੀ ਹੈ ਨਾ, ਇੱਕ ਜਜ਼ਬਾਤ ਹੁੰਦੇ ਨੇ, ਪਤਾ ਨਹੀਂ ਉਹਨੂੰ ਕਿਸੇ ਨੇ ਪੁੱਛਿਆ ਹੀ ਨਾ ਹੋਵੇ ਇੰਨਾ। ਹੁਣ ਮੈਂ ਹੁਣ ਦੱਸ ਰਿਹਾ, ਸੁਣ ਵੀ ਰਿਹਾ ਮੈਂ ਨਾਲ ਮੈਂ ਠੀਕ 2-3 ਮਿੰਟ ਬਾਅਦ ਜਦੋਂ ਦੇਖਦਾ ਸੀ ਨਾ ਕੰਮ ਡਾਊਨ ਹੋਣ ਲੱਗਾ, ਮੈਂ ਫਿਰ ਕੋਈ ਗੱਲ ਕਰ ਦਿੰਦਾ। ਤੇ ਉਹ ਉਸਤਾਦ ਜੀ ਫਿਰ ਉਹ ਕਿੱਦਾਂ, ਉਹ ਇੰਨੀ ਤਨਖਾਹ ਚ ਕਿੱਦਾਂ ਗੁਜ਼ਾਰਾ ਹੁੰਦਾ? ਇੰਨੀ ਗੱਲ ਕਹਿਤੀ, ਅੱਗੋਂ 10 ਮਿੰਟ ਉਸਤਾਦ ਉਹਨਾਂ ਦੇ ਬੰਦੇ, ਮੈਂ ਡਰਾਈਵਿੰਗ 10 ਮਿੰਟ ਬਾਅਦ ਮੈਂ ਦੇਖਿਆ ਉਸਤਾਦ ਨਹੀਂ ਪਹੁੰਚੇ ਨੇ, ਕਿਉਂ? ਫਿਰ ਮੈਂ ਜਗ੍ਹਾ ਛੱਡ ਦਿੱਤੀ। ਅੱਗੋਂ ਫਿਰ ਮੈਂ ਇੰਨੇ ਚ ਲੱਗ ਗਿਆ ਨਾ, ਉਸਤਾਦ ਜੀ ਉਹ ਕੋ ਛੱਡ ਦਿੱਤੀ? ਬਸ ਫਿਰ 10 ਮਿੰਟ ਉਸਤਾਦ ਨਹੀਂ ਦੱਸ ਰਹੇ ਨੇ ਉਹ ਮੈਂ ਕਿਉਂ ਛੱਡੀ। ਉਸਤਾਦ ਜੀ ਮੈਂ ਜਾ ਕੇ ਘਰ ਮੈਂ ਕਿਹਾ ਵੀ ਅੱਜ ਮੈਂ ਡਰਾਈਵਿੰਗ ਕੀਤੀ ਹੈ ਸਹੀ। ਤੇ ਹਾਲੇ ਹੁਣ ਤੂੰ ਸਟੋਰੀ ਸੁਣ ਵੀ, ਹਾਲੇ ਅੱਧੀ ਸਟੋਰੀ ਨਹੀਂ ਸੀ ਹੋਈ ਤੇ ਸਾਡਾ 2 ਘੰਟੇ ਮੁੱਕ ਗਏ ਸੀ। ਓਕੇ। ਤੇ ਮੈਂ ਅਗਲੇ ਦਿਨ ਉਸਤਾਦ ਨੂੰ ਆਉਂਦੇ ਮੈਸੇਜ ਕੀਤਾ, ਉਸਤਾਦ ਜੀ ਮੈਂ ਕਿਹਾ ਬਹੁਤ ਇੰਟਰਸਟਿੰਗ ਸਟੋਰੀ ਹੈ, ਬਾਕੀ ਮੈਂ ਕੱਲ ਸੁਣਨੀ। ਅੱਛਾ ਹੁਣ ਜੈਨਵਰ ਤੈਨੂੰ ਗੱਲ ਦੱਸਾਂ, ਸੱਚੀ ਮੁੱਚੀ ਵਾਲੀ ਗੱਲ ਇਹ ਹੈ ਕਿ ਜਦੋਂ ਉਸਤਾਦ ਹੋਰਾਂ ਨੇ ਸਟੋਰੀ ਸੁਣਾਈ ਨਾ ਤੇ ਮੈਂ ਸੱਚੀ ਇੰਟਰਸਟਿੰਗ ਹੋ ਗਈ। ਉਹ ਐਸੇ ਵਾਕਿਆਤ ਸੀ ਉਹਨਾਂ ਦੇ। ਲੇਕਿਨ ਉਸਤਾਦ ਜੀ ਸ਼ੁਰੂ ਮੈਂ ਤੁਹਾਨੂੰ ਗੇੜਾ ਦੇਣ ਲਈ ਕੀਤਾ ਸੀ, ਮਾਫੀ, ਲੇਕਿਨ ਬਾਅਦ ਚੋਂ ਫਿਰ ਮੈਨੂੰ ਉਹਨਾਂ ਨੇ ਫਿਰ ਐਸੇ ਆਪਣੀ ਜ਼ਿੰਦਗੀ ਦੇ ਕੁਝ ਜਿਹੜੇ ਨਹੀਂ ਬਿਆਨ ਕਰਨ ਵਾਲੇ ਮੈਨੂੰ ਪਹਿਲੂ ਦੱਸੇ। ਕੋਈ ਉਸਤਾਦ ਜੀ ਉਹ ਵਾਕਈ ਇੰਟਰਸਟਿੰਗ ਸੀ ਬਹੁਤ। ਸਾਜੀ ਲੈਫਟ ਹੈਂਡ ਦਾ ਤੇ ਖੈਰ ਤੇ ਜਾ, ਹਾਲੇ ਤੇ ਮੈਂ ਪਹਿਲੇ ਰਾਉਂਡ ਚ। ਅੱਛਾ ਹੁਣ ਉਸਤਾਦ ਕਹ ਸਾਜੀ ਉਹ ਕਿੱਦਣ ਹੋਣਾ? ਨਹੀਂ ਉਸ ਤੋਂ ਪਹਿਲੇ, ਉਸ ਤੋਂ ਪਹਿਲੇ ਇੱਕ ਟੈਸਟ ਹੁੰਦਾ, ਉਹਨੂੰ ਕਹਿੰਦੇ ਥਿਊਰੀ ਟੈਸਟ। ਥਿਊਰੀ ਟੈਸਟ ਉਹ ਤੁਹਾਨੂੰ 650 ਸਵਾਲ ਹੁੰਦੇ ਆ। ਬਸ ਸੁਣ ਲਾ ਸਵਾਲ ਤੇ ਸੁਣ ਲਾ। 650 ਸਵਾਲ ਹੁੰਦੇ ਆ ਜਿਹਦੇ ਚੋਂ ਤੁਹਾਨੂੰ 35 ਸਵਾਲ ਆਉਣੇ ਆ ਤੇ ਕੋਈ ਪਤਾ ਨਹੀਂ ਕਿਹੜੇ ਹੋਣੇ। ਇਸ ਤੋਂ ਤੁਹਾਨੂੰ 650 ਹੀ ਯਾਦ ਕਰਨਾ ਪੈਣਾ। ਪੁਰਾਣਾ ਸਾਹਿਬ ਮਰੂਜ਼ੀ ਸਿਸਟਮ ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਜੀ ਉਹ ਮੈਨੂੰ ਉਹਨਾਂ ਨੇ ਦੇਤਾ ਤੇ ਮੈਂ ਇਸ ਚੱਕਰ ਚ ਕਿ ਮੈਂ ਇਹ 5 ਦਿਨ ਚ ਮੈਂ ਲਾਇਸੈਂਸ ਲੈ ਕੇ ਜਾਣਾ, ਜੋ ਮਰਜ਼ੀ ਹੋ ਜੇ। ਅਜ਼ਮ ਉਸਤਾਦ ਜੀ ਤੁਰਦੇ ਫਿਰਦੇ ਮੈਂ ਹੁਣ ਕੀ ਤਰੀਕਾ ਕੱਢਿਆ ਆਪਣਾ ਯਾਦ ਕਰਨ ਵਾਲਾ। ਉੱਤੋਂ ਮੈਂ ਲੈਂਗੁਏਜ ਸਿਲੈਕਟ ਕਰਾ ਲਈ ਉਰਦੂ। ਉਹ ਇੰਗਲਿਸ਼ ਵਾਲਿਆਂ ਨੂੰ ਬਹੁਤ ਈਜ਼ੀ ਆ। ਉਰਦੂ ਲੀਗ ਪਤਾ ਕਿੱਦਾਂ ਦਾ ਵਾ? ਲੈ ਵੀ ਮੈਂ ਤੈਨੂੰ ਦੱਸਦਾ ਵਾ ਸਵਾਲ ਕਿੱਦਾਂ ਲਿਖਿਆ ਹੁੰਦਾ। ਉਹਦੇ ਤੇ ਕਲਿੱਕ ਕਰੋ ਨਾ ਤੇ ਆਵਾਜ਼ ਹੁੰਦੀ ਹੈ, आप एक सड़क पे जा रहे हैं, आगे दोहराने मिस्त्री उम्बूल आ गया है, आपने दाएं जाना है, सामने तशनगी वाला रोड है। यार ए टाइप की लैंग्वेज असली उर्दू। ओए मेरे मौला, वहां पे मनहूस से खास हो के स्कूल के बच्चे गुलगुबारा कर रहे हैं। आप हुन अगे क्या आप हुन थले 3 जवाब ने, हारन बजा के उनको ये करेंगे या आप गुजर जाएंगे कि मैनू की मेरी सड़क है मैं तो सही जा रहा, या आप ब्रेक मार के रोकेंगे और बच्चों को एहतियात से ऐसे। हुण मैनू मैं ना पहले ਜਿਹੜਾ ਸੀ ਨਾ ਉਹ ਫਿਰ ਜਵਾਬ ਆਉਂਦੇ ਨੇ, ਯਾਨੀ ਕਿ ਤੁਸੀਂ ਨਾ ਰਿਹਰਸਲ ਜਦੋਂ ਕਰਦੇ ਹੋ ਨਾ ਤੇ ਤੁਸੀਂ ਜਦੋਂ ਗਲਤ ਜਵਾਬ ਦਿੰਦੇ ਨਾ ਤਾਂ ਤੁਹਾਨੂੰ ਦੱਸਦਾ ਵੀ ਆ ਕਿ ਨਹੀਂ ਆਹ ਸਹੀ ਹੈ, ਉਹ ਫਿਰ ਤੁਸੀਂ ਜ਼ਿਹਨ ਨਸ਼ੀਨ ਕਰ ਲੈਂਦੇ। ਸਾਜੀ ਜਦੋਂ 100 ਕ ਮੈਂ ਦੇਖਿਆ ਨਾ ਮੈਂ ਇੱਕ ਹਿਸਾਬ ਸਮਝ ਗਿਆ। ਮੈਂ ਕਿਹਾ ਇਹ ਇਨਸਾਨੀ ਜਾਨ ਨੂੰ, ਜਾਨਵਰਾਂ ਨੂੰ, ਸਕੂਲ ਬੱਚਿਆਂ ਨੂੰ, ਮਦਰਸੇ ਜਿਹਨੂੰ ਤਾਂ ਸਕੂਲ ਨਹੀਂ ਕਹਿੰਦੇ ਮਦਰਸਾ ਕਹਿੰਦੇ, ਮਦਰਸੇ ਦੇ ਬੱਚਿਆਂ ਨੂੰ, ਪੈਦਲ ਚੱਲਣ ਵਾਲਿਆਂ ਨੂੰ ਬਹੁਤ ਜ਼ਿਆਦਾ
ਉਹ ਪਿਓਰਿਟੀ ਦਿੰਦੇ ਆ, ਤਰਜੀਹ ਦਿੰਦੇ ਆ। ਉਹ ਮੈਨੂੰ ਗੇਮ ਸਮਝ ਆ ਗਈ ਕਿ ਜਿੱਥੇ ਇਹ ਸਵਾਲ ਆਵੇ ਨਾ ਕਿ ਪੈਦਲ ਤੇਰੇ ਸਾਹਮਣੇ ਬੰਦਾ ਆ ਗਿਆ ਤੇ ਤੂੰ ਲੰਘ ਜਾਏਗਾ ਜਾਂ ਤੇਜ਼ ਕਰੇਗਾ ਜਾਂ ਸਲੋ ਜਾਏਗਾ ਜਾਂ ਰੁਕ ਜਾਏਗਾ, ਉੱਥੇ ਤੂੰ ਕਹਿਣਾ ਮੈਂ ਰੁਕ ਜਾਵਾਂਗਾ। ਵਾਹ ਵਾਹ ਵਾਹ, ਅਗਲੀ ਗੱਲ ਤੁਸੀਂ ਇਹ ਮੈਂ ਹਾਂ ਅੱਛਾ ਉਸਤਾਦ ਜੀ, ਹੁਣ ਮੈਂ ਉਸਤਾਦ ਜੀ ਉਹਦੇ ਸਕਰੀਨਸ਼ਾਟ ਲਈ ਜਾ ਰਿਹਾ, ਜਿਹੜਾ ਸਵਾਲ ਕਰੀਆ ਉਹਦਾ ਸਕਰੀਨਸ਼ਾਟ ਲਈ ਜਾ ਰਿਹਾ, ਤੁਰਦਾ ਫਿਰਦਾ ਰਾਤ ਨੂੰ ਵੀ ਮੈਂ ਸਕਰੀਨਸ਼ਾਟ, ਮੈਂ ਹੁਣ ਸਕਰੀਨਸ਼ਾਟ ਲੈ ਕੇ ਨਾ ਸਕਰੀਨਸ਼ਾਟ ਐਂਜ ਕਰਕੇ ਜਵਾਬਾਂ ਦੇ ਉੱਤੇ ਇੰਝ ਹੱਥ ਰੱਖ ਲੈਣਾ ਸੀ ਇੰਝ, ਇੱਧਰੋਂ ਮੈਂ ਪੜ੍ਹਦਾ ਸੀ ਤੇ ਮੈਂ ਕਹਿੰਦਾ ਸੀ ਦੂਜਾ ਸਹੀ ਹੈ, ਫਿਰ ਮੈਂ ਇੰਝ ਕਰਕੇ ਦੇਖਦਾ ਸੀ, ਯਾਨੀ ਕਿ ਮੈਂ ਆਪਣੇ ਹਿਸਾਬ ਨਾਲ ਲੱਗ ਰਿਹਾ। ਥਿਊਰੀ ਟੈਸਟ ਆ ਗਿਆ, ਤੇਰਾ ਭਰਾ ਅੰਦਰ ਗਿਆ, ਉੱਥੇ ਬਾਹਰ ਇੱਕ ਮੇਰੀ ਭੈਣ ਬੈਠੀ ਸੀ ਵਿਚਾਰੀ ਇੰਡੀਅਨ। ਮੈਂ ਕਿਹਾ ਬਾਜੀ ਤੇਰੀ ਮਿਹਰਬਾਨੀ, ਆਸਾਨ ਸਵਾਲ। ਕਹਿੰਦੀ ਨਹੀਂ ਭਾਈ ਇਹ ਉਹ ਹੀ ਭੇਜਦੇ ਨੇ। ਅੰਦਰ ਬਹਿ ਗਿਆ, ਭਾਈ ਸਾਹਮਣੇ ਕੈਮਰਾ ਲੱਗਾ, ਠਾਕਾ ਆਈ ਗਿਆ 35 ਸਵਾਲ ਹੋ ਗਏ। ਉਸ ਤੋਂ ਬਾਅਦ ਅਗਲੀ ਗੇਮ ਆਈ, ਉਹਨੇ ਕਿਹਾ अब आपके सामने 5 ਵੀਡੀਓਜ਼ ਚਲਾਈ ਜਾਏਗੀ, ਤੁਸੀਂ ਵੀਡੀਓ 'ਚ ਦੱਸਣਾ ਵਾ ਵੀ ਖਤਰਾ ਕਿਹੜਾ ਸੀ ਤੁਹਾਡਾ, ਯਾਨੀ ਤੁਸੀਂ ਡਰਾਈਵ ਕਰ ਰਹੇ ਹੋ, ਉਹ ਗੱਡੀ ਯਾਨੀ ਤੁਸੀਂ ਅੰਦਰ ਬੈਠੇ ਹੋ ਤੇ ਉਹ ਕੈਮਰਾ ਬਾਹਰ ਜਾ ਰਿਹਾ, ਉਹ ਸਮਝੋ ਤੁਸੀਂ ਹੋ ਇੱਕ ਜਗ੍ਹਾ ਤੇ ਤੁਸੀਂ ਅੱਗੇ ਇੱਕਦਮ ਵੀਡੀਓ ਰੁਕੇਗੀ ਤੇ ਤੁਸੀਂ ਦੱਸਣਾ ਵਾ ਵੀ ਖਤਰਾ ਕਿੱਥੇ ਆ, ਯਾਨੀ ਕਿਹੜਾ ਬੰਦਾ ਤੁਹਾਡੇ ਨਾਲ ਟੱਚ ਹੋ ਸਕਦਾ, ਹਿੱਟ ਹੋ ਸਕਦਾ, ਐਕਸੀਡੈਂਟ ਰਸ਼ ਵਾ, ਉਹਦੇ 'ਚ ਤੁਸੀਂ ਦੱਸਣਾ ਕਿ ਇਹ ਬੰਦਾ ਜਿਹੜਾ ਆ ਰਿਹਾ ਨਾ ਇੱਕਦਮ ਇਹ ਮੇਰੀ ਗੱਡੀ 'ਚ ਵੱਜ ਸਕਦਾ। ਉਹਦੇ 'ਚ ਵੀ ਉਹਨਾਂ ਨੇ ਜਦੋਂ ਵੀਡੀਓ ਰੁਕਣੀ ਹੈ ਨਾ ਤੇ 3 ਆਪਸ਼ਨ ਦੇਣੇ ਆ, ਉਸ ਸੀਨ ਦੇ 3 ਹਿੱਸੇ ਦੇਣੇ, ਤੁਸੀਂ ਤਿੰਨਾਂ 'ਚੋਂ ਸਿਲੈਕਟ ਕਰਨਾ ਕਿ ਇਹ ਖਤਰਾ। ਉਹ ਮੈਨੂੰ ਪਤਾ ਹੀ ਨਹੀਂ ਵੀਡੀਓ ਦਾ, ਮੈਨੂੰ ਦੱਸਿਆ ਸੀ ਪਰ ਉਹ ਮੈਂ ਵੇਖਿਆ ਹੀ ਨਹੀਂ ਬਾਕੀ ਪਤਾ ਨਹੀਂ ਬਾਕੀ ਤੇ ਉਹਨਾਂ ਨੇ ਸਵਾਲ ਦੇ ਦਿੱਤੇ ਨਾ, ਉਹਨਾਂ ਨੇ ਮੈਨੂੰ ਐਪ ਦੇ ਦਿੱਤੀ। ਹਾਂ ਵੀਡੀਓ ਮੈਨੂੰ ਉਸਤਾਦ ਨੇ ਭੇਜੀ ਸੀ, ਮੈਂ ਵੇਖੀ ਨਹੀਂ, ਉਸਤਾਦ ਨੇ ਮੈਨੂੰ ਭੇਜਤੀ ਸੀ, ਮੈਂ ਵੇਖੀ ਨਹੀਂ। ਉਹ 35 ਵੀਡੀਓ 'ਚੋਂ 5 ਆਉਂਦੀਆਂ ਨੇ। ਉਸਤਾਦ ਪਹਿਲੀ ਵੀਡੀਓ ਚੱਲੀ ਤੇ 320 ਵਾਲਾ ਰਿਜ਼ਲਟ ਨਹੀਂ ਸੀ, ਪਹਿਲੇ ਚੱਲਦਾ ਹੁੰਦਾ ਸੀਡੀਆਂ ਰਿਜ਼ਲਟ ਫਟੇ ਪਿਕਸਲ। ਉਸਤਾਦ ਜੀ ਪਹਿਲੀ ਵੀਡੀਓ ਚੱਲੀ ਤੇ ਧੁੰਦ ਦਾ ਸਕਰੀਨ ਤੇ ਮੈਂ ਦੇਖ ਰਿਹਾ ਕਿ ਇੱਥੋਂ ਕਿੱਥੇ ਖਤਰਾ, ਧੁੰਦ 'ਚ ਕੁਛ ਨਜ਼ਰ ਨਹੀਂ ਆ ਰਿਹਾ। ਇੱਕਦਮ ਰੁਕੀ ਹੈ ਸਕਰੀਨ ਤੇ 3 ਆ ਗਏ ਧੁੰਦ 'ਚ ਕਿ ਵੀ ਕਿੱਥੇ ਖਤਰਾ, ਮੈਨੂੰ ਕੁਛ ਨਹੀਂ ਸਮਝ ਆਉਂਦਾ, ਮੈਨੂੰ ਐਂ ਲੱਗਦਾ ਇਹ ਮੈਂ ਹੀ ਖਤਰਾ ਵਾ, ਉਹਨੂੰ ਇਹ ਕੰਮ ਹੀ ਖਤਰਾ, ਮੈਂ ਐਵੇਂ ਹੋਰ ਨਹੀਂ ਕਰਦਾ ਹੁਣ ਬਹੁਤ 4 5 6 7 10 ਐ ਰੈਂਡਮ। ਕੀ ਤੇਰੇ ਭਰਾ ਦੀ ਕਿਸਮਤ ਆ ਯਾਰ, ਜਦੋਂ ਰੱਬ ਬਾਂਹ ਫੜਦਾ। ਅੱਛਾ 5 ਵੀਡੀਓ ਤੇ ਮੈਂ ਅੰਦਾਜ਼ੇ ਲਾਏ ਨੇ ਤੇ 5 ਗਲਤ। ਬਾਗ ਤਾਂ ਬੜੀ ਜਿਹੜੀ ਫਿਰ ਰੱਬ ਨੇ ਜਿਹੜੀ ਬਾਂਹ ਫੜੀ, ਉਹ ਕੀ ਰੱਬ ਨੇ ਬਾਂਹ ਹੀ ਫੜੀ ਨਾ, ਰੱਬ ਛੱਡਦਾ ਤੇ ਮੈਂ ਗੱਡੀ ਚਲਾਉਣੀ ਸੀ ਆ ਕੇ, ਅਤੇ ਮਾਰ ਦੇਣੀ ਸੀ। ਸਹੀ ਗੱਲ। ਬਾਈ ਫੜੀ ਜੇ ਰੱਬ ਨੇ ਫੜ ਕੇ ਰੱਖੀ ਵੀ ਨਹੀਂ ਹਾਲੇ ਨਹੀਂ ਚਲਾਉਣੀ ਸੀ। ਅੱਛਾ ਮੌਲਾ ਦੇ ਕਰਮ ਨਾਲ 5 ਹੀ ਫੇਲ। ਮੈਂ ਬਾਹਰ ਆਇਆ ਤੇ ਮੈਨੂੰ ਕਹਿੰਦੀ ਓ ਮਾਈ ਗॉड 30 ਸਵਾਲ ਸਹੀ ਹੋਣੇ ਚਾਹੀਦੇ ਸੀ, 29 ਸਹੀ ਮੇਰੇ। ਓਏ ਇੱਕ ਸਵਾਲ ਤੋਂ ਰਹਿ ਗਿਆ, ਉਹ ਇੱਕ ਵੀ ਵੀਡੀਓ ਵਾਲਾ ਮੇਰਾ ਸਾਕਾ ਲੱਗ ਜਾਂਦਾ ਨਾ ਮੈਂ ਪਾਸ ਸੀ। ਹਾਂ ਥਿਊਰੀ 'ਚ ਚਲੋ ਪਾਸ ਹੋ ਜਾਂਦੇ। ਪਾਸ ਜੀ ਉਸ ਤੋਂ ਬਾਅਦ ਅਗਲੇ ਦਿਨ ਦਾ ਫੇਰ ਲਿਆ ਟਾਈਮ, 500-600 ਦਿਨ ਦੁਬਾਰਾ ਦਿੱਤੇ ਜੀ। ਅਗਲੇ ਦਿਨ ਦੁਬਾਰਾ ਲਿਆ, ਤੇਰੇ ਭਰਾ ਨੇ ਰੋਟੀ ਖਾਂਦਿਆਂ ਵੀ ਦੇਖੀ ਵੀਡੀਓ ਤੇ 35 ਵੀਡੀਓ ਸੀ ਨਾ। ਫਿਰ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਮੈਨੂੰ ਸਮਝ ਆਈ ਕਿ ਵੀ ਇਹ ਗੱਲ ਬੂਟੀ ਮੈਂ ਕੋਈ ਨਹੀਂ ਲਾਈ ਵੀ ਐਵੇਂ ਕਵਾਂ ਵੀ ਮੈਂ ਕੋਈ ਬੂਟੀ ਲਾਈ, ਉੱਥੇ ਲੱਗਦੀ ਵੀ ਨਹੀਂ ਨਾ ਬੂਟੀ ਮੈਂ ਕੋਈ ਨਹੀਂ ਲਾਈ। ਸਾਰੇ ਲੱਗ ਸਿਰਫ ਇਹ ਹੋਇਆ ਕਿ ਇੱਕ ਬੰਦੇ ਨੇ ਮੈਨੂੰ ਦੱਸਤਾ ਵੀ ਇਹਦਾ ਜਵਾਬ ਇਹਦਾ, ਬਾਕੀ ਹਰਾਮ ਆ, ਮੈਂ ਕੋਈ ਕਿਸੇ ਬੂਟੀ ਨਹੀਂ। ਯਾਰ ਇਹ ਬੂਟੀ ਨਾਲ ਵੀ ਅੱਗੇ ਦਾ ਨਹੀਂ ਮੈਂ ਮਜ਼ਾਕ ਕਰ ਰਿਹਾ, ਏਦਾਂ ਕੁਛ ਨਹੀਂ ਹੁੰਦਾ ਭਾਈ, ਐਵੇਂ ਸ਼ੋਅ ਵੇਖਦੇ ਨੇ ਕੰਪਿਊਟਰਾਈਜ਼ ਨਹੀਂ ਸੁਭਾਨ ਅੱਲਾਹ ਸਾਜੀ, ਨਹੀਂ ਕੋਈ ਬੂਟੀ ਨਹੀਂ ਲਾਈ। ਨਹੀਂ ਲੱਗਦੀ ਨਹੀਂ ਉੱਥੇ, ਇਹਨਾਂ ਜੋ ਕੇਬਲ ਮੈਂ ਖੁਦ ਦੱਸਦਾ। ਹਾਂਜੀ ਮੈਂ ਤੁਹਾਨੂੰ ਦੱਸਦਾ ਨਾ, ਉਹਨਾਂ ਨੇ ਥਿਊਰੀ ਸਮਝਾਤੀ ਨਾ ਮੈਨੂੰ ਕਿ ਤੂੰ ਇਹ ਦੇਖਣਾ ਵਾ, ਅੱਗੇ ਦੇਖਣਾ ਕਿ ਕਿਹੜਾ ਬੰਦਾ ਕੀ ਕਰ ਰਿਹਾ, ਬਸ ਉਹ ਮੈਨੂੰ ਸਮਝ ਆ ਗਿਆ। ਅਗਲੇ ਦਿਨ ਫੇਰ ਤੇਰਾ ਭਰਾ ਸਲਾਮ ਅਲੈਕੁਮ ਬਾਜੀ, ਕਹਿੰਦੀ ਉਹ ਆ ਗਏ, ਮੈਂ ਕਿਹਾ ਹਾਂਜੀ ਚਲੇ, ਕਹਿੰਦੀ ਬਹਿ ਗਏ 40 ਸਵਾਲ। ਮੈਂ ਬਾਹਰ ਆਇਆ ਤੇ ਇੰਜ ਆਇਆ ਤੇਰਾ ਭਰਾ, ਕਲਰ ਕਹਿੰਦਾ ਸਲਾਮ ਬਾਜੀ, ਕਹਿੰਦੀ 38 ਹੋ ਕੇ 40 ਚੋਂ, ਵਾਹ ਬੜੀ ਵਾਹ ਵਾਹ 40 ਚੋਂ 38, ਯਾਨੀ ਟੋਟਲ 40 ਸਨ। ਹਾਂ ਫੇਰ ਤੇ ਤੇਰੇ ਭਰਾ ਨੇ ਅੱਜ ਸਵਾਲ ਲੱਗਿਆ ਤੇ ਮੈਂ ਇਹ ਪੜਿਆ ਮੈਨੂੰ ਅਸਲ ਚ ਢੋਲਾ ਇੱਕ ਹੋਰ ਸੀ ਨਾ, ਸ਼ੇਖ ਸੀ 650 ਭਰਿਆ ਸੀ। ਨਹੀਂ
ਨਹੀਂ ਫਿਰ I mean ਹੁਣ ਹਰ ਗੱਲ ਤੇ ਯਾਰ ਅੱਛਾ ਮਾਫੀ ਨਾਲ ਇਹ ਕੋਈ ਗਲਤ ਗੱਲ ਸ਼ੇਖ ਵਾਲੀ ਕਿਹੜੀ ਗੱਲ ਹੈ ਆਹੋ। ਭਰਨਾ ਹੀ ਸੀਗਾ ਨਾ ਵੀ ਸ਼ੇਖ 650 ਭਰਿਆ ਤੂੰ ਦੁੱਖ ਹੁੰਦਾ ਨਾ ਬੰਦੇ ਨੇ ਪੈਸੇ ਲਾਏ ਅੱਛਾ ਮੈਂ ਮਤ ਚੀਮਾ ਹੁੰਦਾ ਤੇ ਉਹਨਾਂ ਨੇ ਘੱਟ ਕਰ ਦੇਣਾ ਸੀ ਹਾਂ ਨਹੀਂ ਮੇਰੀ ਗੱਲ ਨਹੀਂ ਸਮਝੇ ਮੈਂ ਕਿਹਾ ਜਦੋਂ ਬੰਦੇ ਨੇ ਪੈਸੇ ਦਿੱਤੇ ਨਾ ਦੁਬਾਰਾ ਉਹਨੂੰ ਹੁਣ ਟੈਨਸ਼ਨ ਹੈ ਕਿ ਯਾਰ ਮੈਂ ਨਹੀਂ, ਦੁਬਾਰਾ ਨਹੀਂ, ਭਰ ਉਹ ਵੀਡੀਓਜ਼ ਜਿਹੜੀਆਂ ਸੀ ਨਾ ਅਗਰ ਉਹ ਤੇ ਮੈਂ ਥੋੜੀ ਸਟੱਡੀ ਕਰ ਲੈਂਦਾ ਨਾ ਤੇ ਇੱਕ ਸਵਾਲ ਤੋਂ ਤਾਂ ਮੈਂ ਰਿਹਾ ਸਮਝ ਆ ਰਹੀ ਉਸਤਾਦ ਜੀ ਮੈਂ ਵੀਡੀਓਜ਼ ਇੰਜ ਵੀਡੀਓ ਚੱਲੀ ਹੈ ਮੈਂ ਕਿਹਾ ਹੋ ਉਹ ਵੀਡੀਓ ਰੁਕੀ ਹੈ ਮੈਂ ਠੀਕ ਅਗਲੀ ਵੀਡੀਓ ਚੱਲੀ ਹੈ ਤੇ ਮੈਂ ਫੇਰ ਉਦਾਂ ਹੀ ਓਹ ਹੋ ਕਿਹੜੀ ਵੀਡੀਓ ਚੱਲ ਰਹੀ ਆਹੋ ਪਤਾ ਜੋ ਲੱਗ ਗਿਆ ਫਾਰਮੈਟ ਸਮਝ ਕੇ ਸਮਝ ਗਿਆ ਨਾ ਗੱਲ ਉਸਤਾਦ ਜੀ ਉਹ ਨਾ ਮੈਂ ਉਸ ਤੋਂ ਬਾਅਦ ਮੈਂ ਦਿੱਤੇ ਨੇ ਸਾਰਾ ਕੁਝ ਉਸ ਤੋਂ ਬਾਅਦ ਉਹ ਪੁੱਛਦਾ ਵਾ ਕਿ ਤੁਸੀਂ ਅਗਰ ਕਿਸੇ ਸਵਾਲ ਤੇ ਦੁਬਾਰਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਬੈਠੇ ਹੀ ਕਿ ਤੁਹਾਨੂੰ ਲੱਗੇ ਕਿ ਐ ਨਹੀਂ ਜਵਾਬ ਸਹੀ ਮੈਂ ਕਿਹਾ ਓਕੇ ਕੰਪਿਊਟਰ ਭਾਸ਼ਾ ਟੈਨਸ਼ਨ ਨਹੀਂ ਲੈਣੀ ਤੇਰਾ ਵੀਰਾ ਇੰਜ ਬਾਹਰ ਆ ਕੇ ਤੇ ਉਹਨੇ ਮੈਨੂੰ ਕਿਹਾ ਗੁੱਡ ਵੈਲ ਡਨ 38 ਆਨਸਰ ਇਜ਼ ਕਰੈਕਟ 2 ਆਨਸਰ ਰੋਂਗ ਮੈਂ ਕਿਹਾ ਕੋਈ ਗੱਲ ਨਹੀਂ ਸਦਕਾ ਕਰਨਾ ਚਾਹੀਦਾ ਖੈਰ ਲੋ ਜੀ ਉੱਥੋਂ ਤੇਰਾ ਭਰਾ ਥੱਲੇ ਆਇਆ ਬੜਾ ਚੌੜਾ ਹੋ ਕੇ ਵੀ ਜਿਵੇਂ ਨਾ ਦੁਬਈ 'ਚ 2 ਬੰਦਿਆਂ ਨੂੰ ਸਿਰਫ ਹਾਲ ਤੱਕ ਲਾਇਸੈਂਸ ਮਿਲਿਆ ਉਹਨਾਂ 'ਚੋਂ ਇੱਕ ਮੈਂ ਐਸ ਟਾਈਪ ਠੀਕ ਹੈ ਨਾ ਹਾਂ ਵੀ ਜਾਂ ਸ਼ੇਖ ਸਾਹਿਬ ਕੋਲ ਲਾਇਸੈਂਸ ਆ ਜਾਂ ਮੇਰੇ ਕੋਲ ਆ ਬਸ ਇਸ ਟਾਈਪ ਦਾ ਤੇਰਾ ਭਰਾ ਥੱਲੇ ਆਇਆ 38 ਸਾਰੇ ਠੀਕ ਹੈ ਜੀ ਲੋ ਜੀ 2 ਦਿਨ 3 ਉਸ ਤੋਂ ਬਾਅਦ ਫਿਰ ਉਹ ਕਲਾਸਾਂ ਸ਼ੁਰੂ ਹੋਈਆਂ ਜਿਹੜੀਆਂ ਮੈਂ ਉਸਤਾਦ ਵਾਲੀਆਂ ਤੈਨੂੰ ਕਹਿ ਰਿਹਾ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀਆਂ ਥਿਊਰੀ ਟੈਸਟ ਕਰਨ ਤੋਂ ਬਾਅਦ ਲੋ ਜੀ ਉਸਤਾਦ ਜੀ ਉਧਰੋਂ ਨਾ ਮੈਂ ਕਲਾਸਾਂ 3 ਪੂਰੀਆਂ ਹੁੰਦੀਆਂ ਉਸਤਾਦ ਨੇ ਕਹਿੰਦੇ ਟੈਸਟ ਮੈਂ ਫਾਈਨਲ ਮੈਂ ਕਿਹਾ ਉਸਤਾਦ ਜੀ ਰੱਖੋ 5-6 ਤਰੀਕ ਦਾ ਰੱਖੋ 6 ਤਰੀਕ ਦਾ ਉਹਨਾਂ ਨੇ ਬੁਕਿੰਗ ਕਰ ਲਈ 8:30 ਵਜੇ ਠੀਕ ਕਿ ਉਹਨੇ ਆਉਣਾ ਲੋਕਲ ਨੇ ਤੇ ਉਹਨੇ ਜਨਾਬ ਨਿਜ਼ਾਮ ਕਰਨਾ ਫਾਈਨਲ ਤੇ ਮੈਂ ਰਚਿਆ ਪਿਆ ਤੇ ਰਚਿਆ ਉਹੀ ਰੋਡ ਪਿਆ ਇੱਕੋ ਹੀ ਆਪਣਾ ਰੂਟ ਬਸ ਸਮਝ ਆ ਰਹੀ ਤੇ ਉਹੀ ਪਾਰਕਿੰਗ ਜਦੋਂ ਇੱਕ ਰੱਟਿਆ ਹੋਇਆ ਪਿਆ ਸਾਰਾ ਮੈਂ ਤਾਂ ਦੱਸਣਿਆ ਮੇਰੇ ਜ਼ਿਹਨ ਚ ਉਸ ਤੋਂ ਇਲਾਵਾ ਦੁਬਈ ਹੈ ਹੀ ਨਹੀਂ ਉਹਨਾਂ ਹੀ ਦੁਬਈ ਹੈ ਬਸ ਓਕੇ ਤੇ ਉਤੋਂ ਅਣਜਾਣ ਇਲਾਕਾ ਮੇਰੇ ਲਈ ਯਾਨੀ ਉਹ ਤਾਂ ਮੈਂ ਯਾਦ ਕਰ ਲਿਆ ਬਾਕੀ ਮੈਨੂੰ ਕੁਝ ਨਹੀਂ ਪਤਾ ਉਸਤਾਦ ਜੀ ਮੈਂ 2 ਦਿਨ ਪਹਿਲੇ ਤਬੀਅਤ ਮੇਰੀ ਖਰਾਬ ਹੋਈ ਟੈਸਟ ਮੈਂ ਕਰਾਏ ਟੈਸਟ ਦੀਆਂ ਰਿਪੋਰਟਾਂ ਆ ਗਈਆਂ ਮੈਂ ਡਾਕਟਰ ਕੋਲ ਗਿਆ ਉਹਨੇ ਮੈਨੂੰ ਕਿਹਾ ਤੇਰਾ ਇਹ ਸਿਸਟਮ ਵਿਟਾਮਿਨ ਡੀ ਉਹਨੇ ਕਿਹਾ ਵੈਰੀ ਲੋ ਨਾ ਹੋਇਆ ਵਰਗਾ ਜਿਹਦੀ ਵਜ੍ਹਾ ਨਾਲ ਉਹਨੇ ਕਿਹਾ ਤੈਨੂੰ ਥਕਾਵਟ ਤੈਨੂੰ ਟੈਨਸ਼ਨ ਤੈਨੂੰ ਡਿਪਰੈਸ਼ਨ ਤੈਨੂੰ ਤੇਰੇ ਦਿਲ ਨੂੰ ਪ੍ਰੋਬਲਮ ਹੋ ਸਕਦੀ ਜਿਗਰ ਨੂੰ ਪ੍ਰੋਬਲਮ ਹੋ ਸਕਦੀ ਵੈਰੀ ਲੋ ਉਹਨੇ ਕਿਹਾ ਵੈਰੀ 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 ਲੋ ਬਿਲਕੁਲ ਸਾਜੀ ਉਹਨੇ ਮੈਨੂੰ ਵਿਟਾਮਿਨ ਡੀ ਨਾਲ ਉਹਨੇ ਇੱਕ ਹੋਰ ਟੈਬਲੇਟ ਦਿੱਤੀ ਤੇ ਨਾਲ ਉਹਨੇ ਮੈਨੂੰ ਕਿਹਾ ਨਾ ਥੋੜੀ ਜਿਹੀ ਗਲੂਦਗੀ ਹੁੰਦੀ ਹੈ ਤੈਨੂੰ ਰੈਸਟ ਮੈਂ ਕਿਹਾ ਓਕੇ ਜੋ ਮੈਂ ਰਾਤ ਨੂੰ ਨਹੀਂ ਬਹੁਤ ਮਤਲਬ 6 ਤਰੀਕ ਨੂੰ 5 ਦੀ ਰਾਤ ਨੂੰ ਤੇਰੇ ਭਰਾ ਨੇ ਵਿਟਾਮਿਨ ਡੀ ਉਹ ਗਲੂਦਗੀ ਵਾਲੀ ਗੋਲੀ ਸਿੱਟੀ ਤੇ ਸਵੇਰੇ 8:30 ਵਜੇ ਮੇਰਾ ਟੈਸਟ ਤੇ 4 ਵਜੇ ਮੈਂ ਸੁੱਤਾ 5 ਵਜੇ ਹਸਬੇ ਆਦਤ 5 ਵਜੇ ਸੁੱਤਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਕਿਸੇ ਦਾ ਵੀ ਮੈਂ ਇਦਾਂ ਹੋ ਜੂ ਨੋ ਪ੍ਰੋਬਲਮ ਐਂ ਨਿਕਲਣਾ ਇੰਜ ਜਾਣਾ ਇੰਜ ਘੁੰਮਣਾ ਲਾ ਉਸੇ ਰੋਡ ਓਹੋ ਓਕੇ ਸਾਜੀ ਉੱਥੇ ਪਹੁੰਚਿਆ ਸਵੇਰ 8:30 ਵਜੇ ਤੇ ਪਹੁੰਚਿਆ ਨਾ ਤੇ ਮੈਂ ਜਿਹਨੂੰ ਦੇਖ ਰਿਹਾ ਨਾ ਉਹ ਇੰਜ ਹੋ ਰਿਹਾ ਤੇ ਮੈਂ ਕਹਿ ਰਿਹਾ ਕੀ ਹੋ ਰਿਹਾ ਮੈਨੂੰ ਤੇ ਉਸਤਾਦ ਨੇ ਕਹਿੰਦੇ ਹਾਲੇ ਉਹਦੇ ਆਉਣ ਚ ਟਾਈਮ ਆ ਆਪਾਂ 2 ਗੇੜੇ ਲਾਈਏ ਮੈਂ ਕਿਹਾ ਚਲੋ ਤੇ ਉਹ 2 ਗੇੜੇ ਮੈਂ ਬਿਲਕੁਲ ਠੀਕ ਲਾਏ ਨੇ ਕਿਉਂਕਿ ਉਹ ਉੱਥੇ ਹੀ ਉਸਤਾਦ ਜੀ ਮੈਂ ਇੰਨਾ ਕੁ ਉਸ ਰੋਡ ਤੇ ਘੁੰਮਿਆ ਕਿ ਅਗਰ ਉਹ ਮੈਨੂੰ ਉਸੇ ਹੀ ਰੋਡ ਤੇ ਲੈ ਕੇ ਜਾਂਦਾ ਨਾ ਤੇ ਮੈਂ ਇੰਜ ਵੀ ਚਲੇ ਜਾਣਾ ਹੈ ਇੱਕ ਅੱਖ ਬੰਦ ਕਰ ਹਾਂ ਉਹੀ ਪਾਰਕਿੰਗ ਮੇਰੇ ਜ਼ਿਹਨ ਚ ਉਹੀ ਰੋਡ ਝੰਡੇ ਤੋਂ ਐਨ ਮੁੰਡਾ ਦਰਖਤ ਦੀ ਲਾਈਨ ਤੇ ਖਤਮ ਹੋਈ ਇੱਥੋਂ ਇੰਜ ਜਾਣਾ ਐ ਸਪੀਡ ਬ੍ਰੇਕਰ ਤੋਂ ਬਾਅਦ ਇੰਜ ਮੁੰਡਾ ਅੱਗੋਂ ਇੰਜ ਕਰਨਾ ਇੱਥੇ ਇਸ਼ਾਰਾ ਦੇਣਾ ਇੰਜ ਆ 40 ਵਾਲਾ ਰੋਡ ਆ 60 ਵਾਲਾ ਰੋਡ ਆ ਸਪੀਡ ਵਾਲਾ ਇਹ ਸਾਰਾ ਯਾਨੀ ਤੁਸੀਂ ਰੱਟ ਲਿਆ ਸੀ ਉਸਤਾਦ ਜੀ ਐਮਰੇਟ ਸਾਈਡ ਹੀ ਆਇਆ ਯਾਰ ਇੰਨਾ ਸੋਹਣਾ ਵਰਬੀ ਆਹਾ ਵਾਹ 21-22 ਸਾਲ ਉਹਦੀ ਉਮਰ ਹੋਣੀ ਵਾਹ ਮੇਰੇ ਜਨੇ 21-22 ਸਾਲ ਤੇ ਉਹ ਆਇਆ ਤੇ ਉਸਤਾਦ ਜੀ ਨੇ ਕਿਹਾ ਹੈਲੋ ਬ੍ਰਦਰ ਹਾਊ ਆਰ ਯੂ ਮੈਂ ਕਿਹਾ ਫਾਈਨ ਤੇ ਉਹਨੇ ਮੈਨੂੰ ਕਿਹਾ ਗਿਵ ਮੀ ਐਮਰੇਟਸ ਆਈਡੀ ਮੈਂ ਕਿਹਾ ਲੋ ਜੀ ਸਰ
ਉਹਨੇ ਕਿਹਾ ਪਲੀਜ਼ ਬੈਠੋ। ਮੈਂ ਡਰਾਈਵਿੰਗ ਸੀਟ ਤੇ, ਉਹ ਨਾਲ ਦੀ ਸੀਟ ਤੇ। ਉਹਨੇ ਆਪਣਾ ਟੈਬ ਕੱਢਿਆ, ਉਹਨੇ ਉਹਦੇ 'ਚ ਆਪਣਾ ਪਹਿਲੇ ਡਾਟਾ ਕਿ ਇੰਨੇ ਵਜੇ ਇਹ ਨਾਮ ਆ, ਇਹ ਗੱਲਬਾਤ ਆ, ਇਹ ਸਾਰਾ ਉਹਨੇ ਉਹਦੇ ਵਿੱਚ ਨਾ ਫਿਰ ਉਹਨੇ ਉਸਤਾਦ ਜੀ ਮੈਨੂੰ ਇੰਗਲਿਸ਼ 'ਚ ਕੁਛ ਕਿਹਾ ਜਿਹਦੀ ਅੱਧੀ ਕਿਤੇ ਮੈਨੂੰ ਸਮਝ ਨਹੀਂ ਲੱਗੀ, ਅੱਧੀ ਕਿ ਮੈਨੂੰ ਬਿਲਕੁਲ ਹੀ ਨਹੀਂ ਪਤਾ ਵੀ ਇਹਨੇ ਕੀ ਕਿਹਾ। ਯਾਨੀ ਰਲਦਾ ਮਿਲਦਾ ਜੇ ਕੰਮ ਹੋ ਗਿਆ। ਓਕੇ ਇਹ ਟਰਲ ਦਾ ਮਿਲਦਾ ਬਿਲਕੁਲ ਹੀ ਨਹੀਂ। ਅੱਛਾ ਲਓ ਜੀ ਉਸਤਾਦ ਜੀ, ਅੱਛਾ ਮੈਂ ਨਾ ਹੁਣ ਦੇਖ ਰਿਹਾ ਤੇ ਮੈਨੂੰ ਨਾ ਨਿਜ਼ਾਮ ਨਹੀਂ ਸਹੀ ਆ ਰਿਹਾ ਵਿਜ਼ਨ ਨਾ ਮੇਰਾ। ਪਹਿਲੇ ਜਿਹੜੇ 2 ਗੇੜੇ ਲਾਏ ਉਹ ਮੈਂ ਠੀਕ ਲਾਏ, ਜਦੋਂ ਨਾਲ ਬੈਠਾ ਨਾ ਉਦੋਂ ਕੁਛ ਥੋੜਾ ਜਿਹਾ ਨਾ ਮੈਨੂੰ ਪ੍ਰੈਸ਼ਰ ਮਾੜਾ ਜਿਹਾ ਵੀ। ਤੇ ਉਹਨੇ ਜਦੋਂ ਗੱਲਾਂ ਬਾਤਾਂ ਕੀਤੀਆਂ ਨਾ ਤੇ ਮੈਂ ਉਹਨੂੰ ਕਿਹਾ ਬੌਸ ਮਾਈ ਇੰਗਲਿਸ਼ ਇਜ਼ ਲਿਟਲ ਨਥੀ। ਕਹਿੰਦਾ ਉਰਦੂ ਆਤਾ ਹੈ? ਮੈਂ ਕਹਾ ਹਾਂ। ਲਾ ਉਹਨੇ ਮੈਨੂੰ ਈਜ਼ੀ ਕਰਤਾ। ਮੈਂ ਕਹਾ ਉर्दू आता है मुझे। कहना तो उर्दू बोलो। उर्दू बोलता। मैं कहा चलो ठीक है। कहना बिस्मिल्लाह। तेरे भरा ने गड्डी कड्डी ਲੈਫਟ ਤੇ ਲੈਫਟ ਕਰਦੇ ਹੁਣ ਰਾਈਟ ਜਾਣਾ ਸੀ। ਤੇ ਜਦੋਂ ਰਾਈਟ ਜਾਂਦੇ ਆ ਨਾ, ਸੌਰੀ ਉਸੇ ਰੂਟ ਤੇ ਹੀ ਉਸੇ ਹੀ ਰੂਟ ਤੇ ਹਾਲੇ ਤੇ ਪਾਰਕਿੰਗ ਚ ਗੱਡੀ ਪਾਰਕਿੰਗ ਚੋਂ ਕੱਢੀ। ਅੱਛਾ ਯਾਨੀ ਸਾਡਾ ਰੂਟ ਹੈ ਪਾਰਕਿੰਗ ਚੋਂ ਗੱਡੀ ਕੱਢਣੀ ਹੈ, ਬਾਹਰੋਂ ਫਿਰ ਤੁਰ ਕੇ ਆ ਕੇ ਪਾਰਕਿੰਗ ਚ ਉੱਥੇ ਹੀ ਪਾਰਕਿੰਗ ਤੇ ਲਾਉਣੀ। ਤੇ ਉਹ ਜਿਹੜੀ ਪਾਰਕਿੰਗ ਉਹ ਬਹੁਤ ਵੱਡੀ ਸੀ। ਪਾਰਕਿੰਗ ਚੋਂ ਇੰਜ ਗੱਡੀ ਕੱਢ ਕੇ ਲੈਫਟ ਜਾ ਕੇ ਅੱਗੋਂ ਰਾਈਟ ਜਾ ਕੇ ਪਾਰਕਿੰਗ ਚੋਂ ਬਾਹਰ ਨਿਕਲਦੇ ਸੀ। ਯਾਨੀ ਪਾਰਕਿੰਗ ਦੇ ਅੰਦਰ 3 ਟਰਨ ਲੈਣੇ ਸੀ। ਓਕੇ ਤੇਰੇ ਭਰਾ ਨੇ ਇੰਜ ਗੱਡੀ ਕੱਢੀ ਹੈ ਤੇ ਉਹ ਸਾਰੀ ਪਾਰਕਿੰਗ ਰਾਈਟ ਸਾਈਡ ਤੇ ਵੀ ਲੈਫਟ ਸਾਈਡ ਤੇ ਇੰਜ ਗੱਡੀ ਕੱਢੀ ਹੈ। ਇੰਜ ਲੈਫਟ ਮੋੜੀ, ਕਹਿੰਦਾ ਬ੍ਰਦਰ। ਮੈਂ ਕਹਾ ਕਹਿੰਦਾ ਇੱਧਰ ਲਗਾਓ ਪਾਰਕਿੰਗ में। ਪਹਿਲਾਂ ਹੀ ਆਊਟ ਆਫ ਕੰਟੈਂਟ। ਹਾਂ ਮੈਂ ਕਿਹਾ ਓਕੇ। ਉਹ ਵੀ ਸੱਜੀ ਸਾਈਡ ਤੇ ਲਾਈ ਦੀ ਸੀ, ਇਹ ਵੀ ਸੱਜੀ ਸਾਈਡ ਤੇ ਲਾਈ ਦੀ ਸੀ। ਮੈਂ ਗੱਡੀ ਰੋਕੀ ਹੈ, ਬੈਕ ਗੇਅਰ ਲਾਇਆ, ਇਸ਼ਾਰਾ ਦਿੱਤਾ ਤੇ ਜਿਹੜੀਆਂ 2 ਸਕਰੀਨਾਂ ਨਹੀਂ ਸੀ ਸੱਜੀ ਵੱਲ ਵੇਖੀ ਜਾ ਰਹੇ। ਤੇ ਮੈਂ ਕਿਹਾ ਯਾਰ ਇਹਨੂੰ ਕੀ ਹੋਇਆ, ਇਹ ਕਿੱਦਾਂ ਦਾ ਵਿਊ ਦੇ ਰਹੀ। ਤੇ ਉਹ ਦੇਖ ਰਿਹਾ ਤੇ ਮੈਂ ਉੱਥੇ ਕਦੀ ਪਿੱਛੇ ਕਦੀ ਅੱਗੇ ਕਿ ਯਾਰ ਉਹ ਲੈਣ ਕਿਉਂ ਨਹੀਂ ਆ ਰਹੀ। ਤੇ ਖੱਬੀ ਸਾਈਡ ਦੇਖ ਨਹੀਂ ਰਿਹਾ ਜਿਹੜੀ 3 ਦਿਨ ਦੇਖਦਾ ਰਿਹਾ। ਅੱਲਾਹ ਦੀ ਕਸਮ ਹੈ ਫਰੀਦ ਖਾਨ, ਯਾਰ ਡਬਲ ਸਕਰੀਨ ਆ, ਮੈਂ ਖੱਬੀ ਸਾਈਡ ਵੇਖੀ ਨਹੀਂ ਤੇ ਮੈਂ ਸੱਜੀ ਵੇਖਦਾ ਰਿਹਾ। ਤੇ ਸੱਜੀ ਕਿਤੇ ਅੱਗੋਂ ਇੱਧਰ ਉੱਧਰ ਹੋ ਰਹੀ ਤੇ ਮੈਂ ਕਹਿ ਰਹੀ ਇੱਕ ਤਾਂ ਇਹ ਤਾਂ ਨਹੀਂ ਸੀ, ਇਹ ਕੀ ਹੈ। 3 ਵਾਰੀ ਮੈਂ ਅੱਗੇ ਪਿੱਛੇ ਕੀਤੀ ਨਾ, ਮੈਨੂੰ ਕਹਿੰਦਾ ਅੱਗੇ। ਉਹਨੇ ਕਿਹਾ ਨਥੀ। ਮੈਂ ਗੱਲ ਹੈ ਵੀ ਮਰ ਗਏ। ਰਹੇਗਾ ਸਭ। ਕੌਣ ਸੱਜੇ ਹੱਥ ਜਾਣਾ ਸੀ? ਤੇਰਾ ਭਰਾ ਸੱਜੇ ਹੱਥ ਗਿਆ, ਹੱਥ ਸਿੱਟ ਫੁੱਟਪਾਥ ਤੇ ਚੜਾ। ਨਹੀਂ ਯਾਰ ਅੱਗਾ ਭਾਗ ਨਹੀਂ। ਨਹੀਂ ਤਾਂ ਤੁਸੀਂ ਤੇ ਯਾਰ ਸਹੀ ਮੁੱਚੀ ਤੇ ਚਲਾਉਣ ਵਾਲੇ, ਤੁਸੀਂ ਤੇ ਸਹੀ ਮੁੱਚੀ ਤੇ ਚਲਾਉਣ ਵਾਲੇ ਸੀ ਯਾਰ। ਸਹੀ ਚਲਾਈ ਹੈ, ਸਹੀ ਚਲਾਈ ਸੀ ਬਿਲਕੁਲ। ਚੜਾਤੀ ਫੁੱਟਬਾਲ। ਲੈ ਹੋਰ ਪਿਛਲਾ ਪਈਆ ਇਹ ਨਹੀਂ ਤੁਸੀਂ ਅਰਬੀ ਐਸ਼ ਕਰਕੇ ਹੋਇਆ ਤੁਸੀਂ ਉਹਨੂੰ ਕੋਈ ਨਵੀਂ ਆਈਟਮ ਕਰਕੇ ਵਿਖਾਈ ਜੀ। ਢਿੱਡੋਂ ਮਤਾਸਰ ਜੀ ਕਰੋ। ਉਸਤਾਦ ਜੀ ਮੇਰਾ ਸਾਰਾ ਵਿਜ਼ਨ ਹੀ ਖਰਾਬ ਹੋਇਆ ਪਿਆ ਸੀ ਗੋਲੀ ਦੀ ਵਜ੍ਹਾ। अब मैं तो अच्छा मैनू उदों नहीं पता कि गोली की वजह तो हो रहा है। मैं अपने आप को कह रहा यार की हो रहा है ਪ੍ਰੈਸ਼ਰ। ਮੈਂ ਸਮਝਦਾ ਪ੍ਰੈਸ਼ਰ। ਮੈਂ ਕਿਹਾ ਪ੍ਰੈਸ਼ਰ ਕਾਹਦਾ, ਮੇਰਾ ਪ੍ਰੈਸ਼ਰ ਤਾਂ ਨਹੀਂ ਹੈ ਜੀ। ਮੈਨੂੰ ਕਿਉਂ ਨਹੀਂ ਸਮਝ ਆਈ। ਮੈਂ ਆਪਣੇ ਤੋਂ ਸਵਾਲ, ਜਦੋਂ ਮੈਂ ਫੁੱਟਪਾਥ ਤੇ ਚੜਾਈ ਤੇ ਉਦੋਂ ਤੇ ਤੁਸੀਂ ਭੁੱਲ ਹੀ ਜਾਓ ਨਾ ਕਿ ਤੁਹਾਨੂੰ ਉਹ ਫੇਲ ਨਹੀਂ ਕਰੇਗਾ। ਤੇ ਫੁੱਟਪਾਥ ਤੇ ਚੜਾਈ ਹੈ ਤੇ ਹੁਣ ਹਾਲੇ ਪਾਰਕਿੰਗ ਚੋਂ ਨਹੀਂ ਨਿਕਲੇ। ਅੱਲਾ ਦੀ ਕਸਮ ਦੱਸਣ ਤਾਂ ਨਹੀਂ ਪਾਰਕਿੰਗ 'ਚ ਹੀ ਹੈ ਅੰਦਰ ਹੀ। ਉਹ ਕਿੰਨਾ ਵੱਡਾ ਬੰਦਾ ਜਿਹਦਾ ਪ੍ਰੈਸ਼ਰ। ਨਹੀਂ ਪ੍ਰੈਸ਼ਰ ਇੱਕ ਤੇ ਪਾਰਕਿੰਗ 'ਚ ਹੀ ਉਹ ਨਹੀਂ ਲੱਗੀ, ਦੂਜਾ ਪਾਰਕਿੰਗ 'ਚੋਂ ਮੇਨ ਰੋਡ ਤੇ ਜਾਣ ਲੱਗਿਆ ਪਿਛਲਾ ਟਾਇਰ ਚੜਾਤਾ ਤੇ ਚਾ ਕੇ ਰੋਕ ਲਿਆ ਤੇ ਮੈਂ ਸੀਟ ਬੈਲਟ ਲਾ ਲਈ। ਮੈਂ ਕਿਹਾ ਓਕੇ ਬੌਸ। ਆਪੇ ਯਾਰ ਕਹਿੰਦਾ ਵਾਟ ਹੈਪਨ। ਓਕੇ ਬੋਸ। ਅੱਛਾ ਹੁਣ ਫੁੱਟਪਾਥ ਤੇ ਚੜਾ ਲਈ ਪਿੱਕੀ ਜੀ ਗੱਡੀ ਚਲਾ ਕੇ ਨਾ ਤੇ ਆਪੇ ਸਟੀਲ ਵਿੱਚ। ਚਲੋ ਓਕੇ ਸਰ, ਪਤਾ ਕੀ ਗੱਲ ਹੈ ਯਾਰ, ਫੇਲ ਮੰਨ ਲਿਆ ਅੱਧੀ ਨੂੰ। ਉਹ ਆਪਣੇ ਕੰਮ ਦਾ ਮਹਿੰਦੀ ਹਸਣਾ ਪੂਰਾ। ਉਹਨੇ ਬੈਠੇ ਨੇ ਓਕੇ ਭਾਈ ਕਰਤਾ। ਜਾਨ ਕੁਛ ਮਾਈਨਰ ਦੀਆਂ ਮਿਸਟੇਕਾਂ ਹੁੰਦੀਆਂ ਨੇ ਜਿਹੜੀ ਤੁਹਾਨੂੰ ਮਾਫ ਹੋ ਜਾਂਦੀਆਂ ਨੇ। ਲਾਈਕ ਤੁਸੀਂ 3-4 ਉਹਦੇ ਤੇ ਲਿਖਿਆ ਹੁੰਦਾ ਮੇਜਰ ਮਿਸਟੇਕ, ਮਾਈਨਰ ਮਿਸਟੇਕ। ਮਾਈਨਰ ਨੂੰ ਕਰ ਦਿੰਦੇ ਆ ਇਹ ਕਹਿ ਕੇ ਕਿ ਯਾਰ ਨੈਕਸਟ ਦਾ ਖਿਆਲ ਕਰੀ। ਮੇਰੀ ਪਹਿਲੀ ਵੀ ਮੇਜਰ, ਪਹਿਲੀ ਘਰੋਂ ਕੱਢਦੀ ਤੇ ਦੂਜੀ ਤੇ ਬ੍ਰਿਗੇਡੀਅਰ ਫੁੱਟਪਾਥ ਵਾਲੀ। ਤੇ ਅਗਲੀ ਤੇ ਕਰਨਲ ਜਿਸਨੂੰ ਹੋਣੀ ਸੀ। ਫੁੱਟਪਾਥ ਤੋਂ ਗੱਡੀ ਉਤਰੀ ਹੈ ਤੇ ਮੈਂ ਇੱਕ ਚੀਕ ਚ ਮਾਰੀ। ਮੈਂ ਕਿਹਾ ਮੇਰੇ ਮੂੰਹ ਗਾਲ ਲੈਣ ਲੱਗੀ ਤੇ ਮੈਂ ਰੋਕ ਕੇ ਨਾ ਤੇ ਮੈਂ ਸੀਟ ਬੈਲਟ ਤੇ ਮੈਂ ਦਿਲ ਬਰਦਾਸ਼ਤ ਹੋ ਗਿਆ। ਯਾਰ ਕੀ ਮਜ਼ਾ ਆਉਣਾ। ਉਹ ਗੱਡੀ ਬਚੀ ਹੈ ਸਾਲੇ ਲੱਦ ਕੇ ਕਹਿੰਦੇ ਓਕੇ ਬੌਸ। ਅੱਛਾ ਮੈਂ ਕਿਹਾ ਓਕੇ ਬੌਸ। ਤੇ ਕਹਿੰਦਾ ਵਾਟ ਹੈਪਨ। ਮੈਂ ਕਿਹਾ ਬਸ ਆਈ ਐਮ ਫੇਲ। ਕਹਿੰਦਾ ਬ్రో ਪਲੀਜ਼। ਉਹ ਮੈਂ ਕਿਹਾ ਯਾਰ ਐਵੇਂ ਕੀ ਹੋ
ਐਵੇਂ ਮੇਰੇ ਕੋਲ ਗੱਡੀ ਨਾ ਚਲਵਾ ਲੈ। ਐਵੇਂ ਹੋਰ ਕੀ ਕਰਨਾ। ਤੇ ਹੁਣ ਨਾ ਮੈਨੂੰ ਉਹ ਸਟਿਲ ਘੁੰਮੀ ਜਾ ਰਿਹਾ, ਮੈਨੂੰ ਸਮਝ ਨਹੀਂ ਆ ਰਹੀ। ਉਸਤਾਦ ਜੀ ਨੇ ਮੈਨੂੰ ਕਿਹਾ ਚਲੋ, ਤੇ ਮੈਂ ਉਹ ਵਾਈਟ ਲਾਈਨ ਤੇ ਮੈਂ ਗੱਡੀ ਰੋਕੀ, ਕਿਉਂਕਿ ਉਹ ਨਾ ਮਤਲਬ ਜਦੋਂ ਬਾਹਰ ਮੈਨੂੰ ਮੇਨ ਰੋਡ ਨਜ਼ਰ ਆਇਆ ਨਾ ਥੋੜਾ ਕੁਛ 2-3 ਐਟਮਾਂ ਹੋ ਗਈਆਂ, ਤੇ ਵਾਈਟ ਲਾਈਨ ਤੇ ਮੈਂ ਗੱਡੀ ਰੋਕੀ, ਸਟਾਪ ਕਰਕੇ ਮੈਂ ਇੱਧਰ ਦੇਖਿਆ, ਮੈਂ ਗਿਆ ਤੇ ਇੰਜ ਜਾਣਾ ਸੀ ਨਾ, ਇੰਜ ਚਲਾ ਗਿਆ ਅੱਗੋਂ ਜਾ ਕੇ, ਤੇ ਹੁਣ ਰਾਉਂਡ ਬੋਰਡ ਲੈਣਾ ਸੀ, ਯੂ ਟਰਨ, ਯਾਨੀ ਇਹ ਰਾਉਂਡ ਬੋਰਡ ਤੇ ਜਾ ਕੇ ਯੂ ਟਰਨ ਵਾਪਸ ਲੈਣਾ ਸੀ। ਰਾਉਂਡ ਬੋਰਡ ਤੇ ਕਿਹਾ, ਕਹਿੰਦਾ ਰਾਈਟ ਮੋੜੋ। ਹੈ ਆਓ ਰਾਈਟ ਬਦਲਤਾ। ਤੇ ਉਹ ਦੁਬਈਓਂ ਬਾਹਰ, ਯਾਨੀ ਕਿ ਮੇਰੇ ਹਿਸਾਬ ਨਾਲ ਜਿਹੜਾ ਤੁਸੀਂ ਆਪਣੇ ਵੱਲੋਂ ਕੀ ਲਿਆ ਸੀ ਨਾ, ਤੁਹਾਡੇ ਦੁਬਈਓਂ ਬਾਹਰ ਇੱਕ ਉਸ ਰੋਡ ਤੇ ਨਹੀਂ ਉਹ ਮੈਨੂੰ ਲੈ ਕੇ ਗਿਆ ਜਿੱਥੇ ਮੈਂ 3 ਦਿਨ ਪ੍ਰੈਕਟਿਸ ਕੀਤੀ। ਰੋਡ ਜਿਹੜਾ ਯਾਦ ਕੀਤਾ ਸੀ, ਕਸਮ ਵਾਲੀ ਗੱਲ ਆ, ਇੱਕ ਜਗ੍ਹਾ ਤੇ ਨਹੀਂ ਉਹ ਲੈ ਕੇ ਗਿਆ। ਤੇ ਉਸਤਾਦ ਮੈਨੂੰ ਇਹ ਯਾਦ ਰੱਖੀ, ਇੱਥੋਂ ਐਂਡ ਮੁੜਨਾ ਹੀ। ਮੈਂ ਕਿਹਾ ਓਕੇ ਹੁਣ ਤੁਹਾਨੂੰ ਉਸਤਾਦ ਤੇ ਕੀ ਗਿਜਾ ਚੜਦੀਆਂ ਨਹੀਂ ਆ। ਉਸਤਾਦ ਜੀ ਅੱਛਾ ਹੁਣ ਅਗਲੀ ਸੁਣ ਲਾ। 2 ਮਿਸਟੇਕਾਂ ਤਾਂ ਹੋ ਗਈਆਂ ਵੱਡੀਆਂ। ਹੁਣ ਮੈਨੂੰ ਲੈ ਗਿਆ ਅਣਜਾਣ ਜਿਹਾ ਰੋਡ, ਕਹਿੰਦਾ ਇਹਦੇ ਸੇ ਯੂ ਟਰਨ ਲਓ। ਹੁਣ ਯੂ ਟਰਨ ਦਾ ਮੈਨੂੰ ਪਤਾ ਸੀ ਕਿ ਵੀ ਸਭ ਤੋਂ ਅਗਲੀ ਲਾਈਨ 'ਚ ਜਾਣਾ ਤੇ ਇੰਜ ਤੇ ਨਜ਼ਾਰਾ ਦੇਖਣਾ। ਉਹ ਮੈਂ ਪੂਰਾ ਕੀਤਾ, ਸ਼ਾਰੇਬਾਜ਼ੀ ਧੌਣਾ ਇਹ ਮੈਂ ਪੂਰਾ ਕੀਤਾ। ਠੀਕ ਆ ਜੀ, ਯੂ ਟਰਨ ਤੇ ਵਾਪਸ ਆਇਆ ਤੇ ਹੁਣ ਉਹੀ ਪਾਰਕਿੰਗ ਵਾਲਾ ਅੰਦਰ ਜਾਣ ਵਾਲਾ ਆ ਗਿਆ। ਹਾਂਜੀ। ਤੇ ਮੈਨੂੰ ਕਹਿੰਦਾ ਇਧਰ ਪਾਰਕਿੰਗ ਮੇ ਵਾਪਸ ਜਾਓ। ਤੇ ਹੁਣ ਉੱਥੇ 2 ਇੰਜ ਆ ਰਹੀਆਂ ਨਾ, ਪਾਰਕਿੰਗ ਦਾ ਰਸਤਾ ਵਾ, ਤੇ ਸਾਡੇ ਇੱਥੇ ਉਰਲੀ ਸਾਈਡ ਤੋਂ ਅੰਦਰ ਵੜਨਾ, ਪਰਲੀ ਚੋਂ ਬਾਹਰ ਆਉਣਾ। ਉਲਟਾ। ਠੀਕ ਆ ਜੀ, ਤੇ ਉੱਥੇ ਪਰਲੀ ਚੋਂ ਅੰਦਰ ਵੜਨਾ ਵਾ, ਉਰਲੀ ਚੋਂ ਬਾਹਰ ਆਉਣਾ। ਤੇ ਤੇਰੇ ਵੀਰੇ ਨੇ ਉਰਲੀ ਸਾਈਡ ਤੋਂ ਬਾਹਰ ਆਹ ਸਹੀ ਹੈ, ਤੇ ਸਾਡਾ ਇਹ ਬੰਦਾ ਹਿਸਾਬ ਨਾਲ ਪਾਕਿਸਤਾਨੀ ਨਹੀਂ ਤੁਸੀਂ ਉਰਲੀ ਸਾਈਡ ਤੋਂ ਵੜਨ ਲੱਗਾ, ਉਹਨੇ ਇਸ ਕਿਸਮ ਦੀ ਇਧਰੋਂ ਬ੍ਰੇਕ ਮਾਰੀ, ਡੱਬ, ਕਹਿੰਦਾ ਬ੍ਰਦਰ ਉੱਪਰ ਸੇ ਇਹ ਆਨੇ ਵਾਲੀ ਲੈਣ। ਮੈਨੂੰ ਭਾਰ ਹੀ ਕੋਈ ਨਹੀਂ ਸੀ, ਮੈਂ ਤਾਂ ਪਹਿਲੇ ਤੇ ਫੇਲ ਹੋਇਆ। ਉਸਤਾਦ ਜੀ ਉੱਥੋਂ ਪਾਰਕਿੰਗ 'ਚ ਜਿੱਥੋਂ ਮੈਂ ਗੱਡੀ ਕੱਢੀ ਸੀ ਨਾ, ਮੈਨੂੰ ਕਹਿੰਦਾ ब्रदर। मैं कहा जी। कहना ये 5 लाइनें खाली है, किसी में भी लगा दो पार्किंग। तेरे भरा ने इंज लाई 1 टच। ਹਾਂ क्योंकि उत्थे ते मैं 4 दिन तो ला रहा सी, ਉੱਥੇ ਲਾ ਦਿੱਤੀ। उत्थे इंज लाई है। मैनू कहंदा ब्रदर आई एम सॉरी यू आर फेल। ਤੇ ਮੈਂ ਕਿਹਾ ਮੈਂ ਤੇ ਤੈਨੂੰ ਉਹ ਸਪੀਡ ਬ੍ਰੇਕਰ ਤੇ ਚੜਾ ਕੇ ਕਹਿਤਾ। ਤੁਸੀਂ ਕਹਿਣਾ ਯਾਰ ਤੂੰ ਵੀ ਜ਼ਿੱਦ ਕੀਤੀ, ਮੈਂ ਤੇ ਉਦੋਂ ਉਹ ਪਤਾ ਨਾ ਕਿਉਂ ਕੀਤਾ, ਉਹਨੇ ਕਿਹਾ ਯਾਰ ਹਾਂ VIP ਹੈ ਤੇ ਉਹ ਮੈਂ ਚੱਕਰ ਕਢਾ ਲਾਂ। ਉਹ ਐਵੇਂ ਚੱਕਰ ਕਢਾਉਣੇ ਆਇਆ ਮੈਨੂੰ ਬਸ। ਸਮਝ ਪੈ ਬਾਕੀ ਉਹਨੇ ਪਹਿਲਾਂ ਹੀ ਉਹ ਲਿਖ ਦਿੱਤਾ ਸੀ ਉਹ ਫੇਲ ਵਾਲਾ। ਮੈਂ ਕਹਿੰਦਾ ਉਹ ਡਰਿਆ ਵੀ ਹੋਣਾ ਨਾਲ ਬੈਠਾ ਵੀ ਪਤਾ ਇਹਦਾ ਕੋਈ ਪਤਾ ਨਹੀਂ ਕਿੱਧਰ ਨੂੰ ਚੜਾ ਦੇਵੇ। ਨਹੀਂ ਉਹਨਾਂ ਦੇ ਅੱਗੇ ਵੀ ਬ੍ਰੇਕ ਹੁੰਦੀ ਨਾ। ਹਾਂਜੀ ਹਾਂ ਇਹ ਉਸਤਾਦ ਜਿਸ ਕੋਲ ਤੋਂ ਵੀ ਡਰਦਾ ਨਾ ਵੀ ਮੇਰਾ ਲਾਇਸੈਂਸ ਵੀ ਨਾ ਜਾਂਦਾ ਰਹੇ ਕਿਤੇ, ਮੇਰਾ ਨਾਮ ਬੈਠੇ ਤੇ ਕੈਂਸਲ ਨਾ ਹੋ ਜਾਵੇ। ਨਹੀਂ ਖੈਰ ਉਸ ਤੋਂ ਬਾਅਦ ਸੁਣ ਲੈਣਾ। ਉਸ ਤੋਂ ਬਾਅਦ ਭੈਣ ਹੁਣ ਮੈਂ ਨਾ ਬਾਹਰ ਆਇਆ ਗੱਡੀ ਚੋਂ, ਤੇ ਉਸਤਾਦ ਨੂੰ ਤੇ 101% ਉਮੀਦ ਸੀ ਵੀ ਜਿੱਦਾਂ ਦੀ ਮੈਂ ਡਰਾਈਵਿੰਗ ਕੀਤੀ 3 ਦਿਨ ਮੈਂ ਤੇ ਆਰਾਮ ਨਾਲ ਲੈ ਲੈਣਾ ਲਾਇਸੈਂਸ। ਤੇ ਬਾਹਰ ਆਇਆ ਤੇ ਮੈਂ ਕਿਹਾ ਉਹ ਨਾ ਹੁਣ ਉਹਨੇ ਦੱਸਣਾ, ਮੈਂ ਨਹੀਂ ਦੱਸਿਆ ਉਸਤਾਦ ਨੂੰ। ਉਹ ਉਸਤਾਦ ਦੇ ਨਾਲ ਬੈਠਾ ਤੇ ਉਹ ਚਲੇ ਗਏ ਨੇ ਤੇ ਮੈਂ ਇਕੱਲਾ ਖੜਾ ਉੱਥੇ। ਤੇ ਨਹੀਂ ਜਿਹੜਾ ਮੇਰੀ ਗੱਡੀ ਦਾ ਜਿਹਦੇ ਤੇ ਮੈਂ ਜਾਣਾ ਸੀ ਲਾਇਸੈਂਸ ਲੈ ਕੇ, ਉਹਦਾ ਪੈਟਰੋਲ ਪਾਉਣ ਗਿਆ। ਅੱਛਾ ਤੁਸੀਂ ਗੱਡੀ ਲੈ ਲਈ? ਗੱਡੀ ਲੈ ਲਈ, ਆਪਣੀ ਗੱਡੀ ਲੈ ਲਈ ਸਿਰਫ ਲਾਇਸੈਂਸ ਤੋਂ ਪਹਿਲੇ। ਅੱਛਾ ਗੱਡੀ ਕਿ ਲੈ ਲਈਏ? ਪਤਾ ਹੈ ਨਹੀਂ ਗੱਡੀ ਲੈ ਲਈ। ਲਾਇਸੈਂਸ ਹਲੇ ਮਿਲਿਆ ਨਹੀਂ, ਇਸੇ ਵਾਸਤੇ ਵੀ ਲਾਇਸੈਂਸ ਮਿਲ ਜਾਣਾ। ਵੀਰੇ ਤੈਨੂੰ ਕਹਿ ਰਿਹਾ ਕਿ ਜਦੋਂ ਮੈਂ ਇੱਥੋਂ ਗਿਆ ਤੇ ਮੇਰੇ ਦੇਨ ਚ ਸੀ ਕਿ ਮੈਨੂੰ 20-25 ਸਾਲ ਤੇ ਗੱਡੀ ਚਲਾਉਂਦੇ ਹੋ ਗਏ ਹਾਂ ਵੀ ਮੈਨੂੰ ਉੱਥੇ ਕੀ ਸਿਰਫ ਖੱਬੀ ਸਾਈਡ ਹੀ ਹੈ ਨਾ। ਹਾਏ ਹਾਏ ਗੱਡੀ ਲੈ ਲਈ, ਗੱਡੀ ਠੀਕ ਕਰਾ ਲਈ, ਖਿਲਾਰੀ ਆ ਤੇ ਵੇਟ ਆ ਵੀ ਲਾਇਸੈਂਸ ਕਦੋਂ ਆਉਣਾ ਯਾਰ। ਉਹਨੇ ਅਰਬੀ ਨੇ ਤੇ ਮੇਰਾ ਟੈਸਟ ਤੇ ਲਾਇਸੈਂਸ, ਤੇ ਮੈਂ ਉਹਨੂੰ ਪੁੱਛੀ ਨਾ ਸਾਜੀ ਜਦੋਂ ਪਾਸ ਹੋਣਾ ਕਿੰਨੀ ਦੇਰ ਬਾਅਦ ਲਾਇਸੈਂਸ ਮਿਲ ਜਾਏਗਾ? ਕਹਿੰਦੇ 1 ਘੰਟੇ ਬਾਅਦ। ਮੈਂ ਕਿਹਾ ਬਸ ਠੀਕ, ਉਸੇ ਟਾਈਮ। ਮੈਂ ਕਿਹਾ ਠੀਕ ਹੈ। ਹੁਣ ਮੈਂ ਬਾਹਰ ਆਇਆ ਤੇ ਫੇਰ ਉਧਰੋਂ ਨਈਮ ਸਾਹਿਬ ਆਏ ਨੇ ਮੇਰੀ ਗੱਡੀ ਲੈ ਕੇ। ਕਹਿੰਦਾ ਮੁਬਾਰਕ ਹੋ ਬੌਸ। ਮੈਂ ਕਿਹਾ ਯਾਰ ਉਹ ਅਰਬੀ, ਕਹਿੰਦਾ ਜੋ ਮਿਲ ਦਿਨ ਆਵਾਂਗਾ, ਅੱਜ ਟਾਈਮ ਨਹੀਂ। ਕੱਟੇ ਹੋਏ ਬਸ ਯਾਰ ਉਹ ਅਰਬੀ ਨੂੰ ਸਮਝ ਨਹੀਂ ਆਈ, ਉਹਨੂੰ ਅਰਬੀ ਨੂੰ ਚਲਾਉਣੀ ਨਹੀਂ ਵੇਖਣੀ ਆਈ। ਆ ਜੀ ਗੱਡੀ ਵਿੱਚ ਬੈਠੇ ਆ, ਅੱਛਾ ਉੱਥੇ ਗਏ ਆ ਤੇ ਜਾ ਕੇ ਜਨਾਬ ਜੀ ਅਸੀਂ ਉਹ ਮੈਨੂੰ ਹੁਣ ਜਿਹੜਾ ਪੁੱਛ ਰਹੇ ਨਾ, ਮੈਂ ਕਿਹਾ ਯਾਰ ਉਹ ਪਤਾ ਉੱਥੇ ਸਾਰਿਆਂ ਨੂੰ ਲੱਗ ਜਾਂਦਾ ਕਿ ਇੰਜ ਹੋ ਹੀ ਨਹੀਂ ਸਕਦਾ ਕਿ ਉਹ ਆ ਕੇ ਕਵੇ ਕਿ ਵੀ ਮੈਂ ਜੁਮੇ ਨੂੰ ਜਾਣਾ। ਇਹ ਪਾਕਿਸਤਾਨੀ ਹੈ, ਉੱਥੇ ਹੋ ਹੀ ਨਹੀਂ ਸਕਦਾ ਇੰਜ। ਤੇ ਹੁਣ ਸਾਰਿਆਂ ਨੂੰ ਇਹ ਸ਼ੱਕ ਆ ਵੀ ਇਹ ਫੇਲ ਹੋ ਗਿਆ। ਅੱਛਾ ਹੁਣ 2-3 ਸਵਾਲ ਤੁਹਾਡੇ ਕੋਲ ਮੈਂ ਪੁੱਛਣੇ।
ਇੱਕ ਤੇ ਦੱਸਣਾ ਵੀ ਅਗਲਾ ਉਹ ਤੇ ਪੁੱਛ ਲਾ ਠਹਿਰ ਤੇ ਜਾ। ਉਸਤਾਦ ਜੀ ਇਹ ਬੜੀ ਲੰਮੀ ਆ। ਨਹੀਂ ਨਾ ਯਾਰ ਮਜ਼ਾ ਤਾਂ ਲੈਣਾ ਉਸ ਪਲੀਜ਼ ਤੋਂ ਬਾਅਦ ਮੈਂ ਤੇ ਹੁਣ ਉਸਤਾਦ ਜਿਹੜਾ 4 ਦਿਨ ਮੇਰੇ ਨਾਲ ਗੱਲ ਨਹੀਂ ਹੋਈ ਤੇ ਮੈਂ ਕਿਹਾ ਉਸਤਾਦ ਜੀ ਬਿਹਤਰ ਇਹ ਆ ਕਿ ਘਟਨ ਨਾਲੋਂ ਨਾ ਉਸਤਾਦ ਨੂੰ ਪੈ ਜਾਓ ਤੇ ਤੂੰ ਹੀ ਨਹੀਂ ਸਹੀ ਆਹ ਸਹੀ ਹੈ, ਇਹ ਬਣਦਾ। ਆਹ ਉਸਤਾਦ ਨੇ ਉਹਨੂੰ ਜਦੋਂ ਲਾਇਆ ਕਿਤੇ ਤੇ ਲਾ ਕੇ ਉਹਦਾ ਮੈਨੂੰ ਫੋਨ ਆਇਆ ਤੇ ਮੈਂ ਪੈਂਦੇ ਸੱਟੇ ਗਿਆ, ਮੈਂ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਛੱਡਣਾ ਨਹੀਂ। ਕਹਿੰਦਾ ਮੈਂ ਤੈਨੂੰ ਨਹੀਂ ਛੱਡਣਾ। ਐਨੇ ਦੇ ਤਾਂ ਹੋ ਗਏ। ਓਏ ਮੈਨੂੰ ਕਹਿੰਦਾ ਓਏ ਹੋਇਆ ਕੀ ਤੈਨੂੰ? ਮੈਂ ਕਿਹਾ ਉਸਤਾਦ ਜੀ ਸਟਕ ਲਗਾ ਤੂੰ। ਉਹ ਯਾਰ ਕਹਿੰਦਾ ਮੈਂ ਉਹਨੂੰ ਕਿਹਾ, ਕਹਿੰਦਾ ਮੈਂ ਉਹਨੇ ਮੈਨੂੰ ਕਿਹਾ ਫੇਲ ਤੇ ਉਹਨੇ ਮੈਨੂੰ ਦੱਸਿਆ ਕਿ ਭਾਈ ਫੁੱਟਪਾਥ पे चढ़ा दी यार उसने गाड़ी। ਕਹਿੰਦਾ ਮੈਂ ਉਹਨੂੰ ਕਿਹਾ ਯਾਰ ਉਹ ਨਹੀਂ ਇਦਾਂ ਦਾ, ਉਹ ਕਿੱਦਾਂ ਚੜਾ ਸਕਦਾ? ਕਹਿੰਦਾ ਪਤਾ ਨਹੀਂ ਪੁੱਛ ਲੈਣਾ ਉਸੇ। ਉਧਰੋਂ ਕਹਿੰਦਾ ਆ ਕੇ ਤੇ ਇਹਨੇ ਜਿੱਧਰ ਆਉਣ ਵਾਲੀ ਲੈਣ ਉਧਰ ਵਾੜਤੀ, ਉਧਰ ਉਹਦੇ ਕੋਲ ਪਾਰਕਿੰਗ ਨਹੀਂ ਲੱਗੀ। ਇਹ ਤੇ 3-4 ਚੀਜ਼ਾਂ ਹੁੰਦੀਆਂ, ਹੁਣ ਮੈਂ ਕਿੱਦਾਂ ਪਾਸ ਕਰ ਦਿੰਦਾ? ਮੇਜਰ ਗਲਤੀ। ਨਹੀਂ ਕਹਿੰਦਾ ਓਕੇ ਠੀਕ ਹੈ। ਉਸਤਾਦ ਮੈਨੂੰ ਕਹਿੰਦਾ ਤੂੰ ਕਿੱਥੇ ਆ? ਮੈਂ ਕਿਹਾ ਉਸਤਾਦ ਜੀ ਮੈਂ ਕਹਿੰਦਾ ਇੱਥੇ ਆ ਫੌਰਨ। ਮੈਂ ਉਹ ਸਕੂਲ ਚਲਾ ਗਿਆ ਉਹਨਾਂ ਦੇ। ਉਹ ਭਾਈ ਕਿੱਦਾਂ ਕੀ ਹੋਇਆ? ਮੈਂ ਕਿਹਾ ਉਸਤਾਦ ਜੀ ਮੈਨੂੰ ਸਮਝ ਨਹੀਂ ਲੱਗਦੀ ਅੱਜ ਨਾ ਸਵੇਰ ਦੀ। ਫਿਰ ਮੈਂ ਹਸਨ ਨੂੰ ਫੋਨ ਕੀਤਾ, ਮੈਂ ਕਿਹਾ ਸਰ ਮੈਂ ਗੋਲੀ ਖਾਧੀ, ਮੈਨੂੰ ਸਮਝ ਨਹੀਂ ਆ ਰਹੀ। ਇੱਕ ਤੇ ਪਤਾ ਕੀ ਪ੍ਰੋਬਲਮ ਹੋਈ ਉਸਤਾਦ ਜੀ? ਪ੍ਰੋਬਲਮ ਇਹ ਹੋਈ ਕਿ ਵਿਟਾਮਿਨ ਡੀ ਗਈ ਇੱਕਦਮ ਹੈਵੀ ਡੋਜ਼। ਠੀਕ ਹੈ ਜੀ। ਉਸ ਤੋਂ ਬਾਅਦ ਉਹ ਦੂਜੀ ਜਿਹੜੀ ਗੋਲੀ ਸੀ ਨਾ ਉਹ ਵੈਸੇ ਹੀ ਗਲੋਦਗੀ ਟਾਈਪ ਸੀ, ਤੇ ਜਿਹੜੀ ਵਿਟਾਮਿਨ ਡੀ ਤੋਂ ਗਈ ਨਾ ਮੇਰਾ ਉਹਦਾ ਨਾ ਫਲੋ, ਮੇਰਾ ਮਤਲਬ ਆ ਜਿਹੜਾ ਫਲੂ ਹੋਇਆ ਮੈਨੂੰ ਉਦੋਂ ਦਾ ਹੀ ਬਹੁਤ ਜ਼ਬਰਦਸਤ। ਉਹ ਖੈਰ ਦੁਬਾਰਾ ਚਲੇ ਗਏ ਭਾਈ ਨੇ, ਫੇਰ ਪੈਸੇ ਦਿੱਤੇ। ਟੋਟਲ ਕਿੰਨਾ ਕੁ ਖਰਚਾ ਹੋ ਗਿਆ ਸਾਜੀ ਲਾਇਸੈਂਸ ਤੋਂ? ਉਸਤਾਦ ਜੀ 7-8 ਹਜ਼ਾਰ ਰੁਪਇਆ ਦਿੱਤਾ। ਵੀਆਈਪੀ ਲਿਆ ਨਾ ਮੈਂ, ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਫੇਲ ਹੋਇਆ ਵਾ ਤੇ ਅਗਲੀ ਫੇਰ ਟਰਾਈ ਦਾ ਫੇਰ 4800 ਦਿੱਤਾ 5000। ਪੂਰੀ ਬਦਲ ਲੈਣੀ ਇਹ ਕਿੰਨੇ ਪਾਕਿਸਤਾਨੀ ਕੋਲ 10 ਲੱਖ। ਹੈ ਨਹੀਂ ਯਾਰ ਇੰਨਾ ਇਹ 4700 ਦਰਮ ਦੇ ਕੇ ਮੈਂ ਕਹਿੰਦਾ ਇੱਧਰ ਦਾ 4000 ਦੱਸ। ਅਗਲੀ ਟਰਾਈ ਦਾ ਮੈਂ ਲੈ ਲਿਆ ਨਾ ਦੁਬਾਰਾ ਦੇ ਕੇ। ਹੁਣ ਅਗਲੀ ਟਰਾਈ ਸੀ ਜੁਮੇਲ ਦਿਨ, ਤੇ ਮੈਂ ਰੁਕ ਗਿਆ। ਜੁਮੇਲ ਦਿਨ ਫਿਰ ਮੈਨੂੰ ਸਵੇਰ ਉਸਤਾਦ ਦਾ ਫੋਨ ਆ ਗਿਆ, ਕਹਿੰਦਾ ਯਾਰ ਉਹ ਨਹੀਂ ਮਿਲ ਰਹੀ ਡੇਟ, 4 ਦਿਨ ਬਾਅਦ ਹੀ ਮਿਲ ਰਹੀ। ਮੈਂ ਕਿਹਾ ਉਸਤਾਦ ਜੀ ਹੁਣ ਮੈਂ ਅਗਲੀ ਵਾਰੀ ਆਵਾਂਗਾ ਤੇ ਲੈ ਲਾਂਗੇ। ਸਹੀ ਹੈ। ਕਹਿੰਦੇ ਠੀਕ ਹੈ। ਇਹ ਭਾਜੀ ਮੇਰਾ ਲਾਇਸੈਂਸ ਵਾਲਾ ਗੇਮ ਹੋਈ। ਸਾਜੀ ਸਭ ਤੋਂ ਪ੍ਰੋਬਲਮ ਕਿਹੜੀ ਹੋਈ? ਉਹ ਲੈਫਟ ਸਾਈਡ ਰਾਈਟ ਸਾਈਡ ਵਾਲੀ? ਉਸਤਾਦ ਜੀ ਸਭ ਤੋਂ ਪ੍ਰੋਬਲਮ ਦਿਮਾਗ ਦੀ ਸੀ। ਗੱਡੀ ਦਾ ਕੋਈ ਰੌਲਾ ਨਹੀਂ ਸੀ, ਪਾਰਕਿੰਗ ਦਾ ਕੋਈ ਰੌਲਾ ਨਹੀਂ ਸੀ, ਫੁੱਟਪਾਥ ਤੇ ਮੈਂ ਜ਼ਿੰਦਗੀ 'ਚ ਨਹੀਂ ਸੋਚ ਸਕਦਾ। ਹਾਂਜੀ। ਮੈਂ ਜਿਹਨੂੰ ਦੱਸਦਾ ਉਹ ਕਹਿੰਦਾ ਯਾਰ ਨਹੀਂ ਇਹ ਨਹੀਂ ਹੋ ਸਕਦਾ। ਮੈਂ ਫੁੱਟਪਾਥ ਤੇ ਮੈਂ ਯਾਰ ਬਸ ਉਹ ਹੋ ਗਿਆ ਨਾ। ਅੱਛਾ, ਇੱਕ ਸਵਾਲ ਹੈ। ਅੱਛਾ ਇੱਕ ਬਿਹਤਰ ਇਹ ਹੋ ਗਿਆ ਨਾ, ਦੇਖੋ ਹਰ ਕੰਮ 'ਚ ਅੱਲਾ ਦੀ ਬਿਹਤਰੀ ਹੁੰਦੀ ਹੈ ਸਾਥ ਹੀ। ਸਹੀ। ਬਹੁਤ ਸਾਰੇ ਪੁਆਇੰਟ ਐਸੇ ਮੈਨੂੰ ਪਤਾ ਲੱਗੇ ਉਹਦੇ ਨਾਲ ਜਦੋਂ ਮੈਂ ਗਿਆ। ਹੋ ਸਕਦਾ ਮਤਲਬ ਕੱਲ ਨੂੰ ਮਤਲਬ ਜੋ ਅੱਲਾ ਕਰਦਾ ਬਿਹਤਰ ਕਰਦਾ। ਅੱਛਾ ਇੱਕ ਸਵਾਲ ਆ, ਜੇ ਤੁਸੀਂ 2 ਜਣੇ ਸੀ ਗੱਡੀ ਦੇ ਵਿੱਚ, ਉਹ ਤੇ ਇੱਕ ਤੁਸੀਂ, ਤੇ ਤੁਸੀਂ ਕੋਈ ਉਹਦੇ ਨਾਲ ਕੋਈ ਕਰ ਲੈਂਦੇ ਕੋਲੈਬੋਰੇਟ ਕੇ ਯਾਰ? ਮੈਂ ਕੋਲੈਬੋਰੇਟ ਕੀ ਹੁੰਦਾ? ਕੋਲੈਬੋਰੇਟ ਉਹਨੇ ਲਾਈਫ ਟਾਈਮ ਲਈ ਬੈਨ ਕਰ ਦੇਣਾ ਸੀ ਮੈਨੂੰ। ਭਾਈ ਸਵਾਲ ਛੁਰੀ ਨਾ ਕਰ ਰੱਖ ਲਿਆ ਕਰੋ। ਨਹੀਂ ਸਰ, ਨਹੀਂ ਤੈਨੂੰ ਪਤਾ ਵਾ, ਤੈਨੂੰ ਪਤਾ ਸਵਾਲ ਇਹੋ ਹੀ ਤੇ ਮੈਂ ਸਵਾਲ ਦਾ ਕੀਤਾ ਵਾ। ਤੇ ਉਹ ਮਸ਼ੀਨਦਾ ਜੇ ਕੋਈ ਹੋਰ ਹੁੰਦਾ ਤੇ ਜੀ ਕਰੇ ਉਹ ਥੋੜਾ ਬਹੁਤ ਸ਼ੋਰਾ ਮਟਾ ਲਈਏ ਉਹ, ਹਨਾ। ਲੇਕਿਨ ਇਹ ਕੈਸੀ ਗੱਲ ਹੈ ਕਿ ਯਾਰ ਉਸ ਬੰਦੇ ਦਾ ਡਿਊਟੀ ਉਹਨੇ ਮੈਨੂੰ ਬਹਿ ਕੇ ਨਾ ਉਹਨੇ ਮੈਨੂੰ ਪੂਰੀ ਤਰ੍ਹਾਂ ਪਹਿਲੇ ਮੁਤਮਿਨ ਕੀਤਾ, ਮੇਰਾ ਨਰਵਸ ਸਿਸਟਮ ਉਹਨੇ ਨਾਰਮਲ ਕੀਤਾ। ਕਹਿੰਦਾ ਆਰ ਯੂ ਓਕੇ, ਨੋ ਟੈਨਸ਼ਨ, ਆਈ ਐਮ ਬ੍ਰਦਰ, ਯੂ ਨੋ ਬ੍ਰਦਰ। ਮੈਂ ਕਿਹਾ ਯੈਸ ਭਾਈ। ਕਹਿੰਦਾ ਯੈਸ ਭਾਈ, ਈਜ਼ੀ, ਐਨੀ ਪ੍ਰੋਬਲਮ? ਮੈਂ ਕਿਹਾ ਨੋ ਸਰ। ਕਹਿੰਦਾ ਓਕੇ ਬਿਸਮਿਲ੍ਲਾ। ਯਾਨੀ ਉਹਨੇ ਮੈਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਬੰਦਾ ਘਬਰਾ ਨਾ ਜਾਏ, ਲੇਕਿਨ ਮੈਂ ਕਿਦਾਂ ਦਾ ਘਬਰਾਇਆ? ਉਹਦੇ ਇੰਨੇ ਕੁਝ ਕਹਿਣ ਦਾ ਵੀ ਮੈਂ ਕਿਤੇ ਨਹੀਂ ਗਿਣੀ। ਯਾਨੀ ਉਹਨੇ ਕਿਹਾ ਮੈਂ ਤੇਰਾ ਭਰਾ ਵਾਂ ਤੇ ਮੈਂ ਭਰਾ ਨੂੰ ਨਾਲ ਭਾਗੇ ਫੁੱਟਪਾਥ ਤੇ ਚੜਾ ਸਾਹਿਬ। ਅੱਛਾ ਸਲਮਾਨ ਤੁਹਾਨੂੰ ਇੱਥੋਂ ਲੈ ਕੇ ਦਿੰਦੇ ਆ ਲਾਇਸੈਂਸ, ਉਹ VLC ਪਰੇ ਰੱਖ ਕੇ ਥੋੜਾ ਟੋਟਾ ਇੰਜ ਕਰਕੇ ਕੱਟ ਯਾਰ ਇੱਥੋਂ ਤੇ ਮੈਂ ਲੈ ਲਿਆ ਬੜੀ ਦੇਰ ਦਾ, ਉਹ ਤੇ ਰੋਲਾ। ਅੱਛਾ, ਹੁਣ ਤੁਸੀਂ ਉਹ ਥੋੜਾ ਜਿਹਾ ਟੋਟਾ ਨਹੀਂ, ਉਹਦੇ ਤੇ ਚਲੇ ਤੁਸੀਂ ਜਾਂਦੇ ਆ ਬੈਕ ਵਾਰੀ। ਬੈਗ ਨਹੀਂ ਆ ਹੁੰਦਾ। ਹਾਂਜੀ 70 ਬੰਦੇ ਫੇਲ ਹੁੰਦੇ ਆ। ਉਹ ਜਿੱਦਾਂ ਤੁਸੀਂ ਜਾਈਏ ਨਾ ਪਿੱਛੋਂ VLC ਪਲੇ ਤੰਗ ਕਰੀ ਜਾਂਦਾ। ਨਹੀਂ ਤੰਗ ਨਹੀਂ ਕਰੀ ਜਾਂਦੇ ਉਹ। ਹਾਂਜੀ ਅੱਛਾ ਜਿਹੜਾ ਤੁਸੀਂ ਬੈਂਸ ਦੇ ਨਾਲ ਉਹਦਾ ਸਟੀਅਰਿੰਗ ਦੇ ਨਾਲ ਵੇਖਿਆ ਗੇਅਰ ਸਿਸਟਮ, ਉਹ ਤਾਂ ਮੈਂ 36 ਵਾਰੀ ਇਸ਼ਾਰਾ ਦਿੱਤਾ ਉਧਰੋਂ। ਇਹ ਇੱਕ ਵਾਰੀ ਨਹੀਂ ਦਿੱਤਾ, ਉਹ ਤਾਂ ਮੈਂ ਤੁਹਾਨੂੰ ਪਹਿਲੀ ਵਾਰੀ ਤਾਂ ਦੱਸਿਆ। ਮੈਂ ਤੇ ਉਸ ਤੋਂ ਬਾਅਦ ਪਹਿਲੇ ਦਿਨ ਤੇ ਮੈਂ ਉਧਰੋਂ ਇਸ਼ਾਰਾ ਬਦਲਦਾ ਰਿਹਾ ਤੇ ਗੇਅਰ ਉੱਤੇ ਥੱਲੇ ਕਰਦਾ ਰਿਹਾ। ਪਿੱਛੇ ਹਾਂ ਉਹ ਮੈਂ ਤੁਹਾਨੂੰ ਇੱਕ ਸ਼ੋਅ 'ਚ ਦੱਸਿਆ ਸੀ ਵੀ ਫੋਰਟ ਦੇ ਵਿੱਚ ਤੁਸੀਂ ਮੰਨੇ ਨਹੀਂ ਸੀ। ਤੁਸੀਂ ਕਿਹਾ ਇਦਾਂ ਹੁੰਦਾ ਹੀ ਨਹੀਂ ਸਟੀਅਰਿੰਗ ਦੇ ਨਾਲ ਗਿਆ। ਉਹ ਮੈਂ ਫੋਰਟ ਚਲਾਈ ਨਾ ਸੌਦੀਆ, ਤੇ ਉਹ ਫੋਰਟ ਦੇ ਨਾਲ ਇੰਜ ਹੁੰਦਾ ਸੀ, ਉਹ ਨਾਲ ਉੱਤੇ ਲੱਗਾ ਹੁੰਦਾ ਸੀ। ਉਹ ਤੇ ਹੁੰਦਾ ਸੀ, ਉਹ ਤੇ ਇੱਥੇ ਸਾਡੀਆਂ ਅਰਬਨ ਚੱਲਦੀਆਂ ਸੀ, ਉਹਨਾਂ ਦਾ ਵੀ ਹੁੰਦਾ ਸੀ। ਹਾਂਜੀ ਵਧੀਆ ਹੈਗਾ ਵਾ। ਹਾਂਜੀ ਉਹ ਅਰਬਨ ਨਹੀਂ ਸੀ ਚੱਲਦੀ ਇੱਕ ਦੌਰ 'ਚ। ਉਹ ਇੱਥੋਂ ਗੇਅਰ ਐਂਜਨ ਵਾਲਾ ਵੀ ਹੁੰਦਾ ਸੀ ਉਹਨਾਂ ਦਾ।
ਸਾਜੀ ਹੋਰ ਕੋਈ ਵਾਕਿਆਤ ਕੋਈ ਮਜ਼ੇਦਾਰ ਤੁਸੀਂ ਹੋ ਕੇ ਆਏ, ਇੰਨੇ ਲੰਬਾ ਟੂਰ ਸੀ ਤੁਹਾਡਾ? ਅੱਛਾ ਇਹਦਾ ਜ਼ੇਨ ਵੀ ਇਹ ਹੀ ਪੂਰਾ ਕਰ ਜਿਹੜਾ ਬੇਟੇ ਗੱਲਾਂ ਕਰੋ। ਲਾਇਸੈਂਸ ਤਾਂ ਇੱਕ ਹੋ ਗਿਆ ਨਾ, ਦੁਖੀ ਪਹਿਲੂ। ਹੋਰ ਕੋਈ ਸਾਜੀ ਤੋਂ ਮਜ਼ੇਦਾਰ ਇੰਨੇ ਦਿਨ ਰਹੇ, ਕੀ ਤੁਹਾਡੀ ਮਸਰੂਫੀਅਤ ਰਹੀ? ਭਰਾਵਾ ਬਸ ਬਿਮਾਰ। ਓਏ ਹੋਏ। ਫਿਰ ਮੈਂ ਜਿਹੜਾ ਸ਼ੋਅ ਨਹੀਂ ਆ ਜਿਹ 'ਚ ਮੈਂ ਡਬਲ ਪਾਰਟ ਵਾਲਾ ਕੀਤਾ, ਇਹ ਮੈਂ ਬੈਠਿਆ ਮੇਰੇ ਜ਼ੇਨ 'ਚ ਆਈਡੀਆ ਆਇਆ। ਮੈਂ ਕਿਹਾ ਸਾਥ ਕੱਲਾ ਮੈਂ ਕਿਹਨੂੰ ਬਾਵਾਂ ਨਾਲ ਹੁਣ, ਮਤਲਬ ਹੈ ਤੇ ਸੀ ਲਾਲਾ ਵੀ ਉਹ ਵੀ, ਲੇਕਿਨ ਮੈਂ ਇੱਕ ਤਰ੍ਹਾਂ ਤਬੀਅਤ ਨਹੀਂ ਸਹੀ ਤੇ ਮੈਂ ਕੱਲਾ ਹੀ ਸੀ ਉਸ ਫਲੈਟ 'ਚ। ਮੈਂ ਕਿਹਾ ਸਾਥ ਉੱਤੇ ਜਾ ਕੇ ਨਾ ਏਦਾਂ ਦਾ ਗੇਮ ਕਰਦੇ, ਮੈਂ ਕੱਲਾ ਹੀ ਪਾਣੀ ਆਪਣਾ ਕੈਮਰਾ ਫੜਿਆ, ਜਿਹੜਾ ਕੈਮਰਾ ਲੈ ਕੇ ਮੈਂ ਉੱਪਰ ਚਲਾ ਗਿਆ ਜਾ ਕੇ, ਨਹੀਂ ਆਈਫੋਨ ਫੜਿਆ ਨਾਲ ਸਟੈਂਡ ਫੜਿਆ, ਮੈਂ ਉੱਪਰ ਚਲਾ ਗਿਆ ਪੂਲ ਤੇ ਕੱਲਾ ਹੀ, ਕੋਈ ਨਹੀਂ ਸੀ ਉੱਥੇ। ਤੇ ਉਸ ਸਾਜ ਹੀ ਮੈਂ ਕੈਮਰਾ ਲਾਇਆ, ਮੈਂ ਬਹਿ ਗਿਆ, ਬਹਿ ਕੇ ਤੇ ਮੈਂ ਹੁਣ ਕਿਹਾ ਇਹ ਕੀ ਟ੍ਰਿਕ ਆ, ਕਿੱਦਾਂ ਕਰਨਾ। ਪਹਿਲੇ ਮੈਂ ਇੱਕ ਸਾਈਡ ਦੀ ਗੱਲ ਕੀਤੀ, ਉਸੇ ਰਿਕਾਰਡਿੰਗ 'ਚ ਮੈਂ ਦੂਜੀ ਸਾਈਡ ਤੇ ਬਹਿ ਕੇ ਗੱਲ ਕੀਤੀ। ਤੇ ਤੂੰ ਚੈੱਕ ਕਰੀ, ਅਸਲ ਇਹ ਨਹੀਂ ਕਮਾਲ ਹੈਗਾ ਕਿ ਦੋ ਬੰਦੇ ਟੈਕਨੀਕਲ ਕਿੱਦਾਂ ਲਿਆਂਦੇ, ਇਹ ਤੇ ਅੱਜ ਕੱਲ ਆਮ ਗੱਲ ਆ। ਗੱਲ ਹੈਗੀ ਕੰਟੀਨਿਊਟੀ ਦੀ, ਦੇਖਣ ਦੀ, ਐਕਟ ਰਿਐਕਟ ਦੀ, ਸਿੰਕਰੋਨਾਈਜ਼ ਕਰਨਾ, ਐਕਟ ਰਿਐਕਟ, ਬੋਡੀ ਤੇ ਵੀ ਨਹੀਂ ਲੱਗੇਗਾ ਕਿ ਇਹ ਲੈਦਾ ਵਾ ਤੇ ਲੈਦਾ ਵਾ। ਹਾਂਜੀ ਸਾਜੀ ਇਦਾਂ ਹੀ ਜੀ ਉਹ ਮੈਂ ਕਰਕੇ ਥੱਲੇ ਆ ਕੇ ਮੈਂ ਜਨਾਬ ਜੀ ਨੂੰ ਐਡਿਟ ਕੀਤਾ, ਐਡਿਟ ਕਰਕੇ ਮੈਂ ਕਿਹਾ ਚਲੋ ਆ ਕਰਨੇ। ਉਹ ਤੁਸੀਂ ਗੱਲ ਕਰਦੇ ਸੀ ਉਧਰੋਂ, ਉਹ ਰਿਸਪੌਂਸ ਦੇਖਣ ਵਾਲਾ ਹੀ ਅੱਛਾ ਸੀ। ਹਾਂ ਇਹ ਗੱਲਬਾਤ ਦੂਜਾ ਫਿਰ ਮੈਂ ਕਿਹਾ ਨਾ ਕਿ ਯਾਰ ਵੀਡੀਓਜ਼ ਭੇਜੋ, ਵੀਡੀਓ ਲੋਕੀ ਭੇਜੀਆਂ ਨੇ ਬਹੁਤ, ਲੇਕਿਨ ਸਾਜ ਹੀ ਲੋਕੀ ਮੈਨੂੰ ਟਿਕਟੌਕ ਵਾਲੀਆਂ ਆਪਣੀਆਂ ਵੀਡੀਓਜ਼ ਭੇਜੀ ਜਾ ਰਹੇ, ਉਹ ਨਹੀਂ ਮੈਂ ਚਲਾਉਣੀਆਂ, ਜਾਂ YouTube ਤੇ ਜਿਹੜੀਆਂ ਵੀਡੀਓ ਬਣਾਈਆਂ ਉਹ ਭੇਜੀ ਯਾਰ। ਗੱਲ ਕਰਨੀ ਹੈ ਕੋਈ ਗੱਲ, ਨਾਮ ਲੈ ਕੇ, ਔਰ ਸਭ ਤੋਂ ਪਹਿਲੇ ਆਪਣਾ ਨਾਮ ਦੱਸਣਾ 3 ਸਕਿੰਟ ਚ ਕਿ ਜੀ ਮੈਂ ਫਲਾਂ ਬੋਲ ਰਿਹਾ ਫਲਾਂ ਸ਼ਹਿਰ ਤੋਂ, ਫਲਾਂ ਬੋਲ ਰਿਹਾ ਫਲਾਂ ਮੁਲਕ ਤੋਂ, ਜਾਂ ਫਲਾਂ ਬੋਲ ਰਿਹਾ ਫਲਾਂ ਮੁਲਕ ਤੋਂ, ਔਰ ਪਾਕਿਸਤਾਨ ਜਾਂ ਇੰਡੀਆ ਚ ਮੈਂ ਇਸ ਸ਼ਹਿਰ ਦਾ ਵਾਂ। ਇਹਨਾਂ ਦੱਸ ਕੇ ਅੱਗੇ ਗੱਲ ਕਰਨੀ, ਠੀਕ ਹੈ ਨਾ। ਤੂੰ ਵੀਡੀਓ ਭੇਜੋ ਮੈਨੂੰ, ਉਹਦਾ ਇੱਕ ਮੈਂ ਪ੍ਰੋਗਰਾਮ ਲੈਦਾ, ਇੱਕ ਬੜਾ ਅੱਛਾ ਮਾਹੌਲ ਬਣੇਗਾ। ਹਾਂਜੀ। ਤੇ ਦੂਸਰੀ ਗੱਲ ਇਹ, ਕੋਈ ਨਈਮ ਦਾ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਡਰਾਈਵਰ, ਯਾਰ ਉਹ ਕਮਾਲ ਆਦਮੀ ਹੈ ਯਾਰ, ਅੱਛਾ ਜੀ। ਸ਼ਹਜ਼ਾਦਾ ਬੰਦਾ ਯਾਰ। ਉਹ ਤੁਸੀਂ ਜਦੋਂ ਦੁਬਈ ਜਾਣਾ ਨਾ ਸਾਜੀ, ਤੁਸੀਂ ਨਈਮ ਦੇ ਨਾਲ ਰਾਬਤਾ ਕਰਨਾ, ਫੈਮਿਲੀ ਨਾਲ ਜਾਓ, ਇਕੱਲੇ ਜਾਓ, ਤੁਸੀਂ ਵਿਜ਼ਿਟ ਕਰਨਾ ਹੋਵੇ, ਘੁੰਮਣਾ ਫਿਰਨਾ ਹੋਵੇ, ਉਹਨੂੰ ਤੁਸੀਂ ਸਿਰਫ ਫੋਨ ਕਰਨਾ, ਉਹਦਾ ਨੰਬਰ ਮੈਂ ਇੱਥੇ ਵੀ ਦੇ ਦਾਂਗਾ ਥੱਲੇ। ਸ਼ਹਜ਼ਾਦਾ ਆਦਮੀ ਯਾਰ, ਮਜ਼ਾ ਆਏਗਾ ਤੁਹਾਨੂੰ। ਸਾਜੀ ਜਿਹੜੀ ਤੁਸੀਂ ਗੱਡੀ ਲਈ ਉਹ ਹੁਣ ਕਿੱਥੇ? ਉੱਥੇ ਹੀ ਹੁਣ ਜਦੋਂ ਦੁਬਾਰਾ ਜਾਓਗੇ ਤੇ ਉਹ ਹਾਂਜੀ ਲਾਇਸੈਂਸ ਲੈ ਕੇ ਚਲਾਓਗੇ? ਹਾਂਜੀ। ਮੈਂ ਇੱਥੇ ਨਹੀਂ ਆ ਸਕਦੀ ਗੱਡੀ ਕਿਸੇ ਤਰੀਕੇ ਨਾਲ। ਆ ਜਾਏਗੀ ਸ਼ਾਮ ਨੂੰ ਠਹਿਰ ਜਾ ਕੇ ਗੱਡੀ ਇੱਥੇ ਆ ਜਾਏਗੀ। ਉੱਥੇ ਆਉਂਦੇ ਨਹੀਂ ਸ਼ਿਪਾਂ 'ਚ ਕਿੰਨਾ ਸਮਾਨ ਹੁੰਦਾ ਵਾ, ਗੱਡੀ ਨਹੀਂ ਆ ਸਕਦੀ। ਤੇਰੇ ਹਜਾਮਤ ਪੱਲੇਦਾਰ ਵਾਲੀ ਆ ਗੱਡੀ ਕੋ ਇੱਥੇ ਮੰਗਾਉਣ ਡਿਆ, ਆਹ ਕੀ ਹੋਇਆ? ਆ ਗੈਰੀ ਸਦੂ ਤੁਹਾਨੂੰ ਪਤਾ ਲੱਗਦਾ। ਸਾਊਦੀ ਅਰਬੋਂ ਮਹਿਮਾਨ ਆਏ ਸੀ ਸਾਡੇ ਘਰ, ਉਹ ਸਾਜੀ ਸਮੁੰਦਰ ਚੋਂ ਆਏ ਨੇ ਕਸ਼ਤੀਆਂ, ਉਹ ਬਾਹਰ ਨਿਕਲ ਕੇ ਗੱਡੀਆਂ ਬਣ ਜਾਂਦੀਆਂ। ਹਾਂ ਪਕਾਨਾ ਟਾਇਰ ਹਾਂ ਉਹ ਸਫੀਰ ਸੀ ਉੱਥੇ ਦੇ, ਕਬੂਤਰਬਾਜ਼ੀ ਦਾ ਉਹਨਾਂ ਉਹ ਕਸ਼ਤੀਆਂ ਨੂੰ ਕੁਝ ਲੋਕ ਗੱਡੀਆਂ ਵੀ ਕਹਿੰਦੇ ਆ, ਕੁਝ ਕਸ਼ਤੀਆਂ ਕਹਿ ਲੈਂਦੇ, ਕੁਝ ਗੱਡੀਆਂ ਕਹਿ ਲੈਂਦੇ। ਨਹੀਂ ਮਤਲਬ ਕਿ ਉਹ ਪਹਿਲੇ ਬਤੌਰ ਕਸ਼ਤੀਆਂ ਆਈਆਂ ਨੇ ਸਮੁੰਦਰ ਚ, ਬਾਹਰ ਨਿਕਲਿਆ ਤੇ ਉਹ ਲੈ ਬਤੌਰ ਬਾਅਦ ਚ ਸਾਡੀ ਉਹ ਹੀ ਗੱਡੀਆਂ ਬਣ ਗਈਆਂ ਜੀਪਾਂ ਟਾਇਰ। ਸਹੀ ਹੈ। ਨਹੀਂ ਪਾਣੀ ਤੇ ਚੱਲਣ ਵਾਲੀ ਤੇ ਗੱਡੀ ਜਿਹੜੀ ਬੜੀ ਦੇਰ ਦੀ ਆ ਗਈ, ਪਾਣੀ ਦੇ ਉੱਤੇ ਗੱਡੀ ਚੱਲਣ ਦੀ। ਹਾਂਜੀ ਉਹ ਤਾਂ ਬੜੀ ਦੇਰ ਦੀ ਆ ਗਈ। ਤੇ ਉਹ ਪਾਣੀ ਚੋਂ ਬਾਹਰ ਵੀ ਨਿਕਲ ਕੇ ਟਾਇਰ ਨਿਕਲ ਆਉਂਦੇ ਨੇ। ਹਾਂਜੀ ਉਹ ਹੀ ਹੋ ਗਈ। ਆਹੋ ਨਹੀਂ ਬੜਾ ਉਸਤਾਦ ਜੀ, ਟੈਕਨੋਲੋਜੀ ਅੱਗੇ ਪਹੁੰਚ ਗਈ। ਯਤੀ ਦੌਰ ਭਰਾਵਾ ਕੀ ਕਹਿਣਾ। ਫਿਰ ਮੈਂ ਆਉਣ ਤੋਂ ਪਹਿਲੇ ਇੱਕ ਦਿਨ ਹਨੀ ਭਾਜੀ ਉੱਥੇ ਹੁੰਦੇ, ਹਨੀ ਸਿੰਘ ਭਾਜੀ, ਮੈਂ ਉਹਨਾਂ ਦੇ ਘਰ ਚਲਾ ਗਿਆ। 2 ਘੰਟੇ ਮੈਂ ਉਹਨਾਂ ਨਾਲ ਬੈਠਾ ਰਿਹਾ। ਯਾਰ ਕੀ ਕਮਾਲ ਆਦਮੀ, ਇੰਨਾ ਪਿਆਰ ਵਾਲਾ ਬੰਦਾ ਯਾਰ, ਜਿਹਦਾ ਨਾਂ ਹਨੀ ਸਿੰਘ। ਓਏ ਹੋਏ ਸਾਜੀ, ਉਹ ਇੰਜ ਲੱਗਦਾ ਸੀ ਮੇਰਾ ਪੁਰਾਣਾ ਯਾਰ ਆ ਕੋਈ। ਜ਼ਰਾ ਨਹੀਂ ਉਹਨਾਂ ਨੇ ਇੱਧਰ ਆ ਜਾ, ਆਪਾਂ ਇੱਧਰ ਚੱਲੀਏ, ਆ ਜਾ, ਆ ਖਾ। ਮੇਰੇ ਬਾਰੇ ਕੀ ਕਹਿੰਦੇ? ਕੱਖ ਵੀ ਨਹੀਂ, ਉਹ ਦੱਸਣ ਵਾਲੀ ਗੱਲ ਨਹੀਂ ਯਾਰ। ਸਾਜੀ ਹੋਰ ਕੋਈ ਚਿੱਲ ਵਾਲਾ ਵਾਕਿਆ ਨਹੀਂ ਦੱਸ ਰਹੇ? ਹੋਰ ਮੈਂ ਆਫਤਾਬ ਸਾਹਿਬ ਨੂੰ ਮਿਲਣਾ ਸੀ, ਉਹ ਮੈਂ ਤਬੀਅਤ ਦੀ ਵਜ੍ਹਾ ਤੋਂ ਨਹੀਂ ਜਾ ਸਕਿਆ। ਨਹੀਂ ਇੱਕ ਟਿਕਟ ਆਇਆ ਕਰਾਈ, ਸੱਚ ਉਹ ਵੀ ਨੁਕਸਾਨ ਦੇਖ ਲਓ। ਉਹ ਕਿਦਾਂ ਸਾਡੀ ਉਹ ਟਿਕਟ ਸੀ ਸਵੇਰ ਦੀ ਕਰਾਈ 11 ਵਜੇ ਦੀ, ਤੇ ਸਵੇਰ ਜਦੋਂ ਮੈਂ ਉੱਠਿਆ, ਮੈਂ ਉਹ ਜਿਹੜੀ ਗੋਲੀ ਜਿਵੇਂ ਦੱਸਿਆ ਨਾ, ਮੈਂ 2-3 ਦਿਨ ਖਾਂਦਾ ਰਿਹਾ। ਮੈਂ ਕਿਹਾ ਡਾਕਟਰ ਨੇ ਦੱਸਿਆ ਹੋ ਸਕਦਾ, ਮੈਨੂੰ ਇਹ ਸੀ ਕਿ ਇਹ 2-3 ਦਿਨਾਂ 'ਚ ਨਾ ਰਚ ਜਾਏਗੀ, ਯਾਨੀ ਠੀਕ ਹੋ ਜਾਏਗਾ, ਥੋੜਾ ਇਨਫੈਕਸ਼ਨ ਕਰੇਗੀ। ਲੇਕਿਨ ਸਾਜੀ ਅਗਲੇ ਦਿਨ ਮੈਂ ਉੱਠਿਆ 11 ਵਜੇ, ਮੇਰੀ ਫਲੈਟ ਸੀ 9 ਵਜੇ, ਨੱਕ ਮੇਰਾ ਹਾਲੇ ਵੀ ਬੰਦ ਆ, ਨੱਕ ਮੇਰਾ ਬੰਦ, ਦਿਮਾਗ ਦਰਦ, ਉਹੀ ਸਭ ਕੁਛ। ਮੈਂ ਕਿਹਾ ਕੈਂਸਲ ਕਰਾ ਮੇਰਾ। ਫਿਰ ਮੈਂ ਰਾਤੀ ਆਇਆ ਭਰਾਵਾ, ਬੜਾ ਔਖਾ। ਯਾਨੀ ਕਿ ਇਸ ਵਾਰੀ ਪੈਸੇ ਕਿੰਨੇ ਲੱਗੇ ਸਾਜੀ ਟੂਰ ਤੇ? ਅੱਲਾ ਖੈਰ ਕਰੇ, ਕੋਈ ਨਹੀਂ, ਪੈਸੇ ਆਉਣ ਲੱਗ ਜਾਂਦੇ, ਇਹ 'ਚ ਕਿਹੜੀ ਗੱਲ। ਪੈਸੇ ਟੈਨਸ਼ਨ ਸਿਹਤ ਨਹੀਂ ਤੁਹਾਡੀ ਠੀਕ ਲੱਗਦੀ? ਹਾਂ ਨਹੀਂ, ਉਹ ਨਹੀਂ ਸਹੀ ਹੈਗੀ। ਅੱਛਾ ਵਿਟਾਮਿਨ ਡੀ ਦਾ ਕਮੀ ਹੋਈ ਤੁਹਾਨੂੰ? ਹੈ ਹੀ ਨਹੀਂ ਸੀ ਕਹਿੰਦਾ, ਬਿਲਕੁਲ, ਯਾਨੀ 20% ਆ, ਔਰ ਉਹਦਾ ਬਹੁਤ ਇਫੈਕਟ ਹੁੰਦਾ ਬੋਡੀ 'ਚ, ਸਕਿਨ ਤੋਂ ਲੈ ਕੇ ਤੇ
ਦਿਲ ਤੱਕ, ਹਾਰਟ ਅਟੈਕ ਤੱਕ। ਜੀ ਅੱਛਾ ਵਿਟਾਮਿਨ ਡੀ ਦੇ ਲਈ ਸਭ ਤੋਂ ਅੱਛੀ ਚੀਜ਼ ਪਾਕਿਸਤਾਨ ਚ 98% ਮੇਰੇ ਹਿਸਾਬ ਨਾਲ ਜਾਂ 100% ਹੀ ਕਿਸੇ ਦਾ ਵਿਟਾਮਿਨ ਡੀ ਪੂਰਾ ਨਹੀਂਗਾ। ਨਹੀਂ ਪਾਕਿਸਤਾਨ ਚ ਤੇ ਕਾਫੀ ਲੋਕਾਂ ਦਾ ਪੂਰਾ, ਨਹੀਂ। ਦੂਸਰੇ ਮੁਲਕਾਂ ਚ ਨਹੀਂ ਪੂਰਾ। ਨਹੀਂ ਪਾਕਿਸਤਾਨ ਚ ਨਹੀਂ ਪੂਰਾ। ਅਰੇ ਸੁਣੋ ਨਾ, ਬਨਿਸਬਤ ਜੇ ਤੁਸੀਂ ਪਾਕਿਸਤਾਨ ਤੇ ਕੰਪੈਰੀਟਿਵਲੀ ਕਹੋ ਨਾ ਦੂਸਰੇ ਜੇ ਯੂਰਪੀ ਮਮਾਲਕ ਆ, ਸੂਰਜ ਦੀ ਤਪਸ਼ ਜਾਂ ਸੂਰਜ ਦੀ ਰੋਸ਼ਨੀ ਦੇ ਨਾਲ ਹੁੰਦਾ ਨਾ ਇਹਦਾ connect। ਸੁਣ ਲਓ ਮੇਰੀ ਗੱਲ ਸੁਣ ਲਾ, ਖੁਰਾਕ ਵੀ ਉਹ ਜਿਹੜੇ ਨੇ ਨਾ ਦੂਜੇ ਜਿਹਨਾਂ ਤੋਂ ਗੱਲ ਕਰ ਰਹੇ ਆ, ਉਹਨਾਂ ਨੂੰ ਪਤਾ ਵਾ ਕਿ ਵਿਟਾਮਿਨ ਡੀ ਲੈਣੇ ਨੇ, ਉਹ ਲੈਂਦੇ ਉਹਨਾਂ ਦੇ ਪੂਰੇ ਨੇ, ਉਹ ਧੁੱਪ 'ਚ ਲੈ ਲੈਂਦੇ ਨੇ, ਨਾ ਲੈਣ ਤੇ ਉਹ ਸੈਪਲੀਮੈਂਟ ਲੈ ਲੈਂਦੇ ਨੇ, ਕੁਝ ਖਾ ਲੈਂਦੇ ਉਹਦੇ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਸਾਨੂੰ ਪਤਾ ਹੀ ਨਹੀਂ ਕਿ ਸਾਡਾ ਐਡੀ ਥਕਾਵਟ ਆ, ਘਟਾਈ ਜਾਣਾ, ਤਾਕਤ ਦੀਆਂ ਗੋਲੀਆਂ ਖਾਈ ਜਾਣੀਆਂ, ਠੀਕ ਆ, ਨੀਰੋਬਿਆਨ ਪੀ ਲੈਣਾ, ਇਹ ਪਤਾ ਹੀ ਨਹੀਂ ਵੀ ਇਹ ਸਾਰਾ ਕੁਝ ਜਿਹਦੀ ਵਜ੍ਹਾ ਤੋਂ ਹੁੰਦੇ ਆ ਵਿਟਾਮਿਨ ਡੀ ਘੱਟ ਆ। ਤੁਸੀਂ, ਮੈਂ ਚੈਲੰਜ ਕਰਦਾ, ਤੁਸੀਂ ਸਾਰੇ ਜਿਹੜੇ ਵਿਟਾਮਿਨ ਡੀ ਦੇ ਟੈਸਟ ਕਰਾ ਲਓ, ਤੁਹਾਡੇ ਸਾਰਿਆਂ ਦੇ ਘੱਟ ਹੋਣਗੇ। ਹਾਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਕੈਲਸ਼ੀਅਮ ਹੁੰਦਾ ਨਾ, ਕੈਲਸ਼ੀਅਮ। ਇਹਦੇ ਵਿਟਾਮਿਨ ਜ਼ੈਡ ਦੀ ਕਰਨੀ ਹੈ ਜੋ ਇਹਦੇ ਹਾਲਾਤ ਨੇ। ਜੀ ਜ਼ਰੂਰ ਜਲ ਕੰਡ ਕਰਕੇ ਇੱਥੇ ਤੇਰੇ ਚਾਨਣ ਪਵੇ, ਤੇਰੇ ਵਿਟਾਮਿਨ ਨਹੀਂ ਉਹ ਅਸੀਂ ਨਹੀਂ ਧੁੱਪੇ ਬਹਿ ਕੇ, ਸਾਡੀ ਸਕਿਨ ਨਹੀਂ, ਏਸ਼ੀਅਨ ਨਹੀਂ ਲੈ ਸਕਦੇ, ਤੈਨੂੰ ਉਹਨਾਂ ਨੂੰ ਜ਼ਰੂਰਤ ਆ, ਉਹਨਾਂ ਦੀ ਚਮੜੀ ਇਦਾਂ ਦੀ ਹੁੰਦੀ, ਉਹਨਾਂ ਨੂੰ ਜ਼ਰੂਰਤ ਆ। ਤੂੰ ਬਹਿ ਧੁੱਪੇ 4 ਦਿਨ, ਸੁਬਾਹ ਤੂੰ ਬਾਂਦਰ ਬਣ ਜਾਏਗਾ। ਸਾਡੀ ਸਕਿਨ ਉਹ ਨਹੀਂ ਕਿ ਅਸੀਂ ਫੁੱਲ ਧੁੱਪ ਲਈਏ 2 ਘੰਟੇ, ਸਾਡੀ ਬੇੜਾ ਗਰਕ ਹੋ ਜਾਏਗਾ। ਜਦੋਂ ਮੈਂ ਲਾਹੌਰ ਮੈਨੂੰ ਤੁਸੀਂ ਲੈ ਗਏ ਸੀ ਡਾਕਟਰ ਨਸਰੁੱਲਾ ਦੇ, ਉਹਨੇ ਦੱਸਿਆ ਕਿ ਵਿਟਾਮਿਨ ਡੀ ਦੀ ਕਮੀ, ਉਹਨੇ ਮੈਨੂੰ ਕਿਹਾ ਕਿ ਕਮੀਜ਼ ਸ਼ਰਟ ਤੁਸੀਂ ਵੀ ਕਿਹਾ ਸੀ ਕਿ ਕੱਪੜੇ ਲਾ ਕੇ ਨਾ ਤੇ ਪੁੱਠਾ, ਯਾਨੀ ਉਧਰ ਜਿੱਧਰੋਂ ਆ ਰਿਹਾ ਨਾ ਸੂਰਜ ਉਧਰ ਨੂੰ ਬੈਕ ਕਰਕੇ। ਹਾਂਜੀ, ਤੁਹਾਡੀ ਕਮਰ ਤੇ ਰੀੜ ਦੀ ਹੱਡੀ ਦੇ ਪੈਣ ਛੁਆਵਾ, ਲੇਕਿਨ ਉਹ ਬਹੁਤ ਘੱਟ ਮਿਕਦਾਰ ਨਾਲ ਹੁੰਦੇ। ਮੇਰੇ ਲਈ ਵਿਟਾਮਿਨ ਡੀ, ਮੈਨੂੰ ਡਾਕਟਰ ਨੇ ਕਹਿਣਾ ਉੱਥੇ ਦੇ ਦਿਨ, ਉਹਨੇ ਕਿਹਾ ਵਿਟਾਮਿਨ ਡੀ ਤੁਸੀਂ ਜਿੰਨਾ ਤੇਰਾ ਘੱਟ ਨਾ, ਤੂੰ ਰਾਤ ਦਿਨ ਖਾਈ ਜਾ ਤੇ 24 ਘੰਟੇ ਧੁੱਪੇ ਬੈਠਾ ਰਹਿ, ਤੇਰੇ ਨਹੀਂ ਪੂਰੇ ਹੋਣੇ। ਬਹੁਤ ਘੱਟ ਮਿਕਦਾਰ ਨਾਲ ਹੁੰਦੇ। ਉਦੋਂ ਹੁੰਦੇ ਜਦੋਂ ਤੁਸੀਂ ਰੂਟੀਨ ਵਾਈਜ਼ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਫਿਰ ਉਹ ਪੂਰੇ ਰਹਿੰਦੇ ਨੇ। ਮੈਨਸ ਚਲੇ ਗਏ ਵਿਟਾਮਿਨ ਡੀ। 5 ਲੱਖ ਤੇ ਕੁਛ ਦੇ ਹਿਸਾਬ ਨਾਲ ਸ਼ੁਰੂ ਹੁੰਦਾ ਕੰਮ। ਅੱਜ ਮੈਂ ਤੇ ਵਿਟਾਮਿਨ ਡੀ ਲੈਣ ਦਾ ਮੈਨੂੰ ਬੜਾ ਪ੍ਰੋਬਲਮ ਆ, ਧੁੱਪੇ ਮੇਰੀਆਂ ਅੱਖਾਂ ਨਹੀਂ ਨਾ ਖੁੱਲਦੀਆਂ। ਤੂੰ ਵਿਟਾਮਿਨ ਚੁਣਾ ਵਾ ਤੂੰ ਕੱਕਾ ਪੂਰਾ ਮੈਂ ਤੇਰੇ ਭਰਵੱਟੇ ਪੂਰੇ ਆ। ਤੂੰ ਵਿਟਾਮਿਨ ਡੀ ਗਰਾਊਂਡ ਚਲ ਜਾ, ਨਹੀਂ ਸਾਰੀ ਜਾ ਕੇ ਨਾ ਤੇ ਤੂੰ ਵਿਟਾਮਿਨ ਡੀ ਕਰਕੇ ਮੰਗ। ਆਪਣੇ ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ। ਤੁਸੀਂ ਵੀ ਆਪਣਾ ਖਿਆਲ ਰੱਖਿਆ ਕਰੋ। ਮੈਂ ਆਪਣਾ ਖਿਆਲ ਰੱਖ ਰਿਹਾ, ਟੈਨਸ਼ਨ ਨਾ ਲੈ, ਮੈਨੂੰ ਵਿਟਾਮਿਨ ਡੀ ਦਾ ਪਤਾ ਲੱਗ ਗਿਆ। ਬਸ ਠੀਕ ਆ। ਇਹ ਮੈਂ ਓਵਰ ਕਰ ਲੈਣੇ ਆ, ਮੈਂ ਐਕਸਟਰਾ ਸੰਭਾਲ ਰਿਹਾ, ਅੰਦਰ ਇੱਕ ਗੋਦਾਮ ਬਣਾ ਕੇ ਉਹ ਚ ਰੱਖ ਲੈਣੇ। ਸਹੀ ਗੱਲ ਆ। ਪਲੱਸ ਚ ਹੋ ਜਾਣਾ ਅੰਦਰ। ਹਾਂ, ਵਿਟਾਮਿਨ ਡੀ ਕਿਹਦੇ ਕਿਹਦੇ ਚ ਹੁੰਦੇ, ਵਿਟਾਮਿਨ ਡੀ ਕਿਹੜੇ ਕਿਹੜੇ ਫਲ ਚ, ਸਬਜ਼ੀ ਚ ਹੁੰਦੇ? ਸਭ ਤੋਂ ਜ਼ਿਆਦਾ ਮਾਲਟੇ ਚ ਹੁੰਦੇ ਪਰ ਬੇਟਾ ਸਬਰ ਉਹ ਸੀ ਲੋਬੀਆ ਹੁੰਦੇ, ਸੀ ਹੁੰਦੇ। ਡੀ ਵੀ ਹੁੰਦੇ ਇਹਨਾਂ ਦੇ ਚਿੱਤਰ ਚ ਡੀ ਆ। ਅੱਛਾ, ਜਿਹੜਾ ਇਹ ਨਾ ਉਹ ਜਿਹੜੇ ਟੀਕੇ ਪੀਣ ਵਾਲੇ, ਉਹ ਇੱਥੋਂ ਮਿਲਦੇ ਆ, ਹਾਂਜੀ। ਲੱਖ ਵਾਲਾ 2 ਲੱਖ ਵਾਲਾ, ਹਾਂਜੀ। ਉਹ ਦੁਬਈ ਨਹੀਂ ਮਿਲਦੇ, ਉਹ ਇੱਥੋਂ ਲੋਕੀ ਉੱਥੇ ਲੈ ਕੇ ਜਾਂਦੇ। ਹਾਂਜੀ ਹਾਂਜੀ। ਤਾਂ ਜੀ ਉਹ ਮਹੀਨੇ ਚ ਇੱਕ ਵਾਰੀ ਨਾ ਆਪਣੇ ਨੂੰ, ਬੱਚਿਆਂ ਨੂੰ, ਔਰਤਾਂ ਨੂੰ ਆਪ ਉਹ ਇੱਕ ਟੀਕਾ ਪੀਣਾ ਚਾਹੀਦਾ। ਲੇਕਿਨ ਉਹ ਡਾਕਟਰ ਦੇ ਮਸ਼ਵਰੇ ਹਾਂ, ਐਵਰੀ ਮੰਥ। ਡਾਕਟਰ ਦੇ ਮਸ਼ਵਰੇ ਨਾਲ ਕਹਿ ਦਿਓ ਕਿ ਸਾਡੇ ਨਾਲ ਕਹਿਣ ਦੇ। ਹਾਂ, ਡਾਕਟਰ ਦੇ ਮਸ਼ਵਰੇ ਨਹੀਂ। ਲੱਖ ਵਾਲਾ ਟੀਕਾ ਸਾਡੇ ਵਰਗਾ ਮਾੜਾ ਬੰਦਾ ਤੇ ਲੈ ਨਹੀਂ ਸਕਦਾ। ਉਹ ਨਹੀਂ, ਉਹਦੇ ਚ ਲੱਖ ਦੀ ਹੁੰਦੀ ਆ, ਲੱਖ ਦੀ ਕਪੈਸਿਟੀ, ਕੁਆਂਟੀਟੀ ਲੱਖ ਦੀ ਕੁਆਂਟੀਟੀ, ਕੁਆਂਟੀਟੀ ਕਿੰਨਾ ਲੱਖ ਦੀ ਕਪੈਸਿਟੀ ਉਹਦੇ ਉੱਤੇ। ਠੀਕ ਹੈ ਜੀ, ਆਪਣਾ ਖਿਆਲ ਰੱਖੋ ਨਾਜ਼ਰੀਨ, ਫਿਰ ਇਨਸ਼ਾਅੱਲਾ ਕੱਲ ਤੁਹਾਡਾ ਮੁਲਾਕਾਤ ਹੋਏਗੀ ਜੀ। ਰੱਬ ਰੱਖਾ ਜੀ।